ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम। आदाब बर्ड्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच में बहुत शुक्रिया जी। डॉक्टर साहब, आज 15 नवंबर 2022 2 मगर नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਸੀਅਨ ਕੇਬਲ, ਬੈਲਫਾਰ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਤੋਂ JS ਗਰੇਵਾਲ ਜੀ ਵੱਲੋਂ। ਸੋ ਇਹਨਾਂ ਨੇ ਸਮੂਹ ਦਰਸ਼ਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਬੇਨਤੀ ਕੀਤੀ ਹੈ ਔਰ ਗੱਲ ਇੱਥੇ ਆ ਕੇ ਹੀ ਮੁੱਕਦੀ ਹੈ ਕਿ ਅਸੀਂ ਆਪਣੀ ਨਿੱਜੀ ਅਤੇ ਕੌਮੀ ਜ਼ਿੰਦਗੀ ਗੁਰੂ ਸਾਹਿਬ ਅਤੇ ਸਿੱਖੀ ਸਿਧਾਂਤ ਤੋਂ ਸੇਧ ਲੈ ਕੇ ਗੁਜ਼ਾਰ ਰਹੇ ਹਾਂ ਜਾਂ ਨਹੀਂ। ਜਿਸ ਹਿਸਾਬ ਨਾਲ ਡੇਰਾਵਾਦ ਪ੍ਰਫੁੱਲਤ ਹੋ ਰਿਹਾ ਹੈ ਅਤੇ ਕਿਵੇਂ ਸੌਦਾ ਸਾਧ ਨੂੰ ਬਾਰ-ਬਾਰ ਪੇਰੋਲ ਮਿਲ ਰਹੀ ਹੈ, ਰਾਧਾ ਸਵਾਮੀ ਮੁਖੀ ਨਾਲ ਵੋਟ ਰਾਜਨੀਤੀ ਲਈ ਮੋਦੀ ਤੱਕ ਦੀਆਂ ਮੀਟਿੰਗਾਂ ਦੱਸਦੀਆਂ ਹਨ। ਇਹਨਾਂ ਸਾਰੇ ਡੇਰਿਆਂ ਪਿੱਛੇ ਸਰਕਾਰੀ ਹੱਥ ਹੈ। ਸੋ ਸਿੱਖੀ ਨੂੰ ਢਾਲ ਲਾਈ ਜਾ ਰਹੀ ਹੈ ਅਤੇ ਸਾਡੇ ਖਿਲਾਫ ਹੀ ਪ੍ਰੋਪੇਗੈਂਡਾ ਜਿਹੜਾ ਕੀਤਾ ਜਾ ਰਿਹਾ ਹੈ। ਸੋ ਇਸ ਵਰਤਾਰੇ ਨੂੰ ਸਮਝੀਏ ਤੇ ਆਪਣਾ ਫਰਜ਼ ਪਹਿਚਾਨੀਏ। ਸੋ ਅਸੀਂ ਵੀਰ JS ਗਰੇਵਾਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5165169194 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਆਬਾਦੀ ਦੇ ਹਵਾਲੇ ਨਾਲ ਕਿ ਅੱਜ ਇਸ ਧਰਤੀ ਤੇ ਇਨਸਾਨੀ ਜਾਤ ਖਾਉਣ ਵਾਲਿਆਂ ਦੀ ਆਬਾਦੀ 8 ਬਿਲੀਅਨ ਹੋ ਗਈ ਹੈ। ਯਾਦ ਰਹੇ 200 ਸਾਲ ਪਹਿਲਾਂ ਇਹ ਆਬਾਦੀ ਸਿਰਫ 1 ਬਿਲੀਅਨ ਸੀ। ਇਸ ਧਰਤੀ ਤੇ ਇਨਸਾਨੀ ਆਬਾਦੀ ਦੇ ਉਤਰਾਅ ਚੜਾਅ ਅਤੇ ਆਉਣ ਵਾਲੇ ਚੈਲੰਜਸ ਦੀ ਗੱਲ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸਾਡੇ ਵੀਰ ਕੈਲਗਰੀ ਤੋਂ ਸਰ JS ਗਰੇਵਾਲ ਜੀ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ। ਉਹ ਇੱਕ ਪੂਰਨ ਡੈਡੀਕੇਟਿਡ ਗੁਰਸਿੱਖ ਨੇ ਜਿਹੜੇ 10ਵੇਂ ਪਾਤਸ਼ਾਹ ਦੇ ਇਸ ਫਰਮਾਨ ਦੇ ਉੱਤੇ ਪੂਰੀ ਅਮਨਾ ਰੱਖਦੇ ਨੇ ਔਰ ਉਸ ਨੂੰ ਸਮੁੱਚੀ ਕੌਮ ਵੱਲੋਂ ਹਕੀਕਤ 'ਚ ਅਪਣਾਇਆ ਜਾਣਾ ਲੋਚਦੇ ਨੇ। ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਬਿਲਕੁਲ। ਸੋ ਜ਼ਾਹਿਰ ਹੈ ਕਿ ਜਦੋਂ 10ਵੇਂ ਪਾਤਸ਼ਾਹ ਨੇ ਸਮੁੱਚੀ ਆਪਣੀ ਉਮਤ ਨੂੰ, ਆਪਣੀ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਔਰ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਡਾ ਜਾਗਤ ਜੋਤ, ਮੈਂ ਅਕਸਰ ਅੰਗਰੇਜ਼ੀ ਚ ਹਾਲਾਂਕਿ ਉਸ ਨੂੰ ਕਈ ਲਿਵਿੰਗ ਗੁਰੂ ਟਰਾਂਸਲੇਟ ਕਰਦੇ ਨੇ, ਪਰ ਮੇਰਾ ਇਹ ਹੁੰਦਾ ਹੈ ਇਟਰਨਲ ਗੁਰੂ। ਸ਼ਬਦ ਗੁਰੂ ਜਦੋਂ ਅਸੀਂ ਕਹਿੰਦੇ ਹਾਂ, ਇਟਰਨਲ ਜਦੋਂ ਤੱਕ ਵੀ ਇਹ ਕਾਇਨਾਤ ਹੈ ਔਰ ਕਾਇਨਾਤ ਰੱਬ ਦੀ ਬਣਾਈ ਹੋਈ ਹੈ ਤੇ ਇਹ ਸ਼ਬਦ ਰੱਬ ਦਾ ਹੈ, ਗੁਰੂ ਦਾ ਹੈ। ਗੁਰੂ ਔਰ ਰੱਬ ਇੱਥੇ ਆ ਕੇ ਇੱਕ ਜਿਹੜੀ ਹੈ ਥਾਂ ਤੇ ਆ ਜਾਂਦੇ ਨੇ, ਕਿਉਂਕਿ ਗੁਰੂ ਸਾਹਿਬਾਨ ਆਪਣੇ ਆਪ ਨੂੰ ਉਹ ਵਹੀਕਲ ਕਹਿੰਦੇ ਨੇ। ਹਾਂ, ਆਪੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜੀਓ। ਤੇ ਜਦੋਂ ਕਿ ਵੀ ਮੇਰਾ ਕੁਛ ਨਹੀਂ ਹੈ, ਮੈਂ ਹੁਕਮ ਦੇ ਵਿੱਚ ਕਹਿ ਰਿਹਾ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਕਿ ਮੈਂ ਇਸ ਜਿਹੜੀ ਸੱਚ ਹਕੀਕਤ ਬਿਆਨ ਕਰ ਰਿਹਾ ਕਿ ਧੁਰੋਂ ਆਈ ਬਾਣੀ ਹੈ। ਹਾਂ, ਆਪੋ ਬੋਲਣਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜੀ। ਉਹ ਹੁਕਮ ਦੇ ਵਿੱਚ ਆਇਆ
ਔਰ ਇਹੀ ਫਰਮਾਨ ਆਦੇਸ਼ ਤੀਸਰੇ ਪਾਤਸ਼ਾਹ ਦੀ ਬਾਣੀ 'ਚ ਅਸੀਂ ਰਿਪੀਟਡਲੀ ਇੱਕ ਨਵਾਂ ਲਫ਼ਜ਼ ਦੇਖਦੇ ਹਾਂ ਜਿਹਦੇ 'ਚ ਕਿ ਕੱਚੀ ਬਾਣੀ ਤੇ ਸੱਚੀ ਬਾਣੀ ਇਹਦਾ ਜ਼ਿਕਰ ਹੈ, ਕਿਉਂਕਿ ਉਦੋਂ ਤੱਕ ਇਸ ਕਿਸਮ ਦੇ ਰਲੇਵੇਂ ਬਾਣੀ ਦੇ ਵਿੱਚ ਵੀ ਹੋਣੇ ਸ਼ੁਰੂ ਹੋ ਗਏ ਸੀ। ਅੱਜ ਵੀ ਤੁਸੀਂ ਕਈ ਵਾਰ ਅਸੀਂ ਇਹ ਰਿਅਲਾਈਜ਼ ਨਹੀਂ ਕਰਦੇ, ਤੁਸੀਂ ਟਰੱਕਾਂ ਦੇ ਉੱਤੇ ਜਾਂ ਟੈਂਪੂਆਂ ਤੇ ਜਾਂ ਹੋਰ ਅਦਾਰਿਆਂ ਦੇ ਉੱਤੇ ਜਿਹੜੇ ਕੁਝ ਲਿਖੇ ਬੋਲ ਦੇਖੋਗੇ, ਲੱਗਦਾ ਹੈ ਕਿ ਭਾਈ ਬਾਣੀ ਹੈ ਜਿਵੇਂ। ਔਰ ਉਸ ਪੀਰੀਅਡ ਤੋਂ ਹੀ ਇਸ ਦਾ ਚੱਲਣ ਜ਼ਰੂਰ ਸ਼ੁਰੂ ਹੋ ਗਿਆ ਹੋਵੇਗਾ, ਕਿਉਂਕਿ ਗੁਰੂ ਅਮਰਦਾਸ ਜੀ ਨੇ ਬਾਰ-ਬਾਰ ਸੱਚੀ ਬਾਣੀ ਦਾ ਜ਼ਿਕਰ ਕੀਤਾ ਹੈ। ਹੁਣ ਅੱਜ ਵੀ ਅਸੀਂ ਦੇਖਦੇ ਹਾਂ, ਨਾਨਕ ਨੀਵਾਂ ਜੋ ਚੱਲੇ ਲਗੇ ਨਾ ਤਾਤੀ ਵਾਓ, ਹੁਣ ਇਹ ਗੁਰਬਾਣੀ ਨਹੀਂ ਹੈ। ਜਾਂ ਅਸੀਂ ਦੇਖਦੇ ਹਾਂ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਹੁਣ ਇਹ ਸਾਰੇ ਉਹ ਲਫ਼ਜ਼ ਨੇ, ਕੁਝ ਜਨਮ ਸਾਖੀਆਂ ਚੋਂ ਆਏ, ਕੁਝ ਲੋਕਾਂ ਦੇ ਵਿੱਚ ਆਏ, ਕੁਝ ਜਿਹੜੇ ਨੇ ਉਹ ਉਸ ਕਿਸਮ ਦੇ ਪ੍ਰਚਲਿਤ ਹੋ ਗਏ ਜਿਹਦਾ ਜੀ ਕੀਤਾ। ਇਹੀ ਕਾਰਨ ਸੀ ਕਿ ਗੁਰੂ ਅਮਰਦਾਸ ਜੀ ਨੇ ਬੜੇ ਮਜ਼ਬੂਤ ਲਫ਼ਜ਼ਾਂ ਦੇ ਵਿੱਚ ਇਹ ਕਿਹਾ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰੋਹਾ ਰੰਗ, ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ। ਇਹ ਸੱਚੀ ਬਾਣੀ। ਫਿਰ ਇਸ ਨੂੰ ਫਰਦਰ ਜਿਹੜਾ ਉਹ ਡਿਫਰੈਂਸ਼ੀਏਟ ਕੀਤਾ ਕਿ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹੁਣ ਇਹ ਬਾਰ-ਬਾਰ ਸੱਚ ਤੇ ਕੱਚ ਦਾ ਨਿਤਾਰਾ, ਉਦੋਂ ਤਾਂ ਇਸ ਕਿਸਮ ਦਾ ਜਿਹੜਾ ਉਹ ਵਰਤਾਰਾ ਸ਼ੁਰੂ ਹੋ ਗਿਆ ਹੋਏਗਾ। ਔਰ ਪੰਜਵੇਂ ਪਾਤਸ਼ਾਹ ਤੱਕ ਪਹੁੰਚਦੇ ਹਾਂ, ਜੇ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਆਦ ਗ੍ਰੰਥ ਆਦ ਬੀੜ ਦਾ ਸੰਕਲਨ ਕੀਤਾ ਜਾਂਦਾ ਹੈ ਤੇ ਉਸ ਦੇ ਸਾਡੇ ਕੋਲ ਫਿਰ ਸਬੂਤ ਨੇ ਕਿ ਕਿਵੇਂ ਪ੍ਰਿਥੀਆ ਗੁਰੂ ਅਰਜਨ ਸਾਹਿਬ ਦਾ ਵੱਡਾ ਭਰਾ, ਜਿਨ੍ਹਾਂ ਲਈ ਲਫ਼ਜ਼ ਮੀਣਾ ਇਸਤੇਮਾਲ ਕੀਤਾ ਭਾਈ ਗੁਰਦਾਸ ਜੀ ਨੇ, ਔਰ ਮੀਣੇ ਦੀ ਵਾਰ ਇਸ ਦੇ ਉੱਤੇ ਉਹਨਾਂ ਨੇ ਲਿਖੀ। ਉਸ ਦਾ ਪੁੱਤਰ ਮਿਹਰਬਾਨ ਜਿਹੜਾ ਟੈਲੈਂਟਡ ਸੀ, ਪੋਇਟਰੀ ਵੀ ਲਿਖਦਾ ਸੀ, ਉਸ ਨੇ ਜਿਹੜੀ ਅੱਜ ਵੀ ਜਦੋਂ ਅਸੀਂ ਜਨਮ ਸਾਖੀਆਂ ਦਾ ਵੇਰਵਾ ਦੇਖਦੇ ਤਾਂ ਇੱਕ ਮਿਹਰਬਾਨ ਵਾਲੀ ਜਨਮ ਸਾਖੀ ਇਸ ਦਾ ਹਵਾਲਾ ਮਿਲਦਾ ਹੈ। ਜ਼ਾਹਰ ਹੈ ਉਹ ਪ੍ਰਿਥੀ ਦੀ ਔਲਾਦ ਨੇ ਹੀ ਮਿਹਰਬਾਨ ਨੇ ਲਿਖਿਆ। ਔਰ ਇਸ ਕਿਸਮ ਦਾ ਹੋਰ ਵੀ ਐਸਾ ਕੁਝ ਚਲਨ ਦੇ ਵਿੱਚ ਆ ਗਿਆ ਸੀ ਕਿ ਗੁਰੂ ਅਰਜਨ ਸਾਹਿਬ ਨੇ ਫਿਰ ਸੱਚ ਤੇ ਕੱਚ ਦਾ ਨਿਤਾਰਾ ਕਰਦੇ ਗੁਰੂ ਨਾਨਕ ਸਾਹਿਬ ਦੀ ਬਾਣੀ, ਔਰ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਜਿਹੜੀ ਬਾਣੀ ਸੈਂਚੀਆਂ ਦੇ ਰੂਪ ਵਿੱਚ ਉਹਨਾਂ ਤੱਕ ਪਹੁੰਚੀ ਸੀ। ਜ਼ਾਹਰ ਹੈ ਕਿ ਗੁਰਗੱਦੀ ਦੇਣ ਦਾ ਮਤਲਬ ਬਹੁਤ ਵਾਰ ਜਿਵੇਂ ਸਾਡੇ ਕਥਾਵਾਚਕ ਜਾਂ ਪੁਰਾਤਨ ਜਿਹੜੇ ਵਿਆਖਿਆਕਾਰ ਸੀ, ਉਹ ਤੇ 5 ਪੈਸੇ ਨਾਰੀਅਲ ਟਿੱਕਾ ਲਾਣਾ ਉਸ ਨਾਲ ਹੀ ਜੋੜ ਕੇ ਦੇਖਦੇ ਸੀ, ਜੋ ਵੀ ਉਸ ਵੇਲੇ ਦੀ ਰਸਮ ਰਿਚੁਅਲ ਤਾਂ ਜੋ ਹੋਇਆ ਹੋਏਗਾ। ਲੇਕਿਨ ਗੁਰਬਾਣੀ ਦੀਆਂ ਸੈਂਚੀਆਂ, ਪੋਥੀਆਂ, ਰਚਨਾਵਾਂ ਜਿਹੜੇ ਵੀ ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਨੇ ਜਦੋਂ ਭਾਈ ਲਹਿਣਾ ਜੀ ਨੂੰ ਗੁਰਗੱਦੀ ਦਿੱਤੀ, ਤੇ ਗੁਰਗੱਦੀ ਦਾ ਮਤਲਬ ਸੀ ਕਿ ਬਾਣੀ ਆਪਣੀ ਉਹਨਾਂ ਨੇ 63 ਸ਼ਲੋਕ ਉਹਨਾਂ ਦੇ ਨੇ ਉਹ ਲਿਖ ਕੇ ਅੱਗੋਂ ਗੁਰੂ ਅਮਰਦਾਸ ਜੀ ਨੂੰ ਦਿੱਤੀ। ਗੁਰੂ ਅਮਰਦਾਸ ਜੀ ਨੇ ਆਲਮੋਸਟ ਸਾਰੇ ਹੀ ਰਾਗਾਂ ਦੇ ਵਿੱਚ ਜਿਹੜੇ ਗੁਰੂ ਨਾਨਕ ਸਾਹਿਬ ਨੇ ਵਰਤੇ ਉਹਨਾਂ ਦੇ ਵਿੱਚ ਬਾਣੀ ਰਚੀ, ਔਰ ਉਹ ਗੁਰੂ ਰਾਮਦਾਸ ਜੀ ਨੂੰ ਦਿੱਤੀ। ਫਿਰ ਅਸੀਂ ਗੁਰੂ ਰਾਮਦਾਸ ਜੀ ਦਾ ਦੇਖਦੇ ਹਾਂ ਕਿ ਉਹਨਾਂ ਨੇ ਕਿਵੇਂ ਬਾਣੀ ਰਚੀ, ਲਗਭਗ 9 ਸਾਲ ਦਾ ਪੀਰੀਅਡ। ਔਰ ਇਹ ਵੀ ਇੱਕ ਗੱਲ ਦਾ ਧਿਆਨ ਰਹੇ ਕਿ ਬਾਣੀ ਉਹੀ ਪ੍ਰਮਾਣਿਕ ਸੀ ਜਿਹੜੀ ਗੁਰੂ ਸਾਹਿਬਾਨ ਨੇ ਜਦੋਂ ਉਹਨਾਂ ਨੂੰ ਗੁਰਗੱਦੀ ਮਿਲੀ ਉਦੋਂ ਰਚੀ ਗਈ। ਔਰ ਗੁਰੂ ਅਰਜਨ ਸਾਹਿਬ ਨੇ ਤਾਂ ਆਲਮੋਸਟ ਅੱਧਾ ਗੁਰੂ ਗ੍ਰੰਥ ਸਾਹਿਬ ਜੇ ਅਸੀਂ ਕਹੀਏ ਰਫਲੀ, ਤੇ ਉਹ ਗੁਰੂ ਅਰਜਨ ਸਾਹਿਬ ਨੇ ਰਚੇ। ਔਰ ਗੁਰੂ ਅਰਜਨ ਸਾਹਿਬ ਨੇ ਹੀ ਫਾਈਨਲ ਆਦ ਬੀੜ ਜਿਸ ਨੂੰ ਅਸੀਂ ਕਹਿੰਦੇ ਹਾਂ, ਉਸ ਦਾ ਪਹਿਲਾ ਪ੍ਰਕਾਸ਼ 1 ਸਤੰਬਰ 1604 ਨੂੰ ਹਰਮੰਦਰ ਸਾਹਿਬ ਦੇ ਅੰਦਰ ਕੀਤਾ। ਔਰ ਫਿਰ ਸਾਡੀ ਰਵਾਇਤ, ਸਾਡਾ ਇਤਿਹਾਸ ਦੱਸਦਾ, ਕਿਉਂਕਿ ਉਸ ਤੋਂ ਬਾਅਦ 6ਵੇਂ ਪਾਤਸ਼ਾਹ, 7ਵੇਂ ਪਾਤਸ਼ਾਹ, 8ਵੇਂ ਪਾਤਸ਼ਾਹ ਨੇ ਬਾਣੀ ਨਹੀਂ ਰਚੀ। ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਨੇ ਜਿਹੜਾ ਉਹ ਬਾਣੀ ਰਚੀ, ਔਰ ਇੱਕ ਨਵਾਂ ਰਾਗ ਜਿਹੜਾ ਪਹਿਲੇ ਗੁਰੂ ਸਾਹਿਬਾਨ ਨੇ ਨਹੀਂ ਸੀ ਇਸਤੇਮਾਲ ਕੀਤਾ, ਉਸ ਦੇ ਵਿੱਚ ਵੀ ਜੈਜਾਵੰਤੀ ਰਾਗ। ਔਰ ਫਿਰ ਸਾਡਾ ਇਤਿਹਾਸ ਸਾਨੂੰ ਦੱਸਦਾ ਕਿ 10ਵੇਂ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਔਰ ਸਾਰਾ ਉਹਨਾਂ ਦਾ ਉਹ ਸੱਚ, ਹੱਕ, ਇਨਸਾਫ ਦਾ ਸਫ਼ਰ, ਔਰ ਅਖੀਰ ਲਗਭਗ 9 ਮਹੀਨੇ ਉਹ ਸਾਬੋ ਕੀ ਤਲਵੰਡੀ, ਜਿਸ ਨੂੰ ਦਮਦਮਾ ਸਾਹਿਬ ਦਾ ਨਾਂ ਦਿੱਤਾ ਗਿਆ, ਔਰ ਇਹ
ਦਮਦਮਾ ਸਾਹਿਬ ਦੇ ਨਾਂ ਦੇ ਗੁਰਦੁਆਰੇ 6ਵੇਂ ਪਾਤਸ਼ਾਹ ਨਾਲ ਔਰ 10ਵੇਂ ਪਾਤਸ਼ਾਹ ਨਾਲ ਜੁੜੇ ਹੋਏ ਜ਼ਿਆਦਾ ਮਿਲਦੇ ਨੇ ਜੀ। ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਵੀ ਜਦੋਂ ਤੁਸੀਂ ਕਮਰ ਕੱਸਾ ਕਰਕੇ ਨਿਕਲਦੇ ਹੋ ਔਰ ਫਿਰ ਜਦੋਂ ਤੁਸੀਂ ਕਮਰ ਕੱਸਾ ਖੋਲਦੇ ਹੋ, ਜਿਹੜਾ ਰੈਸਟਿੰਗ ਪਲੇਸ ਹੈ, ਦਮ ਲਿਆ ਜਾਂ ਸਾਹ ਲੈਣਾ, ਇਹ ਦਮਦਮਾ ਇਸ ਲਫ਼ਜ਼ ਚੋਂ ਹੀ ਨਿਕਲਿਆ। ਸੋ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਬਣਦਾ, ਜਿੱਥੇ 10ਵੇਂ ਪਾਤਸ਼ਾਹ ਫਿਰ 8-9 ਮਹੀਨੇ ਰਹਿ ਕੇ, ਜਿਵੇਂ ਪਹਿਲੀ ਆਦ ਬੀੜ ਗੁਰੂ ਅਰਜਨ ਸਾਹਿਬ ਨੇ ਭਾਈ ਗੁਰਦਾਸ ਜੀ ਤੋਂ ਲਿਖਵਾਈ, ਅੰਗਰੇਜ਼ੀ ਚ ਲਫ਼ਜ਼ ਅਸੀਂ ਸਕ੍ਰਾਈਬ ਕਹਿੰਦੇ ਆ, ਪੰਜਾਬੀ ਚ ਲਿਖਾਰੀ ਕਵਾਂਗੇ। ਇਸੇ ਤਰ੍ਹਾਂ ਫਿਰ 10ਵੇਂ ਪਾਤਸ਼ਾਹ ਨੇ, ਜਿਸ ਨੂੰ ਅਸੀਂ ਦਮਦਮੀ ਬੀੜ ਕਹਿੰਦੇ ਆ, ਉਹ ਦਮਦਮਾ ਸਾਹਿਬ ਦੇ ਮੁਕਾਮ ਤੇ ਭਾਈ ਮਨੀ ਸਿੰਘ ਜੀ ਨੇ ਉਹ ਲਿਖੀ। ਔਰ ਜਿਹੜੀ ਬਾਣੀ ਗੁਰੂ ਅਰਜਨ ਸਾਹਿਬ ਨੇ ਆਦ ਬੀੜ ਦੇ ਅੰਦਰ ਸੰਕਲਿਤ ਕੀਤੀ ਸੀ, ਉਸ ਦੇ ਵਿੱਚ ਉਹਨਾਂ ਨੇ ਜਿਹੜੇ ਰਾਗਾਂ ਦਾ ਕ੍ਰਮ ਸੀ ਉਹਦੇ ਚ ਉਵੇਂ ਹੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਜਿਹੜੀ ਹੈ ਐਡ ਕੀਤੀ, ਪਲੱਸ ਰਾਗ ਜੈਜਾਵੰਤੀ ਐਡ ਕੀਤਾ। ਔਰ ਇਹ ਦਮਦਮੀ ਬੀੜ ਹੀ ਹੈ ਜਿਸ ਨੂੰ ਜਦੋਂ ਅਸੀਂ ਗੁਰਗੱਦੀ ਦੇਣ ਦੀ ਗੱਲ ਗੁਰੂ ਗ੍ਰੰਥ ਸਾਹਿਬ ਨੂੰ ਕਰਦੇ ਹਾਂ, ਤੇ ਦਮਦਮੀ ਬੀੜ ਨੂੰ 1708 ਦੇ ਵਿੱਚ ਜੋਤੀ ਜੋਤ ਸਮਾਣ ਤੋਂ ਪਹਿਲਾਂ ਗੁਰੂ ਪਾਤਸ਼ਾਹ ਨੇ, 10ਵੇਂ ਪਾਤਸ਼ਾਹ ਨੇ ਗੁਰਗੱਦੀ ਦਿੱਤੀ। ਔਰ ਗੁਰੂ ਗ੍ਰੰਥ ਔਰ ਗੁਰੂ ਪੰਥ ਦਾ ਇਹ ਸੰਕਲਪ ਜਿਹੜਾ ਮੁਕੰਮਲ ਤੌਰ ਦੇ ਉੱਤੇ ਜਿਹੜੀ ਆਈਡੀਓਲੋਜੀ ਗੁਰੂ ਨਾਨਕ ਸਾਹਿਬ ਨੇ ਰਾਜ ਤੇ ਜੋਗ ਦੀ ਦਿੱਤੀ ਸੀ, ਟੁਗੈਦਰਨੈਸ। ਔਰ ਇਹ ਵੀ ਇੱਕ ਬੜੀ ਦਿਲਚਸਪ ਗੱਲ ਹੈ ਕਿ ਜਦੋਂ ਅਸੀਂ 6ਵੇਂ ਪਾਤਸ਼ਾਹ ਦੇ ਵੱਲੋਂ ਮੀਰੀ ਪੀਰੀ ਦੇ ਉਸ ਸੁਮੇਲ ਦੀ ਗੱਲ ਕਰਦੇ ਤੇ ਇਹ ਇਹਨਾਂ ਲਫ਼ਜ਼ਾਂ ਦੀ ਇੱਕ ਅਹਿਮੀਅਤ ਹੈ, ਕਿਉਂਕਿ ਜਦੋਂ ਅਸੀਂ ਭਾਈ ਨੱਥੇ ਤੇ ਅਬਦੁੱਲੇ ਦੀ ਜਿਹੜੀ ਵਾਰ ਜਿਹੜੀ ਉਹਨਾਂ ਨੇ ਅਕਾਲ ਤਖਤ ਤੇ ਪੜ੍ਹੀ, ਔਰ ਮੈਂ ਵੀ ਅਕਸਰ ਸੋਚਦਾ ਸੀ ਕਿ ਤਲਵਾਰਾਂ ਪਹਿਨੀਆਂ ਜਾਂਦੀਆਂ ਨੇ, ਧਾਰਨ ਕੀਤੀਆਂ ਜਾਂਦੀਆਂ। ਭਾਈ ਨੱਥੇ ਤੇ ਅਬਦੁੱਲੇ ਨੇ ਜਿਹੜੇ ਅਲਫਾਜ਼ ਇਸਤੇਮਾਲ ਕੀਤੇ ਕਿ ਉਸ ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਔਰ ਲੇਟਲੀ ਮੈਨੂੰ ਇਸ ਗੱਲ ਦੀ ਸਮਝ ਆਈ ਕਿ ਇਹ ਮੀਰੀ ਤੇ ਪੀਰੀ ਕਿਉਂਕਿ ਦੋ ਅੱਡ-ਅੱਡ ਕਰੰਟ ਚੱਲ ਰਹੇ ਸੀ। ਗੁਰਮਤ ਨੇ ਰਾਜਯੋਗ ਦਾ ਕਨਸੈਪਟ ਗੁਰੂ ਨਾਨਕ ਸਾਹਿਬ ਨੇ ਦਿੱਤਾ, ਔਰ 6ਵੇਂ ਪਾਤਸ਼ਾਹ ਤੱਕ ਪਹੁੰਚਦੇ ਆ ਗੁਰੂ ਨਾਨਕ ਦੇ ਘਰ 'ਚ ਮੀਰੀ ਤੇ ਪੀਰੀ ਹਮੇਸ਼ਾ ਲਈ ਬੰਨੀਆਂ ਗਈਆਂ। ਇਸ ਲਈ ਉਹ ਦੋ ਤਲਵਾਰਾਂ ਪਹਿਨੀਆਂ ਨਹੀਂ ਨੇ, ਉਸ ਦੋ ਤਲਵਾਰੀ ਬੱਧੀਆਂ, ਇੱਕ ਕਿ ਮੀਰੀ ਤੇ ਪੀਰੀ ਨੂੰ ਬੰਨ ਦਿੱਤਾ ਹੈ ਕਿ ਜਿਹੜਾ ਪੀਰ ਹੈ ਉਸ ਦੇ ਵਿੱਚ ਮੀਰ ਸੋਵਰਨਿਟੀ ਦਾ ਕਨਸੈਪਟ ਉਸ ਦੇ ਨਾਲ ਜੁੜਿਆ ਹੋਏਗਾ, ਤੇ ਜਿਹੜਾ ਸੋਵਰਨ ਮੀਰ ਹੈ ਸਿੱਖੀ ਦੇ ਅੰਦਰ ਉਹ ਅਗਵਾਈ ਧਰਮ ਤੋਂ ਲਏਗਾ। ਇਸ ਲਈ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਦੀ ਹੀ ਨੁਮਾਇੰਦਗੀ ਅੱਜ ਜਦੋਂ ਅਸੀਂ ਝੰਡਾ ਬੁੰਗਾ ਮੁਕਾਮ ਦੇ ਉੱਤੇ ਅਕਾਲ ਤਖਤ ਸਾਹਿਬ ਔਰ ਹਰਿਮੰਦਰ ਸਾਹਿਬ ਦੇ ਵਿਚਾਲੇ ਦੋ ਨਿਸ਼ਾਨ ਸਾਹਿਬ ਦੇਖਦੇ ਹਾਂ ਤੇ ਉਹਨਾਂ ਨੂੰ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਕਿਹਾ ਜਾਂਦਾ ਹੈ। ਔਰ ਕਿਉਂਕਿ ਉਹ ਦੋਵੇਂ ਨਿਸ਼ਾਨ ਸਾਹਿਬ ਅੱਡ-ਅੱਡ ਨੇ, ਲੇਕਿਨ ਵਿਚਕਾਰ ਉਸ ਨੂੰ ਇੱਕ ਜਿਹੜਾ ਕ੍ਰਾਸ ਹੈ ਉਸ ਨੂੰ ਬੰਨ੍ਹ ਦਿੰਦਾ। ਸੋ ਇਹ ਮੀਰੀ ਤੇ ਪੀਰੀ ਜਿਹੜਾ ਫਿਰ 10ਵੇਂ ਪਾਤਸ਼ਾਹ ਜਦੋਂ ਖਾਲਸਾ ਰੂਪ 1699 ਚ ਪੰਜ ਕਕਾਰੀ ਰੂਪ ਚ ਖਾਲਸਾ ਪੰਥ ਪ੍ਰਗਟ ਕਰਦੇ ਨੇ, ਤੇ ਫਿਰ ਉਸ ਦੇ ਗਾਤਰੇ ਸਦੀਵੀ ਕਿਰਪਾਨ ਜਿਹੜੀ ਮੀਰੀ ਦੀ ਨਿਸ਼ਾਨੀ ਹੈ ਉਸ ਦੇ ਸਿਰ ਦੇ ਉੱਤੇ ਕੇਸ ਜਿਹੜੇ ਪੀਰੀ ਸਪਿਰਿਚੁਅਲਿਟੀ। ਔਰ ਮੈਂ ਜਦੋਂ ਯੂਕਰੇਨੀਅਨ ਡੈਲੀਗੇਸ਼ਨ ਨੂੰ ਬਰੀਫਿੰਗ ਵੀ ਕਰ ਰਿਹਾ ਸੀ ਕਿ 5 ਸਿੱਖੀ ਦੇ ਕਕਾਰ ਤੇ ਬਾਈਬਲ ਦੀ ਇੱਕ ਕਹਾਣੀ ਹੈ ਸੈਮਸਨ ਦੇ ਨਾਲ ਜੁੜੀ ਹੋਈ ਕਿ ਕਿਵੇਂ ਸੈਮਸਨ ਦੀ ਸਾਰੀ ਤਾਕਤ ਉਸ ਦੇ ਵਾਲਾਂ ਦੇ ਵਿੱਚ ਸੀ, ਔਰ ਜਦੋਂ ਉਸ ਨੂੰ ਉਹ ਕਮਜ਼ੋਰ ਵੀ ਕਰਨਾ ਚਾਹੁੰਦੇ ਸੀ ਕਿਉਂਕਿ ਉਸੇ ਦੇ ਥੱਲੇ ਹੀ ਉਹਨਾਂ ਨੇ ਉਸ ਦੇ ਧੋਖੇ ਨਾਲ ਵਾਲ ਕੱਟ ਦਿੱਤੇ ਸੀ। ਔਰ ਜਦੋਂ ਉਸ ਨੂੰ ਕੈਦ ਚ ਪਾਇਆ ਔਰ ਦੂਸਰਾ ਔਰ ਇੱਕ ਪੀਰੀਅਡ ਆਇਆ ਕਿ ਜਦੋਂ ਉਸ ਦੇ ਕੇਸ ਦੁਬਾਰਾ ਗਰੋ ਹੋਏ ਔਰ ਉਹਨੇ ਫਿਰ ਕਿਵੇਂ ਸਾਰੀਆਂ ਬਾਹਾਂ ਇਕੱਠੀਆਂ ਕਰਕੇ ਜਿੱਥੇ ਉਹਨੂੰ ਰੱਖਿਆ ਸੀ ਉਹ ਸਾਰੀ ਦੀ ਸਾਰੀ ਉਹ ਬਿਲਡਿੰਗ ਹੀ ਡੇਗ ਦਿੱਤੀ ਸੀ, ਔਰ ਇਵੇਂ ਜਿਹੜਾ ਵਿਰੋਧੀ ਰਾਜਿਆਂ ਦੇ ਸਾਰਿਆਂ ਨੂੰ ਦਾ ਐਂਡ ਕੀਤਾ ਸੀ। ਤੇ ਉਸ ਨੂੰ ਅਕਸਰ ਸੈਮਸਨ ਸਿੰਡਰਮ ਕਿਹਾ ਜਾਂਦਾ ਹੈ ਕਿ ਜਿਹੜੀ ਤਾਕਤ ਹੈ ਕੇਸਾਂ 'ਚ। ਔਰ ਉਹ ਸਮਾਈਲ ਕਰ ਰਹੇ ਕਿਉਂਕਿ ਕੈਥੋਲਿਕ ਨੇ ਮੰਨਣ ਵਾਲੇ, ਮੈਂ ਕਿਹਾ ਵੀ ਤੁਹਾਡੇ ਤਾਂ ਇੱਕ ਸੈਮਸਨ ਹੋਇਆ ਜਿਹਦੇ ਵਾਲਾਂ ਦੀ ਤਾਕਤ ਦੀ ਕਹਾਣੀ ਹੈ, ਸਾਡੇ ਸਾਰੇ ਹੀ ਸੈਮਸਨ ਨੇ ਕਿਉਂਕਿ ਸਾਡੇ ਲਈ ਸਾਡੇ ਕੇਸ, ਸਾਡੀ ਰੂਹਾਨੀਅਤ, ਸਾਡੀ ਤਾਕਤ ਔਰ ਇਹ ਇੱਕ ਇੱਕ ਕੇਸ ਔਰ ਨੂੰ ਕਾਇਮ ਰੱਖਣ ਦੇ ਲਈ ਅਖੀਰਲੇ ਸਵਾਸ ਤੱਕ ਅਸੀਂ ਇਹਨਾਂ 3 ਸਦੀਆਂ ਦੇ ਵਿੱਚ ਬਹੁਤ ਸਿਰਾਂ ਦੇ ਮੁੱਲ ਤਾਰੇ ਹੋਏ ਨੇ, ਕਿਉਂਕਿ ਸਾਡੇ ਲਈ ਸਾਡੀ ਇਹ ਰੂਹਾਨੀਅਤ ਦਾ ਉਹ ਦਰਿਆ ਹੈ ਜਿੱਥੇ
ਗੁਰੂ ਦੇ 5 ਚੁਲੇ ਜਦੋਂ ਕੇਸਾਂ ਦੇ ਵਿੱਚ ਪੈਂਦੇ ਨੇ ਤੇ ਇਹ ਫਿਰ ਵਾਲ ਨਹੀਂ ਨੇ, ਕੇਸ ਨੇ। ਅੰਮ੍ਰਿਤ ਦੇ 5 ਚੁਲੇ ਜਿਹੜੇ ਨੇ ਉਹ ਮੂੰਹ ਰਾਹੀਂ ਜਿਹੜੇ ਦਿੱਤੇ ਜਾਂਦੇ ਨੇ। 5 ਜਿਹੜਾ ਜ਼ਾਹਰ ਹੈ ਕਿ ਅੰਮ੍ਰਿਤ ਛਕਣਾ ਉਹਨੂੰ ਅਸੀਂ ਕਹਿੰਦੇ ਹਾਂ। 5 ਚੁਲੇ ਜਿਹੜੇ ਨੇ ਉਹ ਕੇਸਾਂ ਦੇ ਵਿੱਚ ਔਰ 5 ਅੱਖਾਂ ਦੇ ਉੱਤੇ। ਸੋ ਜ਼ਾਹਰ ਹੈ ਵੀ ਸਾਡੇ ਲਈ ਇਹ ਰੂਹਾਨੀਅਤ ਔਰ ਗਾਤਰੇ ਪਈ ਕਿਰਪਾਨ, ਕਿਰਪਾ ਤੇ ਆਨ, ਇਹ 2 ਲਫ਼ਜ਼ ਜਿਹੜੇ ਕਿ ਹਮੇਸ਼ਾ ਸਾਨੂੰ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਉਸ 2 ਤਲਵਾਰੀ ਬੱਧੀਆਂ ਜਾਂ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਦ ਦੇ, ਜਾਂ ਪੱਟਾ ਨੇ ਜਦੋਂ ਗੁਰੂ ਨਾਨਕ ਸਾਹਿਬ ਪ੍ਰਤੀ ਫਰਮਾਇਆ ਰਾਜ ਜੋਗ ਜਿਨ ਮਾਣਿਓ। ਸੋ ਕਿਉਂਕਿ ਜਦੋਂ ਮੈਂ ਗਰੇਵਾਲ ਸਾਹਿਬ ਦੀ ਸਪਾਂਸਰਸ਼ਿਪ ਦੀ ਗੱਲ ਕਰਦਾ ਤੇ ਮੇਰਾ ਦਿਲ ਕਰਦਾ ਹੁੰਦਾ ਹੈ ਕਿ ਵੀ ਮੈਂ ਜਿਹੜਾ ਮੂਲ ਕਨਸੈਪਟ ਹੈ, ਕਿਉਂਕਿ ਉਹਨਾਂ ਨੂੰ ਵੀ ਬਿਲਕੁਲ ਠੀਕ ਇਹ ਚੈਲੰਜ ਲੱਗਦਾ ਹੈ ਕਿ ਆ ਜਿਹੜਾ ਗੁਰੂ ਡੰਮ ਹੈ, ਔਰ ਜਿਵੇਂ ਹਕੂਮਤਾਂ ਨੇ ਉਹ ਰਾਧਾ ਸਵਾਮੀ, ਨਰਕਧਾਰੀ, ਸੌਦਾ ਸਾਧ, ਆ ਪੈਰੋਲ ਦਾ ਤੁਸੀਂ ਦੇਖੋ ਡਰਾਮੇਬਾਜ਼ੀ, ਔਰ ਕਿਵੇਂ ਸਿਆਸੀ ਵੋਟਾਂ ਲਈ ਹੁਣ ਮੋਦੀ ਜਿਹੜਾ ਉਹ ਚੇਚਾ ਰਾਧਾ ਸਵਾਮੀਆਂ ਨੂੰ ਮਿਲਣ ਜਾਂਦਾ ਹੈ, ਔਰ ਇਹ ਬਾਬਾ ਡੰਮ, ਸਾਧ ਡੰਮ, ਔਰ ਕਿਵੇਂ ਈਵਨ ਇਹ ਪੂਰਾ ਸੰਤ ਸਮਾਜ ਬਣਾ ਕੇ ਸਿੱਖਾਂ ਦੇ ਗਲ 'ਚ ਮਰਿਆ ਸੱਪ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਸਾਡੇ ਗੁਰੂ ਨੇ ਖਾਲਸਾ ਸਾਜਿਆ, ਸਾਡਾ ਸਿੱਖ ਸਮਾਜ ਤਾਂ ਅਸੀਂ ਕਹਿ ਸਕਦੇ ਹਾਂ ਬਤੌਰੇ ਸਿੱਖ। ਇਹ ਕਿਹੜੇ ਜਿਹੜੇ ਨੇ ਵਿੱਚੋਂ ਸਮਾਜ ਨਿਕਲ ਆਇਆ ਕਿ ਭਾਈ ਇਹ ਕੋਈ ਇਹਨਾਂ ਦੀ ਫਸਲ ਹੈ ਜਿਹੜੀ ਉਹ ਨਿਕਲਦੀ ਹੈ ਜਿਹਦਾ ਤੁਸੀਂ ਕੋਈ ਨਾਂ ਦੇਣਾ। ਸੋ ਇਹ ਸਾਰਾ ਕਿਉਂਕਿ ਹਕੂਮਤ ਜਿਹੜੀ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ, ਔਰ ਗ੍ਰੰਥ ਔਰ ਪੰਥ, ਤਾਕਤ ਪੰਥ ਦੀ ਗ੍ਰੰਥ ਚੋਂ ਨਿਕਲਦੀ ਹੈ। ਔਰ ਜਦੋਂ ਤੱਕ ਅਸੀਂ, ਗ੍ਰੰਥ ਦਾ ਮਤਲਬ ਗੁਰਬਾਣੀ ਹੈ, ਜਦੋਂ ਤੱਕ ਅਸੀਂ ਬਾਣੀ ਦੇ ਨਾਲ ਜੁੜੇ ਹੋਏ ਹਾਂ ਉਦੋਂ ਹੀ ਸਾਡੇ ਅੰਦਰ ਨਾਨਕ ਨਾਮ ਮਿਲਿਆ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਨ ਵੀ ਔਰ ਮਨ ਵੀ, ਜਦੋਂ ਤੱਕ ਬਾਣੀ ਦਾ ਸਹਾਰਾ ਹੈ, ਬਾਣੀ ਦਾ ਆਸਰਾ ਹੈ, ਸਾਡਾ ਤਨ ਵੀ ਮੌਲਿਆ ਹੈ, ਸਾਡਾ ਮਨ ਵੀ ਮੌਲਦਾ ਹੈ। ਤੇ ਜਦੋਂ ਅਸੀਂ ਇਸ ਤੋਂ ਟੁੱਟ ਜਾਂਦੇ ਹਾਂ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾ, ਇਹ ਉਸ ਚੋਂ ਸਾਡੀ ਜ਼ਿੰਦਗੀ ਨਿਕਲਦੀ ਹੈ। ਤੇ ਜਦੋਂ ਉੱਥੋਂ ਹੀ ਟੁੱਟ ਜਾਾਂਗੇ ਫਿਰ ਆਖਾਂ ਜੀਵਾਂ ਵਿਸਰੈ ਮਰ ਜਾਓ। ਇਸ ਤੋਂ ਟੁੱਟਣਾ, ਗੁਰੂ ਡੰਮ ਔਰ ਦੂਸਰੇ ਦੇ ਪਾਸੇ ਜਾਣਾ, ਇਹ ਰੂਹਾਨੀ ਮੌਤ ਵੀ ਹੈ। ਤੇ ਸਿੱਖ ਦੀ ਤਾਕਤ ਹੀ ਰੂਹਾਨੀਅਤ ਚੋਂ ਨਿਕਲਦੀ ਹੈ। ਸਾਡੇ ਜੇ ਰੂਹਾਨੀ ਤੌਰ ਦੇ ਉੱਤੇ ਅਸੀਂ ਅੰਦਰੋਂ ਨਹੀਂ ਜੁੜੇ ਹੋਏ ਗੁਰੂ ਦੇ ਨਾਲ, ਔਰ ਇਹੀ ਜਦੋਂ ਅਸੀਂ ਹਮੇਸ਼ਾ ਇਹ ਦੇਖਦੇ ਹਾਂ ਕਿ ਭਾਈ ਜਦੋਂ ਸ਼ਹਾਦਤਾਂ ਵੀ ਹੁੰਦੀਆਂ ਨੇ, ਗੁਰੂ ਸਾਹਿਬਾਨ ਦੀ ਆਪਣੀ ਸ਼ਹਾਦਤ ਹੁੰਦੀ ਹੈ, ਆਪ ਉਹ ਬਾਣੀ ਉਹਨਾਂ ਚੋਂ ਨਿਕਲਦੀ ਹੈ। ਪਰ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਆਉਣ ਵਾਲਾ 24 ਨਵੰਬਰ ਦਾ ਉਹਨਾਂ ਦਾ ਸ਼ਹੀਦੀ ਦਿਨ ਹੈ, ਔਰ ਜਲਾਦ ਤਿਆਰ ਖੜਾ ਤਲਵਾਰ ਲੈ ਕੇ, ਖੂਹ 'ਚ ਇਸ਼ਨਾਨ ਸਵੇਰੇ ਕੀਤਾ ਉਹਨਾਂ ਨੇ ਜਿਹੜਾ ਸੀਸਗੰਜ ਦੇ ਨਾਲ ਲੱਗਦਾ, ਔਰ ਉਹਨਾਂ ਨੇ ਜਪਜੀ ਦਾ ਪਾਠ ਅਸੀਂ ਦੇਖਦੇ ਹਾਂ ਕਿ ਵੀ, ਔਰ ਮੈਂ ਕਈ ਵਾਰ ਸੋਚਦਾ ਕਿ ਗੁਰੂ ਸਾਹਿਬਾਨ ਤੇ ਖੁਦ ਬਾਣੀ ਦੇਣ ਵਾਲੇ ਨੇ। ਇਹ ਸਾਨੂੰ ਉਹਨਾਂ ਨੇ ਜਾਚ ਸਿਖਾਈ ਹੈ ਕਿ ਅਖੀਰਲੇ ਪਲ, ਅਖੀਰਲੇ ਸਾਹ ਤੱਕ ਇਹ ਜੇ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਤੇ ਬਾਣੀ ਸਾਡੇ ਜੀਵਨ ਦੇ ਹਰ ਪਲ ਦਾ ਸਾਡਾ ਸਹਾਰਾ ਹੈ ਅਖੀਰਲੇ ਸਾਹ ਤੱਕ। ਔਰ ਇਹੀ ਅਸੀਂ ਦੇਖਦੇ ਹਾਂ ਕਿ ਜੇ ਭਾਈ ਮਤੀ ਦਾਸ, ਉਹਨਾਂ ਦੇ ਤਨ ਦੇ ਉੱਤੇ ਜਿਹੜਾ ਆਰਾ ਫੇਰ ਕੇ 2 ਫਾੜ ਕੀਤਾ ਜਾਂਦਾ ਹੈ, ਤੇ ਜਦੋਂ ਦੋਨੋਂ ਹੀ ਧੜ ਦੇ ਹਿੱਸੇ ਦੋਵੇਂ ਪਾਸੇ ਡਿੱਗਦੇ ਨੇ, ਤੇ ਅਕਸਰ ਫੇਥ ਦੇ ਨਾਲ ਅਸੀਂ ਕਹਿੰਦੇ ਹਾਂ ਕਿ ਉਹਨਾਂ ਚੋਂ ਵੀ ਆਵਾਜ਼ ਆ ਰਹੀ ਸੀ ਕਿ ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਬਾਣੀ ਦਾ ਪ੍ਰਭਾਵ, ਔਰ ਇਹੀ ਸਾਡੇ ਲਈ ਬਣਦਾ ਵੀ ਹੈ ਕਿ ਅਸੀਂ ਆਪਣੀਆਂ ਜੜ੍ਹਾਂ ਦੇ ਨਾਲ ਜੁੜੀਏ, ਆਪਣੇ ਗੁਰੂ ਦੀ ਬਾਣੀ ਦੇ ਨਾਲ ਜੁੜੀਏ। ਔਰ ਬਾਣੀ ਦੇ ਸਾਹਮਣੇ ਫਿਰ ਕੁਛ ਨਹੀਂ ਹੈ, ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੋ ਗਰੇਵਾਲ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਇਸ ਬਹਾਨੇ ਨਾਲ ਸਾਨੂੰ ਵੀ ਗੁਰੂ ਦੀ ਗੱਲ ਕਹਿਣ ਦਾ, ਕਰਨ ਦਾ ਮੌਕਾ ਬਣ ਜਾਂਦਾ ਹੈ। ਔਰ ਅੱਜ ਅਸੀਂ ਇੱਕ ਵੱਡੇ ਇਨਸਾਨੀ ਸਮਾਜ ਦੀ ਗੱਲ ਕਰਾਂਗੇ, ਆਪਣੀ ਇਸ ਧਰਤੀ ਦੀ ਗੱਲ ਕਰਾਂਗੇ, ਪਲੈਨਟ ਦੀ ਗੱਲ ਕਰਾਂਗੇ, ਜਿਸ ਪਲੈਨਟ ਦੇ ਉੱਤੇ ਅੱਜ 15 ਨਵੰਬਰ ਨੂੰ ਜਿਹੜਾ ਬੀਬੀ ਕੋਈ ਆਇਆ, ਕਿੱਥੇ ਆਇਆ, ਦੁਨੀਆ ਦੇ ਕਿਹੜੇ ਹਿੱਸੇ 'ਚ ਪਤਾ ਨਹੀਂ, ਪਰ ਉਹਨੇ ਅੱਜ ਦੁਨੀਆ ਦੀ ਆਬਾਦੀ 8 ਬਿਲੀਅਨ ਕਰ ਦਿੱਤੀ। ਇਹ ਆਦਮ ਜਾਤ ਦੀ ਹੈ। ਬਾਕੀ ਕਿੰਨੀਆਂ ਫਾਰਮਸ ਆਫ ਲਾਈਫ ਨੇ, ਕਿਵੇਂ ਵਨ ਸੈਲਡ ਪ੍ਰੋਟੋਜ਼ੋਆ ਤੋਂ ਲਾਈਫ ਸ਼ੁਰੂ ਹੋਈ, ਔਰ ਕਿੰਨੇ
ਜਿਹੜੇ ਨੇ ਕਈ ਕੋਟ ਕਿੱਥੇ ਕਿੱਥੇ ਨੇ, ਕਿਸ ਕਿਸ ਫਾਰਮ ਚ ਨੇ, ਕਿੰਨੀਆਂ ਜੂਨ ਲਫ਼ਜ਼ ਫਾਰਮ ਆਫ ਲਾਈਵਸ ਨੂੰ ਹੀ ਕਹਿੰਦੇ ਨੇ ਜੀ, ਔਰ ਡਿਫਰੈਂਟ ਫਾਰਮਸ ਆਫ ਲਾਈਵਸ। ਲੇਕਿਨ ਇਨਸਾਨੀ ਜ਼ਾਤ ਜਿਸ ਦਾ ओरिजिन मजहबा ने अपने अंदाज च बयानिया, आदम और ईव की कहानी है और निकलना खुल्द से आदम खा, सुनते आए हैं लेकिन बड़े बेआबरू होकर तेरे कूचे से हम निकल। कहानी तो उत्थों शुरू हो जाती है भी आदम ते ईव जिन्होंने इस्लाम दे विच बीबी हवा कहा जाता है। आदम जिहड़ा बाबा आदम उस दे नाल जुड़िया है पहला मनुख इस्त्री। ये मजहब दे या फेथ दियां कहानियां ने, हिंदू थॉट ने ब्रह्मा और उस नाल जोड़ के कई कुछ बनाया होया। असी उहदे च नहीं जावांगे, अज असी गल करांगे क्योंकि ये जिहड़ी 8 बिलियन दी फिगर है किसी धर्म गुरु ने नहीं दसी है। ये यूनाइटेड नेशनस दी जिहड़ी इस सारे दे उत्ते गहरी अख रखदे ने कि की चल रहा है। और ये भी असी जानते हैं कि साडे प्लैनेट दा, धरती दा जिहदे लई लफज ग्रह भी है, धरती है, धरती माता भी है, क्योंकि इस सारे दे उत्ते इस दी ये किवें बनदा है, किवें होंदा है, इस दे दियां वक्रियां कहानियां ने। पर एक गल ज़ाहिर है कि इस धरती दे उत्ते जिन्नियां भी फॉर्म ऑफ लाइव्स ने, जिन्नियां भी जूना ने, जिन्ने भी जीव जंतु ने, उन्हां दे विच सब तो वड्डी सरदारी ਜਾਂ ਸਾਰਾ ਕੰਟਰੋਲ ਜਿਸ ਨੇ ਪਾਣੀਆਂ ਦੀ, ਸਮੁੰਦਰਾਂ ਦੇ ਪਾਣੀਆਂ ਦੀ ਦਾ ਥੋ ਪਾਇਆ ਧਰਤੀ ਤੱਕ, ਅਸਮਾਨਾਂ ਦਾ ਥੋ ਪਾਉਂਦੇ ਪਾਉਂਦੇ ਇੱਕ ਗ੍ਰਹਿ ਤੋਂ ਦੂਜੇ ਚੰਦਰਮਾ ਤੱਕ, ਮੰਗਲ ਤੱਕ, ਹੁਣ ਅੱਗੋਂ ਹੋਰ ਵੀ। ਔਰ ਲੇਕਿਨ ਇਸ ਇਨਸਾਨ ਨੇ ਇਹਦਾ ਸਫ਼ਰ ਇਸ ਧਰਤੀ ਤੇ ਕਿਵੇਂ ਸ਼ੁਰੂ ਹੋਇਆ, ਇਹ ਵੀ ਅੱਡ ਅੱਡ ਥਿਊਰੀਜ਼ ਹੋਣਗੀਆਂ। ਲੇਕਿਨ ਅਸੀਂ ਜਦੋਂ 8 ਮਿਲੀਅਨ ਦੀ ਫਿਗਰ ਦੀ ਗੱਲ ਕਰ ਰਹੇ ਹਾਂ ਤਾਂ ਇੱਕ ਦਿਲਚਸਪੀ ਅੱਜ ਸਾਰੇ ਪਾਸੇ ਇਹੀ ਖਬਰ ਹੈ ਇਸ ਹਵਾਲੇ ਨਾਲ। ਇੱਕ ਤਾਂ ਫਿਕਰ ਵੀ ਹੈ ਕਿ ਭਾਈ ਜਿਸ ਤੇਜ਼ੀ ਨਾਲ ਸਾਡੀ ਆਬਾਦੀ ਪਿਛਲੇ 200 ਸਾਲ ਦੇ ਵਿੱਚ ਵਧੀ ਹੈ, ਹੁਣ ਜੇ ਇਹ ਕਹਿਣਾ ਹੋਏ 1800s ਦੇ ਵਿੱਚ ਕੁੱਲ ਆਬਾਦੀ ਸਾਰੀ ਧਰਤੀ ਦੇ ਉੱਤੇ 1 ਬਿਲੀਅਨ ਸੀ। ਸੋ 8 ਗੁਣਾ ਜਿਹੜੀ ਆਬਾਦੀ ਜਿਹੜੀ ਹੈ ਇਹਨਾਂ 200 ਸਾਲ ਦੇ ਵਿੱਚ ਆਈ ਹੈ। ਫਿਰ ਇਹ ਵੀ ਹੁੰਦਾ ਹੈ ਕਿ ਵੀ ਮਨੁੱਖ ਦਾ ਪਹਿਲਾ ਇਨਸਾਨ ਕਦੋਂ ਇਸ ਧਰਤੀ ਦੇ ਉੱਤੇ ਆਇਆ ਦੇਖਿਆ। ਅਸੀਂ ਮਜ਼ਹਬੀ ਹੁਣ ਗੱਲ ਨਹੀਂ ਕਰ ਰਹੇ, ਅਸੀਂ ਸਾਇੰਸ ਦੇ ਨੁਕਤੇ ਤੋਂ ਇਹ ਆਉਂਦਾ ਹੈ ਕਿ 2 ਮਿਲੀਅਨ ਸਾਲ ਪਹਿਲਾਂ, 1 ਮਿਲੀਅਨ 10 ਲੱਖ ਦਾ ਹੁੰਦਾ ਹੈ, ਸੋ ਜ਼ਾਹਰ ਹੈ ਕਿ 20 ਲੱਖ ਸਾਲ ਪਹਿਲਾਂ ਅਫਰੀਕਾ ਦੇ ਖਿੱਤੇ ਦੇ ਵਿੱਚ। ਔਰ ਉਹ ਫਿਰ ਕਹਾਣੀ ਉਹੀ ਹੈ ਜੋ ਡਾਰਵਿਨ ਨਾਲ ਜੁੜੀ ਹੋਈ ਹੈ, ਉਹਦੀ ਥਿਊਰੀ ਆਫ ਐਵੋਲੂਸ਼ਨ, ਉਸ ਦਾ ਜਿਹੜਾ ਬਾਇਓਲੋਜੀਕਲ ਨੇਮ ਵੀ ਹੋਮੋ ਸੇਪੀਅਨਸ, ਔਰ ਉਹ ਬਾਂਦਰ ਔਰ वन मानस और दूसरा बहुत सारे, क्योंकि DNA और दूसरे टेस्ट नाल एनसैसटरी तो उत्थे जाके इंसान की जोड़ी जाती है। सिख नुकता निगाह तो सानू कोई प्रॉब्लम नहीं है। हाँ, इक्को ही है कि जो भी बनाया, धरती बनाई, पानी बनाए, कायनात नू बनाया, इंसान नू बनाया, रब ने बनाया। ये असी मन के सिख दा मतलब ही इक्को अंकार है और उत्थों ही असी जिहड़ा इस यकीन करदा है कि भाई उही है। सो सानू ਇਹ ਧਰਤੀ ਬਿਗ ਬੈਂਗ ਨਾਲ ਬਣੀ ਜਾਂ ਧਰਤੀ ਜਿਹੜੀ ਹੈ ਉਹ ਕਿਸੇ ਹੋਰ ਥਿਊਰੀ ਨਾਲ ਬਣੀ ਜਾਂ ਰੱਬ ਨੇ ਕੋਈ ਦਿਨ ਮਿੱਥ ਕੇ ਅੱਡ ਅੱਡ ਕ੍ਰੀਏਸ਼ਨਸ ਕੀਤੀਆਂ ਜਿਹੜੀ ਦੂਸਰੇ ਮਜ਼ਹਬਾਂ ਦੇ ਫੇਥ ਦਾ ਹਿੱਸਾ ਹੈ, ਸਾਨੂੰ ਉਸ ਨਾਲ ਵੀ ਕੋਈ ਨਹੀਂ। ਹਾਂ, ਇਹ ਜ਼ਰੂਰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਇਹ ਤੁਹਾਨੂੰ ਜਿਹੜਾ ਇਨਸਾਨੀ ਜ਼ਿੰਦਗੀ ਮਿਲੀ ਹੈ ਇਹ ਬਹੁਤ ਪ੍ਰੈਸ਼ੀਅਸ ਹੈ। ਜੀ, ਸਰਬਜੋਨ ਤੇਰੀ ਪਨਿਹਾਰੀ, इस धरती में तेरी सिकदारी। हुण जून फॉर्म ऑफ लाइफ है कि बाकी सारियां फॉर्म ऑफ लाइफ जड़ियां ने वो तेरा पानी भरदियां ने, तू इस धरती दा सिकदार है, इस धरती दा बादशाह है। ते जे बादशाह है, और ये भी जड़ा याद दहानी करवाई बहुत बार, ये भी सारे मजहबां दियां जड़े कहानियां जां उन्हां दी ट्रैडिशन दा हिस्सा है कि इंसान जदों रब दे करीब हुंदा है, रब दे नाल जुड़दा है, तो फिर जिहड़े देवते ने, देवियां ने, एंजल्स, वो भी इंसान की बैक एंड कॉल के उत्ते हुंदे ने। और बहुत बार बहुत सारिया कहानियां ने कि भाई इत्थे है, फिर वो आया एंजल, उन्हें कहा दस मैं तेरे लिए की करा। हुण इस तो असीं अंदाज़ा ला सकते हैं कि जिस रब ने कायनात या इस इंसान नूं बनाया, उसने एंजल्स नूं उन्हां
ਦੇਵ ਉਹਦੇ ਲਈ ਇਸਲਾਮ ਦੇ ਵਿੱਚ ਲਫ਼ਜ਼ ਜਿੰਨ ਵੀ ਇਸਤੇਮਾਲ ਹੁੰਦਾ। ਜਦੋਂ ਅਸੀਂ ਜਿੰਨ ਬਹੁਤ ਵਾਰ ਲਫ਼ਜ਼ ਕਹਿੰਦੇ, ਜਿੰਨ ਦਾ ਮਤਲਬ ਬਿਲਕੁਲ ਕੋਈ ਡਰਾਉਣੇ ਰਾਖਸ਼ ਨਹੀਂ ਹੁੰਦਾ, ਚੰਗੇ ਜਿੰਨ ਵੀ ਨੇ ਜਿਹੜੇ ਗੁੱਡ ਐਂਜਲਸ, ਜਿਹੜੇ ਐਂਜਲਸ ਟਾਈਪ ਨੇ। ਪਰ ਇਹ ਵੀ ਇੱਕ ਯਾਦ ਦਹਾਨੀ ਕਰਵਾਈ, ਔਰ ਗੁਰਬਾਣੀ ਨੂੰ ਹੀ ਮੈਂ ਕੋਟ ਕਰਾਂਗਾ, ਅਸੀਂ ਸਿੱਖ ਟ੍ਰੈਡੀਸ਼ਨ ਦੇ ਨਾਲ ਗੱਲ ਕਰ ਰਹੇ ਹਾਂ ਕਿ ਜਿਸ ਦੇਹੀ ਕੋ ਸਿਮਰੈ ਦੇਵ ਸਾ ਦੇਹੀ ਭਜ ਹਰ ਕੀ ਸੇਵ। ਦੇਵ ਦੇਵਤੇ ਐਂਜਲਸ ਵੀ ਇਹ ਡ੍ਰੀਮ ਕਰਦੇ ਨੇ, ਐਂਜਲਸ ਵੀ ਇਹ ਚਾਹੁੰਦੇ ਨੇ ਕਿ ਅਸੀਂ ਇਨਸਾਨ ਬਣ ਜਾਈਏ, ਔਰ ਉਹਨਾਂ ਦੀ ਚਾਹਨ ਹੈ। ਕਿਉਂਕਿ ਇਨਸਾਨ ਦੇ ਤੌਰ ਤੇ ਮੈਂ ਇੱਕ ਵਾਰ ਇੱਕ ਰੂਹਾਨੀਅਤ ਦੀ ਦੁਨੀਆ 'ਚ ਕਾਫੀ ਅੱਗੇ ਵਧੇ ਇਨਸਾਨ ਨੂੰ ਪੁੱਛਿਆ ਸੀ, ਮੈਂ ਕਿਹਾ ਵੀ ਇਸ ਦਾ ਕੀ ਮਤਲਬ ਹੈ ਕਿ ਇਹ ਐਂਜਲਸ ਵੀ ਚਾਹੁੰਦੇ ਨੇ ਇਨਸਾਨ, ਐਸਾ ਉਹਨਾਂ ਕੋਲ ਕੀ ਐਸਾ ਨਹੀਂ ਹੈ ਉਹਨਾਂ ਦੇ ਕੋਲ ਜਿਹੜਾ ਉਹ ਇਨਸਾਨ। ਤੇ ਉਹਨਾਂ ਨੇ ਕਿਹਾ ਵੀ ਬਾਕੀ ਤਾਂ ਪਤਾ ਨਹੀਂ। ਉਹਨਾਂ ਨੇ ਕਿਹਾ ਵੀ ਮੈਂ ਜਿਵੇਂ ਸੋਚਦਾ ਕਿ ਇਨਸਾਨ ਦੇ ਕੋਲ ਥਾਟ ਤਾਂ ਹੈ, ਐਮੋਸ਼ਨ ਵੀ ਹੈ, ਟੱਚ ਹੈ, ਕਿ ਜਦੋਂ ਤੁਸੀਂ ਟੱਚ ਕਰਦੇ ਹੋ, ਤੁਸੀਂ ਜਿਹੜੀਆਂ ਉਹਨਾਂ ਨੂੰ ਮਹਿਸੂਸ ਕਰਦੇ ਹੋ। ਐਂਜਲ ਸ਼ਾਇਦ ਇਸ ਟੱਚ ਤੋਂ ਸਖਣੇ ਨੇ, ਜਾਂ ਇੱਕ ਟ੍ਰੈਡੀਸ਼ਨ ਮਜ਼ਹਬ ਦੀ ਇਹ ਵੀ ਹੈ ਕਿ ਵੀ ਐਂਜਲਸ ਨੇ ਜਦੋਂ ਇਨਸਾਨ ਨੂੰ ਰੱਬ ਨੇ ਖਾਸ, ਵੈਸੇ ਵੀ ਕਹਿੰਦੇ ਨੇ ਫੁਰਸਤ ਵੇਲੇ ਬਣਾਇਆ, ਪਰ ਉਹਨੂੰ ਖਾਸ ਰੁਤਬਾ ਦਿੱਤਾ ਜਿਹਦੇ 'ਚ ਜਿਹੜੇ ਜਿੰਨ ਔਰ ਦੂਜੇ ਪਹਿਲਾਂ ਬਣਾਏ ਗਏ ਸੀ ਉਹਨਾਂ ਨੂੰ ਵੀ ਕਿਹਾ ਕਿ ਵੀ ਤੁਸੀਂ ਇਹਨੂੰ ਸਲੂਟ ਕਰੋ ਇਨਸਾਨ ਨੂੰ। ਅਲਟੀਮੇਟਲੀ ਉਹਨਾਂ ਅੱਗੇ ਝੁਕਾਇਆ ਗਿਆ, ਔਰ ਸ਼ੈਤਾਨ ਜਿਹੜਾ ਉਹਨੇ ਝੁਕਣ ਤੋਂ ਨਾ ਕਰ ਦਿੱਤੀ। ਇਸ ਲਈ ਤਾਕਤਾਂ ਸ਼ੈਤਾਨ ਕੋਲ ਵੀ ਨੇ, ਬਣਾਇਆ ਰੱਬ ਨਹੀਂ ਸੀ ਉਹਨੂੰ। ਲੇਕਿਨ ਇਹ ਇਸਲਾਮ ਦੀ ਟ੍ਰੈਡੀਸ਼ਨ ਔਰ ਕੁਝ ਹੋਰ ਸ਼ਾਇਦ ਕ੍ਰਿਸਚੀਅਨ ਟ੍ਰੈਡੀਸ਼ਨ ਦਾ ਵੀ ਇਹ ਹਿੱਸਾ ਹੈ। ਮੈਂ ਇਹਨੂੰ ਪਾਸਿੰਗ ਰੈਫਰੈਂਸ 'ਚ ਕਹਿ ਰਿਹਾ। ਲੇਕਿਨ ਜਦੋਂ ਇਨਸਾਨ ਆ ਗਿਆ, ਫਿਰ ਨਾਲ ਦੀ ਨਾਲ ਅਸੀਂ ਉਹ ਕਨਸੈਪਟ ਵੀ ਦੇਖਦੇ ਹਾਂ ਕਿ ਸ਼ੈਤਾਨ ਵੀ ਆ ਗਿਆ, ਉਹਨੂੰ ਅਸੀਂ ਮਾਇਆ ਕਹਿੰਦੇ ਹਾਂ। ਔਰ ਇਸ ਨੂੰ ਗੁਰੂ ਸਾਹਿਬ ਨੇ ਜਦੋਂ ਫਰਮਾਇਆ ਕਿ ਅੰਦਰ 9 ਮਹੀਨੇ ਦਾ ਇੱਕ ਸਫ਼ਰ ਹੈ, ਉਸ ਗੁਫਾ ਦੇ ਅੰਦਰ, ਯੂਟਰਸ ਦੇ ਅੰਦਰ, ਫਿਰ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਕਿ ਜਿਉਂ ਹੀ ਉਹ ਲਿਵ ਟੁੱਟੀ, ਇਸ ਦੁਨੀਆ 'ਚ ਅੱਖ ਖੋਲੀ, ਫਿਰ ਡਿਜ਼ਾਇਰਸ ਦੀ ਦੁਨੀਆ ਆ ਗਈ। ਅਮਰ ਅਰਬੀ ਦਾ ਲਫ਼ਜ਼, ਇਹਦਾ ਮਤਲਬ ਹੈ ਹੁਕਮ। ਫਿਰ ਮਾਇਆ ਦਾ ਹੁਕਮ ਚੱਲਣ ਲੱਗ ਗਿਆ। ਸੋ ਇਹ ਆਪਣੀ ਥਾਂ, ਹੁਣ ਫਿਰ ਅਸੀਂ ਯੂਐਨ ਵੱਲ ਮੁੜੀਏ, ਸਾਨੂੰ ਫਿਰ ਉਧਰ ਨਿਕਲ ਜਾਈਦਾ, ਕਿਉਂਕਿ ਅਲਟੀਮੇਟ ਰਿਐਲਿਟੀ ਨੂੰ ਹੀ ਦੇਖਣ ਦੀ ਕੋਸ਼ਿਸ਼ ਹੁੰਦੀ ਹੈ। ਔਰ ਇਹ ਸਾਰੇ 2 ਮਿਲੀਅਨ ਸਾਲ ਪਹਿਲਾਂ ਜਿਹੜਾ ਪਹਿਲਾ ਮਨੁੱਖ ਆਇਆ, ਔਰ ਉਸ ਵੇਲੇ ਜਿਹੜੀ ਇਹ ਕੈਲਕੂਲੇਸ਼ਨ ਹੈ ਉਹਦੇ ਮੁਤਾਬਕ ਇਸ ਪਲੈਨਟ ਦੇ ਉੱਤੇ ਹੋਮੋ ਸੇਪੀਅੰਸ ਦੀ, ਇਨਸਾਨੀ ਨਸਲ ਵਾਲਿਆਂ ਦੀ ਆਬਾਦੀ 6 ਮਿਲੀਅਨ ਸੀ, 60 ਲੱਖ। ਔਰ ਫਿਰ ਇਹ ਆਂਦਾ ਹੈ ਕਿ ਭਾਈ ਜਦੋਂ ਤੱਕ ਅਸੀਂ ਪਹਿਲੀ ਸੈਂਚਰੀ, ਹੁਣ ਅਸੀਂ 2022 ਸਾਲ 'ਚ ਹੈ, ਜਿਹੜਾ ਪਹਿਲਾ ਸਾਲ ਹੈ ਸੈਂਚਰੀ ਦਾ, ਜਿਹਨੂੰ ਅਸੀਂ ਜ਼ਾਹਰ ਹੈ ਕਿ AD ਕਹਿੰਦੇ ਐਨੋ ਡੋਮਿਨੀ, ਇਨ ਦਾ ਈਅਰ ਆਫ ਆਵਰ ਲਾਰਡ। ਸੋ 2022 ਸਾਲ ਪਹਿਲਾਂ ਜਿਹੜੀ ਕੁੱਲ ਆਬਾਦੀ ਸੀ ਇਸ ਪਲੈਨਟ ਦੇ ਉੱਤੇ, ਉਹ 250 ਮਿਲੀਅਨ ਸੀ। ਔਰ ਇਸ ਦਾ ਜਦੋਂ ਅਸੀਂ ਈਵਨ 2 ਮਿਲੀਅਨ ਸਾਲ ਪਹਿਲਾਂ ਦੀ ਗੱਲ ਕੀਤੀ ਹੈ, ਤੇ ਫਿਰ ਈਵਨ ਇਹ ਵੀ ਆਂਦਾ ਹੈ ਕਿ ਵੀ ਜਦੋਂ ਪਹਿਲਾਂ ਤਾਂ ਉਹੀ ਇਨਸਾਨ ਹੰਟਿੰਗ 'ਚ ਹੈ, ਔਰ ਹੰਟਰ ਜਿਹੜੇ ਨੇ ਉਹਨਾਂ ਦੇ ਬੱਚੇ ਨਹੀਂ ਸੀ, ਥੋੜੇ ਸੀ। ਫਿਰ ਜਦੋਂ ਆਬਾਦੀ ਦਾ ਵਧਾਅ ਸ਼ੁਰੂ ਹੁੰਦਾ ਹੈ, ਔਰ ਉਸ ਦਾ ਵੀ ਓਰੀਜਨ 10,000 ਸਾਲ ਪਹਿਲਾਂ ਜੀਸਸ ਦੇ ਜਨਮ ਤੋਂ, ਜਦੋਂ ਕਿ ਐਗਰੀਕਲਚਰਲ ਰੇਸ ਨੂੰ ਨਿਓਲਿਥਿਕ ਈਰਾ ਦੇ ਨਾਲ ਕਿਹਾ ਜਾਂਦਾ ਹੈ, ਜਦੋਂ ਖੇਤੀਬਾੜੀ ਸ਼ੁਰੂ ਹੋਈ। ਪਹਿਲਾਂ ਤਾਂ ਉਹੀ ਹੰਟਿੰਗ ਹੈ, ਫਿਰ ਐਨੀਮਲਸ, ਦੁੱਧ ਦਾ ਕਨਸੈਪਟ ਆ ਗਿਆ 4 ਚਫੇਰੇ। ਫਿਰ ਜਦੋਂ ਖੇਤੀਬਾੜੀ ਸ਼ੁਰੂ ਹੋਈ 10,000 BC ਦੇ ਵਿੱਚ, ਫਿਰ ਸੈਟਲ ਡਾਊਨ ਹੋਣਾ ਸ਼ੁਰੂ ਹੋਇਆ। ਔਰ ਇਹ ਜਿਹੜੀ ਹੈ ਸ਼ੁਰੂਆਤ ਹੋਈ। ਹੁਣ ਇਸ ਪੀਰੀਅਡ ਦੇ ਵਿੱਚ ਜਿਹੜੀਆਂ ਇਹ ਸਾਰੀ ਕੈਲਕੂਲੇਸ਼ਨ 'ਚ ਆਇਆ ਵੀ ਜਦੋਂ ਆਬਾਦੀਆਂ ਘਟੀਆਂ, ਖਤਮ ਹੋਈਆਂ, ਜ਼ਾਹਰ ਹੈ ਕਿ ਜਦੋਂ ਟ੍ਰਾਈਬਲ ਸੁਸਾਇਟੀ, ਆਪਸ ਜੰਗਾਂ, ਕਬੀਲੇ ਮਾਰੇ ਜਾਂਦੇ ਨੇ, ਉਹਨਾਂ ਦੇ ਵਿੱਚ ਫਿਰ ਇੱਕ ਜਿਹੜਾ ਕਿ ਨੋਨ ਹੁਣ ਦੀ ਹਿਸਟਰੀ ਦੇ ਵਿੱਚ 1300 ਤੋਂ 1400, ਆਲਮੋਸਟ 600-700 ਸਾਲ ਪਹਿਲਾਂ, ਇੱਕ ਜਿਸ ਨੂੰ ਬਲੈਕ ਡੈਥ ਕਿਹਾ ਜਾਂਦਾ ਹੈ, ਉਹਦੇ 'ਚ ਬਹੁਤ ਜ਼ਿਆਦਾ ਆਬਾਦੀ ਘਟ ਗਈ ਸੀ। ਆਲਮੋਸਟ 100 ਮਿਲੀਅਨ ਲੋਕ ਮਾਰੇ ਗਏ ਸੀ। ਸੋ ਇਹ ਆਲਮੋਸਟ 6-7 ਸਦੀਆਂ ਪਹਿਲਾਂ ਦੀ ਕਹਾਣੀ ਹੈ। ਔਰ ਇਸ ਸਾਰੇ ਦੇ ਚੱਲਦੇ ਆ ਜਿਹੜਾ ਹੁਣ ਦਾ ਜਿਹੜੀ ਪ੍ਰੋਜੈਕਸ਼ਨ ਹੈ ਕਿ ਇਹ ਆਬਾਦੀ ਜਿਹੜੀ ਅੱਜ 8 ਬਿਲੀਅਨ ਹੋਈ ਹੈ, ਇਹ ਕਿੰਨੀ ਕੁ ਜਾਏਗੀ, ਇਸ ਬਾਰੇ ਇਹ ਹੈ ਕਿ 2080 ਤੱਕ ਪਹੁੰਚਦੇ ਆ, ਯਾਨੀ ਹੁਣ ਤੋਂ ਆਲਮੋਸਟ
58 ਸਾਲ ਬਾਅਦ ਇਹ 10 ਬਿਲੀਅਨ ਤੱਕ ਜਾਏਗੀ ਔਰ ਫਿਰ ਸਟੇਬਲ ਹੋ ਜਾਏਗੀ। ਉਸ ਤੋਂ ਬਾਅਦ ਘਟਣ ਦਾ ਵੀ ਹੈ, ਕਿਉਂਕਿ ਇੱਕ ਪਾਸੇ ਇਨ ਬਿਟਵੀਨ 1960ਵਿਆਂ ਦੇ ਵਿੱਚ ਫਰਟੀਲਿਟੀ ਰੇਟ ਵਧਿਆ, ਆਬਾਦੀ ਵਧੀ, ਔਰ ਹੁਣ ਇਹ ਫਰਟੀਲਿਟੀ ਖਾਸ ਤੌਰ ਤੇ ਯੂਰਪ ਦੇ ਵਿੱਚ ਬਹੁਤ ਘਟ ਗਿਆ ਹੈ, ਅਫਰੀਕਾ ਔਰ ਦੂਸਰੇ ਸਬ ਸਹਾਰਾ ਮੁਲਕਾਂ ਦੇ ਵਿੱਚ ਹੈ। ਪਰ ਇਹ ਮੰਨਣਾ ਹੈ ਜਿਹੜੇ ਇਸ ਫੀਲਡ ਦੇ ਨੇ ਕਿ ਵੀ ਇਹ 2080 ਤੱਕ ਜਾਂਦੇ ਆ ਜੇ 10 ਬਿਲੀਅਨ। ਹਾਲਾਂਕਿ ਇੱਕ ਥਾਟ ਇਹ ਹੈ ਕਿ 2065 ਤੱਕ ਜਿਹੜਾ ਹੈ ਉਹ 9 ਬਿਲੀਅਨ ਤੱਕ ਪਹੁੰਚ ਕੇ ਜਿਹੜੀ ਹੈ ਇਹ ਫਿਰ ਰੁਕ ਜਾਏਗੀ ਔਰ ਫਿਰ ਉਸ ਦਾ ਜਿਹੜਾ ਉਹ ਘਟਾ ਸ਼ੁਰੂ ਹੋਏਗਾ। ਬਾਕੀ ਤਾਂ ਰੱਬ ਦਾ ਮਹਿਕਮਾ ਹੈ ਕਿ ਉਹਨਾਂ ਨੇ ਕੀ ਕਰਨਾ ਹੈ ਕੀ ਨਹੀਂ ਕਰਨਾ। ਲੇਕਿਨ ਇਸ ਦੇ ਨਾਲ ਚੈਲੰਜਸ ਵੀ ਨੇ, ਰਿਸੋਰਸਿਸ ਕਿੰਨੇ ਨੇ, ਜਿਹੜੀ ਸਾਡੇ ਕੋਲ ਸਾਧਨ ਸੀ ਫੋਸਿਲਸ, ਉਸ ਰਾਹੀਂ ਅਸੀਂ ਐਨਵਾਇਰਨਮੈਂਟਲ ਹੈਜ਼ਰਡ ਕਿਹੜੇ ਕ੍ਰੀਏਟ ਕਰ ਰਹੇ ਹਾਂ ਔਰ ਕਿਵੇਂ ਇਸ ਸਾਰੇ ਦੇ ਨਾਲ ਜਿਵੇਂ ਇੱਕ ਐਕਸਪਰਟ ਨੇ ਕਾਫੀ UN ਦੇ ਨੇ ਸਖਤ ਲਫ਼ਜ਼ ਇਸਤੇਮਾਲ ਕੀਤੇ, ਜੋਇਲ ਕੋਹਨ ਰੌਕਫੈਲਰ ਯੂਨੀਵਰਸਿਟੀ ਲੈਬੋਰਟਰੀ ਦਾ ਹੈ, ਉਹਨੇ ਕਿਹਾ ਵੀ ਆਰ ਸਟੂਪਿਡ, we lacked foresight, we are greedy, we don't use the information we have, that is why where the choices and the problems ਕਿ ਸਾਡੀ ਜਿਹੜੀ ਇਨਸਾਨੀ ਨਸਲ ਦੀਆਂ ਪ੍ਰੋਬਲਮਸ ਨੇ ਉਹ ਇਦੋਂ ਤੋਂ ਹੀ ਨੇ ਕਿ ਅਸੀਂ ਸਿਆਣਪ ਤੋਂ ਕੰਮ ਨਹੀਂ ਲੈ ਰਹੇ। ਔਰ ਇਸ ਸਾਰੇ ਦੇ ਨਾਲ ਜਿਹੜਾ ਫਿਰ ਬਾਕੀ ਹਿਸਟਰੀ ਹੈ ਕਿ ਮੈਡੀਟਰੇਨੀਅਨ ਦੇ ਵਿੱਚ ਪੀਰੀਅਡ 'ਚ ਕਿਵੇਂ ਜਿਹੜੀ ਆਬਾਦੀ ਖਤਮ ਹੋਈ। ਔਰ ਜੇ ਅਸੀਂ 20ਵੀਂ ਸਦੀ 'ਚ ਦੇਖੀਏ ਤੇ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ, ਉਸ ਤੋਂ ਬਾਅਦ ਦੀਆਂ ਵਾਰਸ ਨੇ ਵੀ ਆਬਾਦੀ। ਪਰ ਹੁਣ ਇਹ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਇਹ ਆਲਮੋਸਟ 200 ਸਾਲ ਪਹਿਲਾਂ 1 ਬਿਲੀਅਨ ਸੀ ਤਾਂ ਇੱਕਦਮ ਇੱਥੋਂ ਤੱਕ ਕਿਵੇਂ ਪਹੁੰਚੀ। ਇੱਥੇ ਮੈਂ ਕਨਕਲੂਜਨ ਤੋਂ ਪਹਿਲਾਂ ਇਹ ਕਹਾਂ, ਬਹੁਤ ਵਾਰ ਅਸੀਂ ਆਪਣੇ ਬਜ਼ੁਰਗਾਂ ਤੋਂ ਵੀ ਸੁਣਿਆ, ਆਪਣਿਆਂ ਤੋਂ ਵੀ, ਜੀ ਪਹਿਲਾ ਵਕਤ ਹੁੰਦਾ ਸੀ ਉਮਰਾਂ ਬਹੁਤ ਲੰਮੀਆਂ ਹੁੰਦੀਆਂ ਸੀ, ਹੁਣ ਉਮਰਾਂ, ਇਹ ਗੱਲ ਠੀਕ ਨਹੀਂ ਹੈ, ਇਹ ਫੈਕਟ ਨਹੀਂ ਹੈ। ਉਦੋਂ ਜੇ ਤੁਸੀਂ ਦੇਖੋ ਵੀ ਕਿੰਨੇ ਜਿਹੜੇ ਨੇ ਉਹ ਤਾਂ ਜੰਮਦਿਆਂ ਹੀ ਮਾਂ ਤੇ ਬੱਚਾ ਦੋਨੋਂ ਮਰ ਜਾਂਦੇ ਸੀ, ਕੁਝ ਸਾਲ 'ਚ ਬੱਚਾ ਸਰਵਾਈਵ ਕਰ ਜਾਂਦਾ ਸੀ। 5 ਸਾਲ ਦੀ ਉਮਰ ਤੱਕ ਪਹੁੰਚਦੇ ਆ ਜੇ 5 ਬੱਚੇ ਨੇ ਤਾਂ 3 ਰਹਿ ਜਾਂਦੇ ਸੀ, 2 ਜਿਹੜੇ ਨੇ ਕੋਈ ਹੈਜਾ ਹੋਇਆ, ਕੋਈ ਡਾਇਰੀਆ ਹੋਇਆ, ਕੋਈ ਡਾਇਸੈਂਟਰੀ ਹੋਈ, ਕੋਈ ਹੋਰ। ਹਰ 40-50 ਸਾਲ ਬਾਅਦ ਪਲੇਗ ਪੈ ਜਾਂਦੀ ਸੀ, ਉਹ ਆਬਾਦੀਆਂ ਵਾਈਪ ਆਊਟ ਹੋ ਜਾਂਦੀਆਂ ਸੀ, ਮਲੇਰੀਆ ਨਾਲ ਮਰ ਜਾਂਦੇ ਸੀ। ਸੋ ਇਹ ਜਿਹੜੀ ਪਿਛਲੇ 200 ਸਾਲ 'ਚ 1 ਬਿਲੀਅਨ ਤੋਂ 8 ਬਿਲੀਅਨ ਤੱਕ ਪਹੁੰਚੀ, ਇਹਦਾ ਕਾਰਨ ਸਾਇੰਸ ਦੀਆਂ ਕਾਢਾਂ, ਐਂਟੀਬਾਇਓਟਿਕਸ ਦਾ ਬਣਨਾ, ਵਾਇਰਸਿਸ ਦਾ, ਸਮਾਲ ਪੌਕਸ, ਚੇਚਕ ਨਾਲ ਕਿਵੇਂ ਲੋਕ ਸਾਰੇ ਇਹ ਪਲੇਗ ਦੇ ਨਾਂ ਥੱਲੇ, ਸਪੈਨਿਸ਼ ਫਲੂ, ਇਹਨੂੰ ਪਲੇਗ ਹੀ ਕਹਿ ਦਿੰਦੇ ਸੀ ਜਾਣਦੇ। ਹਾਲਾਂਕਿ ਸਾਡੇ ਚੋਂ ਬਹੁਤੇ ਸਮਝਦੇ ਨੇ ਵੀ ਪਲੇਗ ਸ਼ਾਇਦ ਚੂਹਿਆਂ ਨਾਲ ਫੈਲਣ ਵਾਲੀ ਹੈ, ਨਹੀਂ। ਔਰ ਜਿਵੇਂ ਅਸੀਂ 14ਵੀਂ-15ਵੀਂ ਸੈਂਚੁਰੀ 'ਚ ਯੂਰਪ ਦਾ ਇੱਕ ਹਿੱਸਾ ਪੂਰੀ 1/3 ਆਬਾਦੀ ਵਾਈਪ ਆਊਟ ਹੋ ਗਈ ਸੀ, ਬਲੈਕ ਡੈਥਸ ਉਹਨੂੰ ਕਹਿੰਦੇ ਸੀ। ਇਵੇਂ ਉਦਾਂ ਦੇ ਸ਼ਹਿਰ ਨੇ, UK ਦੇ ਵਿੱਚ ਵੀ ਇੱਕ ਸ਼ਹਿਰ ਦਾ ਨਾਂ ਹੀ ਗ੍ਰੇਵਸੈਂਡ ਹੈ ਕਿ ਔਰ ਉਹ ਗ੍ਰੇਵਸ ਦੇ ਵਿੱਚ ਹੀ ਜਿਹੜਾ ਉਹਦਾ ਨਾਂ ਹੀ ਇਹ ਸੀ ਕਿ ਵੀ ਇੱਕ ਨੂੰ ਦਫਨਾ ਕੇ ਆਏ ਤਾਂ ਦੂਜਾ ਮਰ ਗਿਆ। ਸੋ ਉਸ ਸਾਰੇ ਚੋਂ ਅਸੀਂ ਸਮਝਦੇ ਹਾਂ ਵੀ ਜਦੋਂ ਅਸੀਂ ਅੱਜ ਸੈਲੀਬ੍ਰੇਟ ਕਰ ਰਹੇ ਹਾਂ, ਵੈਸੇ ਤਾਂ ਲੱਡੂ ਤੁਹਾਨੂੰ ਲਿਆਣੇ ਚਾਹੀਦੇ, ਲੱਡੂ ਵੰਡਣੇ ਚਾਹੀਦੇ ਸੀ ਵੀ ਨਵਾਂ ਬੇਬੀ ਆਇਆ, 8 ਬਿਲੀਅਨ ਦੀ ਆਬਾਦੀ ਹੋਈ ਹੈ, ਸਾਡੇ ਜੀ ਜੰਤ ਦਾ ਵਾਧਾ ਹੋਇਆ। ਅਸੀਂ ਦੇਖੋ ਜੇ ਅਸੀਂ ਗੁਰੂਆਂ ਦੀ ਫਿਲਾਸਫੀ ਦੇ ਉੱਤੇ ਯਕੀਨ ਕਰਦੇ ਹਾਂ ਤੇ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਹੋ। ਸੋ ਅਸੀਂ ਸਾਡੀ ਹੋਣੀ ਠੀਕ ਹੈ, ਅਸੀਂ ਰੋਜ਼ਾਨਾ ਆਪਣੇ ਖਿੱਤੇ ਦੀ, ਆਪਣੇ ਕੌਮ ਨੂੰ ਦਰਪੇਸ਼ ਮਸਲਿਆਂ ਦੀ ਗੱਲ ਕਰਦੇ ਹਾਂ, ਆਪਣੇ ਖਿੱਤੇ ਫਿਰ ਸਾਊਥ ਏਸ਼ੀਆ ਦੀ ਗੱਲ ਕਰਦੇ ਹਾਂ, ਏਸ਼ੀਆ ਦੀ ਕਰਦੇ ਹਾਂ। ਪਰ ਕੁੱਲ ਮਿਲਾ ਕੇ ਜੇ ਦੇਖੀਏ ਕਿ ਵੀ ਇਹ ਸਾਰੀ ਇਨਸਾਨੀਅਤ, ਇਹ ਸਾਰੀ ਪਲੈਨਟ, ਔਰ ਮੈਂ ਜਦੋਂ ਜਪਜੀ ਸਾਹਿਬ ਦੇਖਦਾ ਕਿ ਭਾਈ ਹੈ ਤਾਂ ਸਾਡੇ ਲਈ ਪੌਂਡਰ ਕਰਨ ਦੇ ਲਈ ਕਿ ਕੀਤੀਆਂ ਖਾਣੀ, ਕੀਤੀਆਂ ਬਾਣੀ, ਕੀਤੇ ਪਾਤ ਨਰਿੰਦ, ਕੀਤੀਆ ਸੁਰਤੀ, ਸੇਵਕ ਕੀਤੇ ਨਾਨਕ ਗਣਤ ਨਾ ਅੰਤ। ਕਿ ਵੀ ਖਾਣੀ ਫਾਰਮ ਆਫ ਲਾਈਵਸ, ਬਾਣੀ ਲੈਂਗੁਏਜਸ। ਜੇ ਅਸੀਂ ਅੱਜ ਦੇਖੀਏ ਵੀ 8 ਬਿਲੀਅਨ ਲੋਕ, ਹਜ਼ਾਰਾਂ ਦੀ ਗਿਣਤੀ 'ਚ ਲੈਂਗੁਏਜਸ, ਕਿੰਨੀਆਂ ਨਸਲਾਂ, ਕਿੰਨੇ ਲੋਕ, ਕਿੱਥੇ ਕਿੱਥੇ, ਪਰ ਉਹੀ ਬਲੱਡ ਗਰੁੱਪ ਨੇ, ਉਹੀ ਸਾਡਾ ਵਜੂਦ ਹੈ, ਉਵੇਂ ਹੀ ਦਿਲ ਕੰਮ ਕਰਦਾ, ਉਵੇਂ ਹੀ ਫੇਫੜੇ ਕੰਮ ਕਰਦੇ ਨੇ, ਉਵੇਂ ਹੀ ਦਿਮਾਗ ਕੰਮ ਕਰਦਾ, ਉਵੇਂ ਹੀ ਜਦੋਂ ਕੋਈ ਵਾਇਰਸ ਆ, ਕੋਵਿਡ-19 ਨੇ ਜਦੋਂ ਪੁੱਠਾ ਕੀਤਾ ਤੇ 1.5 ਕਰੋੜ ਦੁਨੀਆ ਦੇ ਹਰ ਖਿੱਤੇ ਦੇ ਵਿੱਚ ਹੀ ਹੋਏ। ਫਿਰ ਨਫ਼ਰਤ ਦੀ ਕਿੱਥੇ ਥਾਂ ਹੈ? ਜਦੋਂ ਅਸੀਂ ਅੱਜ ਵੀ ਅਮਰੀਕਾ ਵਰਗੇ ਮੁਲਕ 'ਚ ਜਿੱਥੇ ਅਸੀਂ ਹੇਟ ਕ੍ਰਾਈਮਸ ਦੇਖਦੇ ਆ, ਨਿਊਯਾਰਕ ਦੇ ਇੱਕ ਏਰੀਆ 'ਚ ਹੀ ਆਇਆ ਜੀ, ਰਿਪਬਲਿਕਨ ਕਿਵੇਂ ਜ਼ਿਆਦਾ ਜਿੱਤ ਗਏ, ਉਹਨਾਂ ਨੇ ਕਿਹਾ ਜੀ ਉੱਥੇ ਏਸ਼ੀਅਨਸ ਦੇ ਖਿਲਾਫ ਹੇਟ ਕ੍ਰਾਈਮ ਔਰ ਕੋਈ ਕਾਰਵਾਈ ਨਹੀਂ, ਜਾਂ ਦੂਜੇ ਲੋਕ ਦੂਜੇ ਪਾਸੇ ਟਰਨ ਅਰਾਊਂਡ ਹੋ ਰਹੇ ਨੇ।
ਸੋ ਸਾਡੇ ਲਈ ਮੈਂ ਸਮਝਦਾ ਵੀ ਇਹ ਦਿਨ ਜਦੋਂ ਅਸੀਂ ਅੱਜ ਨਵੇਂ ਬੇਬੀ ਨੂੰ ਵੈਲਕਮ ਕਰ ਰਹੇ ਹਾਂ 8th ਬਿਲੀਅਨ ਜਿਹੜਾ ਹੋਇਆ ਤੇ ਫਿਰ ਅਸੀਂ ਗੁਰੂ ਅਮਰਦਾਸ ਜੀ ਦੀ ਬਾਣੀ ਨਾਲ ਇਸ ਸੈਗਮੈਂਟ ਨੂੰ ਕਲੋਜ਼ ਕਰਦੇ ਹਾਂ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰ ਹੈ ਉਭਰੈ ਤਿਤੈ ਲਿਹੋ ਉਬਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ, ਕੈਨੇਡਾ, UK ਅਤੇ ਆਸਟ੍ਰੇਲੀਆ ਦੇ ਵਿੱਚ ਨਵੰਬਰ ਮਹੀਨੇ ਵਿੱਚ ਨਿਕਲੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨਗਰ ਕੀਰਤਨਾਂ ਵਿੱਚ ਖਾਲਿਸਤਾਨ ਦੀਆਂ ਪਈਆਂ ਗੂੰਜਾਂ ਨੇ ਭਾਰਤ ਦੀ ਜਿਹੜੀ ਨੀਂਦ ਹੈ ਉਹ ਟੋਟਲੀ ਹਰਾਮ ਕਰ ਦਿੱਤੀ ਹੈ। ਸੋ ਭਾਰਤ ਵੱਲੋਂ ਰਿਐਕਟ ਕਰਦਿਆਂ ਕਿਹਾ ਗਿਆ ਹੈ ਕਿ ਖਾਲਿਸਤਾਨੀ ਧਿਰਾਂ ਐਸੇ ਮੌਕਿਆਂ ਤੇ ਸੰਗਤਾਂ ਦੇ ਇਕੱਠ ਨੂੰ ਖਾਲਿਸਤਾਨੀ ਰੰਗਤ ਦੇਣ ਲਈ ਐਕਸਪਲੋਇਟ ਕਰਦੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬੀ ਜ਼ਬਾਨ ਬੜੀ ਅਮੀਰ ਹੈ ਤੇ ਉਹਦੇ 'ਚ ਇੱਕ ਇਹ ਵੀ ਕਿਹਾ ਜਾਂਦਾ ਹੈ ਕਿ ਵੀ ਕੁੱਟਣ ਦਾ ਸਵਾਦ ਨਹੀਂ ਆਉਂਦਾ ਜਦੋਂ ਤੱਕ ਚੀਕਾਂ ਨਾ ਪੈਣ। ਹੁਣ ਚੀਕਾਂ ਵੱਜਦੀਆਂ ਨਹੀਂ, ਚੀਕਾਂ ਪੈਂਦੀਆਂ ਨੇ। ਹੁਣ ਚੀਕਾਂ ਵੱਜਦੀਆਂ ਨੇ ਲੇਕਿਨ ਚੀਕਾਂ ਪੈਂਦੀਆਂ ਨੇ ਜਦੋਂ ਉਸ ਤੋਂ ਚੀਕਾਂ ਦੇ ਤੋਂ ਅੰਦਾਜ਼ਾ ਹੁੰਦਾ ਹੈ ਵੀ ਕੁੱਟ ਦੀ ਕੈਟਾਗਰੀ ਕੀ ਹੈ, ਕਿਸ ਕਿਸਮ ਦੀ ਕੁੱਟ ਪੈ ਰਹੀ ਹੈ। ਔਰ ਵੈਸੇ ਤਾਂ ਸਾਡੇ ਉਹ ਵੀ ਜੇ ਕਿਸੇ ਨੂੰ ਖਾਸ ਹੀ ਕੁੱਟਣਾ ਹੋਏ ਫਿਰ ਤਾਂ ਉਹਨੂੰ ਕਹਿੰਦਾ ਇਹਨੂੰ ਬੋਰੀ 'ਚ ਬੰਨ੍ਹ ਕੇ ਕੁੱਟੋ। ਮਤਲਬ ਇਹ ਹੁੰਦਾ ਵੀ ਤੁਸੀਂ ਆਮ ਕੁੱਟਦੇ ਹੋ, ਕੋਈ ਚੀਕਾਂ ਮਾਰਦਾ ਹੈ ਤੇ ਤੁਹਾਨੂੰ ਤਰਸ ਵੀ ਆ ਜਾਂਦਾ। ਜਦੋਂ ਬੋਰੀ 'ਚ ਤਾਂ ਪਤਾ ਹੀ ਨਹੀਂ ਵੀ ਵੱਜ ਕਿੱਥੇ ਰਹੀ ਹੈ, ਜਿਹੜੇ ਪਾਸੇ ਮਰਜ਼ੀ ਮਰ ਜਾਓ। ਸੋ ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਅਸੀਂ ਵੀ ਪਿਛਲੇ ਨਵੰਬਰ ਮਹੀਨੇ ਤੋਂ ਹੀ ਜਦੋਂ ਯੂਬਾ ਸਿਟੀ ਦਾ ਨਗਰ ਕੀਰਤਨ ਤਾਂ ਹੁਣ 6 ਨਵੰਬਰ ਨੂੰ ਹੋਇਆ, ਪਰ ਉਸ ਤੋਂ ਪਹਿਲਾਂ ਵੀ ਨਗਰ ਕੀਰਤਨ ਤਾਂ ਸਾਰੇ ਪਾਸੇ ਨੇ। ਆਸਟ੍ਰੇਲੀਆ ਦੀ ਵੀ ਅਸੀਂ ਗੱਲ ਕੀਤੀ ਕਿ ਕਿਵੇਂ ਨਗਾਰੇ ਗੂੰਜੇ ਔਰ ਦਮਾਮੇ ਵੱਜੇ। ਔਰ ਕੈਨੇਡਾ ਦੇ ਵਿੱਚ ਰੈਫਰੈਂਡਮ, ਖਾਲਿਸਤਾਨ ਰੈਫਰੈਂਡਮ ਦਾ ਤਾਂ ਇੱਕ ਆਪਣਾ ਅੰਦਾਜ਼ ਹੈ ਜਿਸ ਨੇ ਤਕਲੀਫ ਦਿੱਤੀ। ਕੈਨੇਡਾ ਇੰਡੀਆ ਡਿਪਲੋਮੈਟਿਕ ਰਿਲੇਸ਼ਨਸ
ਸਾਵਰੇ ਨਹੀਂ ਹੋਏ, ਟੁੱਟਣ ਦੇ ਕੰਢੇ ਨੇ। ਜਿਵੇਂ ਮੈਂ ਕੱਲ ਕਿਹਾ ਸੀ ਵੀ ਕਿਸੇ ਵੇਲੇ ਵੀ ਇੰਡੀਆ ਇਨ ਪ੍ਰੋਟੈਸਟ ਜਿਉਂ ਹੁਣ ਇਹ ਅੱਗੇ ਜਾਏਗਾ ਰੈਫਰੈਂਡਮ ਮੌਂਟਰੀਆਲ ਔਰ ਬਾਕੀ ਇੱਕ ਸਟੇਜ ਤੇ ਹੋ ਸਕਦਾ ਆਪਣਾ ਹਾਈ ਕਮਿਸ਼ਨ ਹੀ ਵਾਪਸ ਸੱਦ ਲੈਣ। ਔਰ ਕਿਉਂਕਿ ਆਸਟ੍ਰੇਲੀਆ ਇਹ ਸਾਰੇ ਦੇ ਵਿੱਚ ਅਮਰੀਕਾ ਕੈਨੇਡਾ 'ਚ ਤਾਂ ਖਾਲਿਸਤਾਨ ਪੱਖੀ ਕਾਰਵਾਈਆਂ ਹੈ ਹੀ ਹੈ ਸੀ, ਔਰ ਖਾਸ ਤੌਰ ਤੇ ਵੱਡੇ ਵੱਡੇ ਨਗਰ ਕੀਰਤਨ ਜਿਹੜੇ ਨੇ ਉਹਨਾਂ ਦੇ ਵਿੱਚ ਖਾਲਿਸਤਾਨ ਦੀ ਗੱਲ ਯੂਕੇ ਵੀ ਉਸ ਪਾਰਟ 'ਚ ਹੈ। ਸੋ ਯੂਜੂਅਲੀ ਇਸ ਕਿਸਮ ਦੀਆਂ ਸਟੋਰੀਜ਼ ਜਿਹੜੀਆਂ ਨੇ ਉਹ ਜੂਨ ਦੇ ਮਹੀਨੇ ਨਾਲ ਜੋੜ ਕੇ ਤਾਂ ਕਦੀ ਕਦਾਈ ਪਲਾਂਟ ਉਹ ਕਰ ਦਿੰਦੇ ਸੀ। ਉਹ ਵੀ ਬੜੀ ਮਾਈਨਰ ਜਿਹੀ ਕਿਤੇ ਸਟੋਰੀ ਕਿ ਜੀ ਜਿਵੇਂ ਯੂਕੇ 'ਚ ਬਹੁਤ ਵੱਡਾ ਪ੍ਰੋਟੈਸਟ ਹੁੰਦਾ ਹੈ ਦਰਬਾਰ ਸਾਹਿਬ ਤੇ ਹਮਲੇ ਲਈ, ਉਹ ਆਲਮੋਸਟ 25-30 ਹਜ਼ਾਰ ਦੀ ਗੈਦਰਿੰਗ ਹੁੰਦੀ ਹੈ। ਜਾਂ ਜਿਹੜਾ ਖਾਲਸਾ ਸਾਜਨਾ ਦਿਵਸ ਦੇ ਵੇਲੇ ਜਦੋਂ ਨਗਰ ਕੀਰਤਨ ਹੁੰਦੇ ਨੇ, ਜਿਵੇਂ ਸਿੱਖ ਡੇ ਪੈਰੇਡ ਹੁੰਦੀ ਹੈ ਨਿਊਯਾਰਕ ਦੇ ਵਿੱਚ, ਉਹ ਖਾਲਿਸਤਾਨੀ ਪੈਰੇਡ ਹੁੰਦੀ ਹੈ, ਬਾਕੀ ਥਾਵਾਂ ਤੇ ਵੀ ਇਹ ਹੁੰਦਾ। ਲੇਕਿਨ ਇਹ ਮੈਂ ਪਹਿਲੀ ਵਾਰ ਦੇਖ ਰਿਹਾ ਚੀਕਾਂ ਪੈਂਦੀਆਂ ਦੀ ਗੱਲ ਮੈਂ ਇਸ ਲਈ ਕੀਤੀ ਕਿ ਨਵੰਬਰ ਦੇ ਮਹੀਨੇ 'ਚ ਜਿੱਥੇ ਯੂਬਾ ਸਿਟੀ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦਾ ਨਗਰ ਕੀਰਤਨ ਹੈ, ਬਾਕੀ ਥਾਵਾਂ ਤੇ ਕੈਨੇਡਾ ਔਰ ਆਸਟ੍ਰੇਲੀਆ ਔਰ ਦੂਸਰੇ ਗੁਰੂ ਨਾਨਕ ਸਾਹਿਬ ਦੀ ਪ੍ਰਕਾਸ਼ ਪੁਰਬ ਦੀ ਯਾਦ ਦੇ ਵਿੱਚ 553ਵੇਂ ਜਾਂ ਨਗਰ ਕੀਰਤਨ ਨੇ ਜਾਂ ਦੀਵਾਨ ਨੇ। ਲੇਕਿਨ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਰਾ ਦੀ ਜਿਹੜੀ ਹੈ ਉਹ ਮੀਡੀਆ ਏਜੰਸੀ ਹੈ IANS, ਔਰ ਇਹਨੂੰ ਇਹ ਵੀਡੀਓ ਫਾਰਮ 'ਚ ਵੀ ਜ਼ਾਹਰ ਹੈ, TV ਚੈਨਲਸ ਵੀ IANS ਦੀਆਂ ਸਟੋਰੀਜ਼ ਹੁੰਦੀਆਂ, ਔਰ ਇਹ ਫਿਰ ਸਿੰਡੀਕੇਟਡ ਕਾਲਮ ਦੇ ਰੂਪ ਦੇ ਵਿੱਚ ਅੱਡ-ਅੱਡ ਪ੍ਰਿੰਟ ਮੀਡੀਆ 'ਚ ਨੂੰ ਵੀ ਸਟੋਰੀ ਦਿੰਦੇ ਨੇ। ਅੱਜ ਕੱਲ੍ਹ ਤਾਂ ਸਾਰੇ ਜਿੰਨੇ ਨੈਟਵਰਕ ਨੇ ਉਹ ਪ੍ਰਿੰਟ ਵੀ ਹੁੰਦਾ, ਉਹਨਾਂ ਦੀ ਸਟੋਰੀ ਵੀ ਹੁੰਦੀ ਹੈ, ਰਿਟਨ ਵੀ। ਔਰ ਇਹ ਸਟੋਰੀ ਜਿਹੜੀ ਹੈ ਸਿੰਡੀਕੇਟਡ ਕਾਲਮ ਦੇ ਥੱਲੇ IANS ਦੇ, ਔਰ ਇਸ ਨੂੰ ਹਿੰਦੂ ਪੋਸਟ ਪਬਲੀਕੇਸ਼ਨ ਨੇ ਛਾਪਿਆ। ਜ਼ਾਹਰ IANS ਦੀ ਸਟੋਰੀ ਤਾਂ ਸਾਰੇ ਪਾਸੇ, ਔਰ ਇਹਦੀ ਹੈਡਲਾਈਨ ਹੀ ਆਪਣੇ ਆਪ ਦੇ ਵਿੱਚ ਦੱਸਦੀ ਹੈ ਕਿ ਚੀਕਾਂ ਪੈਣੀਆਂ ਕਿਹਨੂੰ ਕਹਿੰਦੇ ਨੇ। ਹੈਡਲਾਈਨ ਹੈ ਵੋਕਲ ਖਾਲਿਸਤਾਨੀ ਮਾਈਨੋਰਿਟੀ ਟ੍ਰਾਈਂਗ ਟੂ ਐਕਸਪਲੋਇਟ ਗੁਰਪੁਰਬ ਗੈਦਰਿੰਗਸ ਇਨ ਕੈਨੇਡਾ US ਆਸਟ੍ਰੇਲੀਆ। ਸੋ ਮੈਨੂੰ ਆਸਟ੍ਰੇਲੀਆ ਸੁਣ ਕੇ ਖੁਸ਼ੀ ਵੀ ਹੋਈ, ਕਿਉਂਕਿ ਅਸੀਂ ਤਾਂ ਕਹਿ ਰਹੇ ਹਾਂ ਪਿਛਲੇ ਕਿ ਹੁਣ ਆਸਟ੍ਰੇਲੀਆ ਵੀ ਖਾਲਿਸਤਾਨੀ ਐਕਟੀਵਿਟੀ ਨਾਲ ਦੇ ਹਵਾਲੇ ਨਾਲ ਉਸੇ ਹੀ ਰਡਾਰ ਸਕਰੀਨ ਤੇ ਆ ਗਿਆ ਜਿਹਦੇ ਚ ਅਮਰੀਕਾ ਕੈਨੇਡਾ UK ਸੀ। ਸੋ ਇਹਦੇ ਚ ਇਹਨਾਂ ਨੇ UK ਮਿਸ ਕੀਤਾ। ਹੋ ਸਕਦਾ ਹੈ UK ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ ਪੁਰਬ ਪਰ ਨਿਕਲਿਆ ਤਾਂ ਹੈ, ਪਰ ਇਹਨਾਂ ਨੂੰ ਲੱਗਾ ਕਿ ਵੀ ਹੁਣ UK ਚ ਸਾਡਾ ਰਿਸ਼ੀ ਆ ਗਿਆ ਸੋਨਕ, ਤੇ ਹੁਣ ਉਹਨੂੰ ਕਾਹਨੂੰ ਕਹਿਣਾ ਕਿ ਵੀ ਕਰਾ ਬੰਦ। ਹੁਣ ਇਸ ਸਟੋਰੀ ਦੀ ਤੁਸੀਂ ਬਿਗਨਿੰਗ ਹੀ ਦੇਖਦੇ ਹੋ ਕਿ ਵੀ ਇਹ ਵੋਕਲ ਮੈਜੋਰਿਟੀ ਆਫ ਰੈਡੀਕਲ ਸਿੱਖਸ, ਵੋਕਲ ਨਾਟ ਮੈਜੋਰਿਟੀ, ਵੋਕਲ ਮਾਈਨੋਰਿਟੀ ਘੱਟ ਗਿਣਤੀ, ਪਰ ਇਹ ਹੈ ਵੀ ਬੋਲਦੇ ਬੜੇ ਉੱਚੀ ਨੇ, ਵੋਕਲ ਨੇ ਬੜੀ ਆਵਾਜ਼ ਚੁੱਕਾ। ਵੋਕਲ ਮਾਈਨੋਰਿਟੀ ਆਫ ਰੈਡੀਕਲ ਸਿੱਖਸ ਲਿਵਿੰਗ ਅਬਰੋਡ who support the idea of Khalistan are trying to use the ongoing birth anniversary celebrations of Guru Nanak Dev in various gurdwaras to spread their separatist ideas as a large number of devotees throng gurdwaras for prayers। ਇਹ ਜਿਵੇਂ ਪਹਿਲੀ ਵਾਰ ਹੋਇਆ 38 ਸਾਲਾਂ 'ਚ ਵੀ ਪਹਿਲਾਂ ਗੁਰਪੁਰਬਾਂ ਦੇ ਉੱਤੇ ਜਾਂ ਦਿਨਾਂ ਦੇ ਉੱਤੇ ਸਿੱਖ ਆਪਣੀ ਕਹਾਣੀ ਨਹੀਂ ਕਹਿੰਦੇ ਆਪਣੇ ਨਾਲ ਹੋਏ ਜ਼ੁਲਮਾਂ ਦੀ ਜਾਂ ਆਪਣੇ ਕੌਮੀ ਨਿਸ਼ਾਨੇ ਖਾਲਿਸਤਾਨ ਦੀ। ਕੈਦ ਲਗਾਤਾਰਤਾ ਨਾਲ ਰਹੇ ਨੇ 38 ਸਾਲਾਂ ਤੋਂ। ਵੈਸੇ ਤਾਂ ਭਾਰਤ ਦੇ ਅੰਦਰ ਕੈਦ 75 ਸਾਲ ਤੋਂ ਵੀ ਰਾਜ ਕਰੇਗਾ ਖਾਲਸਾ ਪੜ੍ਹਦੇ ਨੇ, ਪਰ ਰਾਜ ਕਰੇਗਾ ਖਾਲਸਾ ਨੂੰ ਅਸਲ ਖਾਲਿਸਤਾਨ ਲਫ਼ਜ਼ ਦੇ ਵਿੱਚ ਜੂਨ 1984 ਦੇ ਫੌਜੀ ਹਮਲੇ ਨੇ ਕਨਵਰਟ ਕੀਤਾ। ਪਰ ਉਹਨਾਂ ਨੇ ਕਿਹਾ ਜੀ ਉਹ ਇਸ ਵੇਲੇ ਗੁਰੂ ਨਾਨਕ ਸਾਹਿਬ, ਕਿਉਂਕਿ ਇਸ ਵੇਲੇ ਡਾਇਸਪੋਰਾ ਦੇ ਵਿੱਚ ਔਰ ਇਹਨਾਂ ਮੁਲਕਾਂ 'ਚ ਖਾਸ ਤੌਰ ਤੇ ਬਹੁਤ ਜ਼ੋਰਦਾਰ ਖਾਲਿਸਤਾਨੀ ਤਹਿਰੀਕ ਹੈ, ਜਿਹਦਾ ਨੋਟਿਸ ਮੈਂ ਦੇਖਦਾ ਸੀ ਕਿ ਕਈ ਵਾਰੀ ਪਾਕਿਸਤਾਨੀ ਮੀਡੀਆ ਦੀ ਕੋਈ ਬਹੁਤੀ ਦਿਲਚਸਪੀ ਨਹੀਂ ਸੀ ਹੁੰਦੀ, ਹੁਣ ਵੀ ਨਹੀਂ ਹੈ ਬਹੁਤਿਆਂ ਦੀ, ਲੇਕਿਨ ਉਹ ਲਗਾਤਾਰਤਾ ਨਾਲ ਇਸ ਕਿਸਮ ਦੀਆਂ ਸਟੋਰੀਜ਼ ਉਹਨਾਂ ਨੂੰ ਚੁੱਕਣੀਆਂ ਪੈਂਦੀਆਂ। ਬਾਹਰਲੇ ਮੀਡੀਆ 'ਚ ਵੀ ਤੁਸੀਂ ਵਨਸ ਇਨ ਅ ਵਾਈਲ ਕੋਈ ਸਟੋਰੀ ਦੇਖ ਸਕਦੇ ਹੋ। ਫਿਰ ਉਹ ਇਹ ਜਿਹੜੀ ਇੰਡੀਅਨ ਏਜੰਸੀਆਂ ਦੀ ਇਹ ਰਿਪੋਰਟ ਕਹਿੰਦੀ ਹੈ these extremist elements are trying to exploit the ready-made gatherings which otherwise they will not be able to attract according to the sources। sources ਤੁਸੀਂ ਪਤਾਲ 'ਚ ਰੱਖੇ ਹੋਏ ਨੇ ਤਾਂ ਨਜ਼ਰ ਆ ਰਹੇ ਨੇ। ਉਹਨੇ ਕਿਹਾ ਜੀ ਰੈਡੀਮੇਡ, ਪਰ ਰੈਡੀਮੇਡ 'ਚ ਹੁਣ ਖੁਦ ਐਡਮਿਟ ਵੀ ਕਰਦੇ ਨੇ ਅਖੀਰ 'ਚ ਕਿ ਜੀ ਜਿਹੜੇ ਬਹੁਤੇ ਗੁਰਦੁਆਰੇ ਜਾਂ ਇਹ ਪ੍ਰਬੰਧ ਕਰਨ ਵਾਲੇ ਨੇ ਨਗਰ ਕੀਰਤਨ, ਇਹਨਾਂ ਦਾ ਕੰਟਰੋਲ ਖਾਲਿਸਤਾਨੀਆਂ ਦੇ ਕੋਲ ਆ ਗਿਆ। ਹੁਣ ਖਾਲਿਸਤਾਨੀਆਂ ਨੇ ਕੰਟਰੋਲ ਧੱਕੇ ਨਾਲ ਲਿਆ, ਪਰ ਉੱਥੇ ਕਹਿ ਰਹੇ ਨੇ ਵੀ ਕਿਉਂਕਿ ਜਿਹੜੀ ਮੈਜੋਰਿਟੀ ਹੈ ਉਹ ਝਗੜਾ ਨਹੀਂ ਚਾਹੁੰਦੇ, ਵਾਇਲੈਂਸ ਨਹੀਂ ਚਾਹੁੰਦੇ, ਚੁੱਪ ਰਹਿੰਦੇ ਨੇ, ਇਹ ਕੰਟਰੋਲ ਕਰ ਲੈਂਦੇ ਨੇ।
ਹੁਣ ਜਿੰਨੀਆਂ ਸਟੇजेस ਨੇ, ਜੇ ਟੋਰਾਂਟੋ ਦੀ ਗੱਲ ਕਰੋ, ਜੇ ਈਵਨ ਯੂਬਾ ਸਿਟੀ ਦੀ ਕਰੋ, ਜੇ ਈਵਨ ਨਿਊਯਾਰਕ ਦੀ ਕਰੋ, ਜਾਂ ਈਵਨ ਫਰੀਮੌਂਟ ਜਿਹੜਾ ਵੈਸਟ ਕੋਸਟ ਤੇ ਖਾਲਿਸਤਾਨ ਦੀ ਹੱਬ ਹੈ, ਹਰ ਪਾਸੇ ਕਿਉਂਕਿ ਸਾਰੇ ਗੁਰਦੁਆਰੇ ਅੰਡਰ ਨਾਨ ਪ੍ਰੋਫਿਟ ਚੈਰਿਟੀ ਦਾ ਜਿਹੜਾ ਲਾਅ ਹੈ, ਕਾਨੂੰਨ ਇੱਥੇ ਉਹਦੇ ਥੱਲੇ ਰਜਿਸਟਰਡ ਨੇ, ਪ੍ਰੋਪਰ ਹਰ ਇੱਕ ਦੀ ਮੈਂਬਰਸ਼ਿਪ ਹੈ ਜੀ, ਉਹਨਾਂ ਦੀਆਂ ਪ੍ਰੋਪਰ ਚੋਣਾਂ ਹੁੰਦੀਆਂ ਨੇ, ਬਹੁਤ ਵਾਰੀ ਵਿਰੋਧੀ ਗਰੁੱਪ ਅਦਾਲਤਾਂ 'ਚ ਉਹਨੂੰ ਚੈਲੰਜ ਵੀ ਕਰਦੇ ਨੇ, ਔਰ ਜਿਹੜੇ ਵੀ ਇਹਦਾ ਮਤਲਬ ਇਹ ਹੈ ਕਿ ਜਿਹੜੀ ਮੈਂਬਰਸ਼ਿਪ ਹੈ ਉਹ ਤਾਂ ਵਛਿੰਦਿਆਂ ਦੀ ਹੈ ਜਿਹੜੇ ਉਹਨਾਂ ਸ਼ਹਿਰਾਂ 'ਚ ਰਹਿੰਦੇ ਨੇ ਜਾਂ ਗੁਰਦੁਆਰਿਆਂ ਦੇ ਆਲੇ ਦੁਆਲੇ ਨੇ। ਸੋ ਚੋਜ਼ਨ ਜਾਂ ਮਾਈਨੋਰਿਟੀ ਕਿਵੇਂ ਹੋ ਗਏ ਸਿੱਖ ਜਿਹੜੇ ਨੇ, ਜੇ ਉਹ ਕਮੇਟੀ ਉਹੀ ਚੁਣਦੇ ਨੇ ਜਿਹੜੇ ਖਾਲਿਸਤਾਨ ਪੱਖੀ ਹੈ, ਇਹਦਾ ਮਤਲਬ ਇਹ ਹੈ, ਇੱਕ ਸਿੰਪਲ ਲੌਜਿਕ ਹੈ, ਇਹਦੇ 'ਚ ਕੋਈ ਰਾਕਟ ਸਾਇੰਸ ਦੀ ਲੋੜ ਨਹੀਂ ਹੈ, ਪਰ ਇਹਨਾਂ ਨੂੰ ਤਕਲੀਫ ਇਸ ਵਾਰ ਬਹੁਤ ਜ਼ਿਆਦਾ ਹੋਈ। ਹਰ ਪਾਸੇ ਐਕਟੀਵਿਟੀ ਜਿਹੜੀ ਹੈ, ਫੋਕਸ ਹੀ ਜਿਹੜਾ ਹੈ ਉਹ, ਕਿਉਂਕਿ ਨਵੰਬਰ 38th ਐਨੀਵਰਸਰੀ ਦੇ ਨਾਲ ਜੁੜਿਆ ਹੋਇਆ ਹੈ, ਐਤਕੀ ਇੱਕ ਪੂਰੀ ਉਹ ਮੁਹਿੰਮ ਵੀ ਸੀ, ਜਿਵੇਂ ਮਸਟਰਡ ਫਲਾਰ ਨੂੰ ਲੈ ਕੇ ਉਹਨੂੰ ਯਾਦ ਕਰਨਾ। ਫਿਰ ਇਹ ਕਹਿ ਰਹੇ ਨੇ, ਔਰ ਇਹ ਰੀਸੈਂਟ ਕੇਸ ਇਨ ਪੁਆਇੰਟ ਇਜ਼ ਦੈਟ ਆਫ ਗੁਰਦੁਆਰਾ ਸਾਹਿਬ ਇਨ ਯੂਬਾ ਸਿਟੀ। ਪੂਰਾ ਹੁਣ ਯੂਬਾ ਸਿਟੀ ਦਾ ਲਾਈਫ ਸਾਈਜ਼ ਪੋਸਟਰਸ ਆਫ ਐਕਸਟ੍ਰੀਮਿਸਟ ਲੀਡਰਸ ਇਨਕਲੂਡਿੰਗ ਦਾ ਨਿਊਲੀ ਬੈਪਟਾਈਜ਼ਡ ਅੰਮ੍ਰਿਤਪਾਲ ਸਿੰਘ। ਇਹ ਉਹਨਾਂ ਨੂੰ ਬੜਾ ਫਿਕਰ ਹੈ ਕਿ ਨਵਾਂ ਅਜੇ ਅੰਮ੍ਰਿਤ ਛਕਿਆ ਉਹਨੇ, ਇਹਨਾਂ ਨੂੰ ਪੂਰੀ ਖਬਰ ਹੈ ਵੀ ਕਿਹਨੇ ਛਕਿਆ ਕਿਹਨੇ ਨਹੀਂ ਛਕਿਆ। ਦਾ ਪ੍ਰੈਜ਼ੀਡੈਂਟ ਆਫ ਵਾਰਿਸ ਪੰਜਾਬ ਦੇ ਬਿਸਾਈਡਸ ਲੇਟ ਦੀਪ ਸਿੱਧੂ, ਲੇਟ ਜਰਨੈਲ ਸਿੰਘ ਪਿੰਡਾਂਵਾਲੇ, ਜਗਤਾਰ ਸਿੰਘ ਹਵਾਰਾ, ਕਨਿਸ਼ਕਾ ਮਿਡ ਏਅਰ ਬਲਾਸਟ ਅਕਿਊਜ਼ਡ ਪਰਮਾਰ, ਲੇਟ ਹਰਜਿੰਦਰ ਸਿੰਘ ਪਾੜਾ and hordes of others are displayed in the compound of the Sikh temple। ਹੁਣ ਇਹ ਇਸ ਲਈ ਕੰਪਾਊਂਡ ਆਫ ਦਾ ਸਿੱਖ ਟੈਂਪਲ ਨਹੀਂ, ਇਹ ਸੜਕਾਂ ਤੇ ਵੀ ਗਏ ਇਹਨਾਂ ਨੇ, ਕਿਉਂਕਿ ਆਪਣੇ ਜਿਹੜੇ ਵੀ ਖੁਫੀਆ ਨੁਮਾਇੰਦੇ ਭੇਜੇ ਹੋਣਗੇ, ਕਿਉਂਕਿ 2 ਦਿਨ ਪਹਿਲਾਂ ਤੋਂ ਜਾਂ ਕਈ ਵਾਰੀ 3 ਦਿਨ ਪਹਿਲਾਂ ਤੋਂ ਫਲੋਟ ਬਣਨੇ ਸ਼ੁਰੂ ਹੋ ਜਾਂਦੇ ਨੇ, ਬੜੀ ਮਿਹਨਤ ਦੇ ਨਾਲ, ਕਿਵੇਂ ਟਰਾਲਿਆਂ ਦੇ ਉੱਤੇ, ਔਰ ਕਿਵੇਂ ਐਨਲਾਰਜ ਉਹਨਾਂ ਦੀਆਂ ਪਿਕਚਰਸ, ਉਹਨਾਂ ਨੂੰ ਕਿਵੇਂ ਫਿਕਸ ਕੀਤਾ ਜਾਂਦਾ ਤਾਂ ਕਿ ਜਦੋਂ ਮਾਰਚ ਕਰ ਰਹੇ ਉਹ ਲੱਗਣ। ਸੋ ਇਹ ਸਾਰਿਆਂ ਦੀਆਂ ਪਿਕਚਰਸ ਜਿਹੜੀਆਂ ਨੇ, ਇਹ ਕਿਹੜੀਆਂ ਪਹਿਲੀ ਵਾਰ ਲੱਗੀਆਂ। ਹੁਣ ਜਿਹੜਾ ਨਵਾਂ ਯੋਧਾ ਆਉਂਦਾ ਹੈ, ਦੀਪ ਸਿੱਧੂ ਹੈ ਜਾਂ ਅੰਮ੍ਰਿਤਪਾਲ ਸਿੰਘ ਹੈ, ਉਹ ਨਵੀਂ ਐਡੀਸ਼ਨ ਹੋਈ, ਕਿਉਂਕਿ ਵਾਰਿਸ ਪੰਜਾਬ ਦੇ ਉਹਨਾਂ ਦੀ ਦਾ ਆਪਣਾ ਫਲੋਟ ਵੀ ਸੀ, 32 ਤੋਂ ਜ਼ਿਆਦਾ ਫਲੋਟ ਹੁੰਦੇ ਨੇ, ਪਰ ਇਹਨਾਂ ਨੂੰ ਇਹ ਤਕਲੀਫ ਹੈ। ਫਿਰ ਇਹ ਕਹਿੰਦੇ ਨੇ ਕਿ ਲਾਰਜ ਸਾਈਜ਼ਡ LEDs to broadcast fiery anti-India speeches calling upon the Sikhs, especially the youth, to join the struggle for Khalistan and contribute generously have been put up। ਜ਼ਾਹਰ Sikhs for Justice ਨੇ ਬੜੇ ਚੰਗੇ ਢੰਗ ਨਾਲ ਜਿਹੜਾ ਇਸ ਨੂੰ LED ਸਕਰੀਨਸ ਲੱਗੀਆਂ ਹੋਈਆਂ ਸੀ 4 ਚਫੇਰੇ, ਔਰ ਉਹਨਾਂ ਦੀ ਈਵਨ ਟੋਰਾਂਟੋ 6 ਨਵੰਬਰ ਨੂੰ ਚੱਲ ਰਿਹਾ ਸੀ ਵੋਟਾਂ, ਉਹ ਵੀ ਲਾਈਵ ਟੈਲੀਕਾਸਟ ਹੋ ਰਿਹਾ ਸੀ। ਉਹਨੂੰ ਕਿਹਾ ਜੀ ਉਹ ਜਿਹੜੇ ਨੇ ਇਹ ਕਮੈਂਟੇਟਰ, instead of talking about Guru Nanak's Gurbani, reminds the Sangat about the 1984 massacre of Sikhs, giving exaggerated figures of those killed। ਉਹਨੇ ਕਿਹਾ ਜੀ ਦੇਖੋ ਇੱਕ ਬੁਲਾਰਾ ਸੀ, ਉਹ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਗੱਲ ਨਹੀਂ ਸੀ ਕਰ ਰਿਹਾ, ਉਹ ਸਿੱਖਾਂ ਦੇ ਉੱਤੇ ਜ਼ੁਲਮਾਂ ਦੀ ਬਹੁਤ ਐਗਜ਼ੈਗਰੇਟਡ ਫਿਗਰ ਸੀ। ਹੁਣ ਇਹ ਜਾ ਕੇ ਪੈਨਸਿਲਵੇਨੀਆ, ਨਿਊ ਜਰਸੀ, ਕਨੈਟੀਕਟ, ਟੈਕਸਾਸ ਦੀ ਲੈਜਿਸਲੇਚਰ ਨੂੰ ਦੱਸੋ ਕਿ 30,000 ਦਾ ਨੰਬਰ ਇਹਨਾਂ ਨੇ ਕਿੱਥੋਂ ਲਿਆ, ਐਗਜ਼ੈਜਰੇਟਡ ਹੈ। ਲੇਕਿਨ ਤਕਲੀਫ ਤਾਂ ਹੈ, ਔਰ ਗੁਰੂ ਨਾਨਕ ਸਾਹਿਬ ਦੀਆਂ ਟੀਚਿੰਗਸ ਹੀ ਇਹ ਨੇ ਕਿ ਭਾਈ ਜ਼ੁਲਮ ਨੂੰ ਵੰਗਾਰਨਾ। ਫਿਰ ਇੱਥੇ ਨਹੀਂ, ਹੁਣ ਇਹ ਤਾਂ ਕਿਉਂਕਿ ਯੂਬਾ ਸਿਟੀ ਚ ਦੇ 1.5 ਲੱਖ ਦੇ ਇਕੱਠ ਵੱਲੋਂ ਖਾਲਿਸਤਾਨ ਦੇ ਐਂਡੋਰਸਮੈਂਟ ਦੀ ਬਹੁਤ ਤਕਲੀਫ ਹੈ। ਹੁਣ ਬਾਕੀ ਸ਼ਹਿਰ ਦਾ ਖਾਲਿਸਤਾਨੀ ਇਜ਼ ਐਕਟਿਵ ਇਨ ਟੋਰਾਂਟੋ, ਵੈਨਕੂਵਰ, ਲੰਡਨ, ਮੈਲਬਰਨ ਐਂਡ ਸਿਡਨੀ also use the Gurpurabs to sell their militant ideology। ਉਹ ਤਾਂ ਇਨਹੈਰੈਂਟ ਹੈ ਸਿੱਖੀ ਦੇ ਵਿੱਚ, ਸੈਲ ਤਾਂ ਕਰਨ ਦੀ ਲੋੜ ਹੀ ਨਹੀਂ ਹੈ। ਉਹ ਤਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਵੀ ਮੱਥਾ ਟੇਕਦੇ ਆ, ਸਾਹਮਣੇ ਸ਼ਸਤਰ ਪਏ ਹੁੰਦੇ ਨੇ। ਅਰਦਾਸ ਦੇ ਵਿੱਚ ਅਸੀਂ ਰਾਜ ਕਰੇਗਾ ਖਾਲਸਾ, ਖਾਲਸਾ ਜੀ ਕੇ ਬੋਲ ਬਾਲੇ ਪੜ੍ਹਦੇ ਆ। ਜਿਹੜਾ ਕੜਾਹ ਪ੍ਰਸ਼ਾਦ, ਕੜਾਹ ਨੇ ਪ੍ਰਸ਼ਾਦ ਬਣਨਾ, ਉਹਦੇ ਚ ਕਿਰਪਾਨ ਫੇਰੀ ਜਾਂਦੀ ਹੈ, ਉਹ ਵੀ ਵੈਪਨ ਹੈ। ਜਦੋਂ ਨਗਰ ਕੀਰਤਨ ਤੁਰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ, 5 ਪਿਆਰੇ ਅਨਸ਼ੀਤ ਕਿਰਪਾਨਾਂ ਦੇ ਨਾਲ ਹੁੰਦੇ ਨੇ, ਉਹ ਵੀ ਸ਼ਸਤਰ ਨੇ। ਤੁਹਾਨੂੰ ਕਿਉਂ ਪੰਡਤਾਂ ਨੂੰ ਪਹਿਲੀ ਵਾਰੀ ਨਜ਼ਰ ਆਇਆ ਹੈ? ਨਜ਼ਰ ਇਹ ਤਾਂ ਹਮੇਸ਼ਾ ਤੋਂ ਇੱਕ ਹਿੱਸਾ ਹੈ। ਫਿਰ ਕਹਿੰਦੇ ਜੀ in fact management of many of these shrines over a period of time has passed into the hands of Khalistani, as a majority of peace loving Sikhs prefer to remain silent in order to avoid violence। ਕਿ ਵੀ ਅਸੀਂ
ਜਿਹੜਾ ਉਹ ਬਿਲਕੁਲ ਚੁੱਪ ਹੋ ਜਾਂਦੇ ਨੇ ਵੀ ਹਿੰਸਾ ਨਾ ਹੋ ਜਾਏ। ਉਹ ਉਹਦੇ 'ਚ ਫਿਰ ਉਹਨੇ ਆ ਗਿਆ ਆਸਟ੍ਰੇਲੀਆ 'ਚ ਰਡਾਰ ਇਨ ਆਸਟ੍ਰੇਲੀਆ Craigieburn City Gurdwara, one of the largest in the countries, the Khalistanis during the Gurpurab celebrations took out a car rally. ਜੀ ਕਾਰ ਰੈਲੀ ਤੁਹਾਨੂੰ ਤਕਲੀਫ ਹੈ? ਸੜਕਾਂ ਆਸਟ੍ਰੇਲੀਆ ਸਰਕਾਰ ਦੀਆਂ, ਕਾਰਾਂ ਸਿੱਖਾਂ ਦੀਆਂ, ਝੰਡੇ ਖਾਲਿਸਤਾਨ ਦੇ, ਤੁਹਾਨੂੰ ਕੀ ਤਕਲੀਫ ਹੈ? ਉਹਨੇ ਕਾਰ ਰੈਲੀ ਕੱਢ ਲਈ। Blaring music was played, calling upon the Sikhs to eliminate Sodha, those opposed to Khalistan. ਕੋਈ ਇਹ ਨਹੀਂ ਕਹਿੰਦਾ ਸੋਧੋ, ਹੁਣ ਤੁਸੀਂ ਆਪ ਹੀ ਡਰੀ ਜਾਓ, ਆਪ ਹੀ ਤੁਹਾਡੇ ਪਜਾਮੇ ਲਿਬੜੇ ਹੋਣ ਪੈਂਟਾਂ ਦੇ, ਅਸੀਂ ਕੀ ਕਰ ਸਕਦੇ ਹਾਂ? ਮਿਊਜ਼ਿਕ ਤਾਂ ਹੁਣ ਯੋਧਿਆਂ ਦੀਆਂ ਵਾਰਾਂ ਨੇ ਉਹਨਾਂ ਨੂੰ। ਫਿਰ ਉਹ ਕਹਿੰਦੇ ਜੀ ਇਹ ਗੁਰਦੁਆਰਿਆਂ ਦਾ ਵਰਤਾਰਾ ਹੈ। ਦੇਰ ਆਰ ਓਵਰ 50 ਗੁਰਦੁਆਰਾਸ ਇਨ ਆਸਟ੍ਰੇਲੀਆ, 50 ਤੋਂ ਜ਼ਿਆਦਾ ਗੁਰਦੁਆਰੇ। ਇਹ ਤਾਂ ਜਿਹੜਾ ਨੇ ਉਹ ਭਾਰਤ ਦਾ ਖਜੂੰਬਰ ਕੱਢ ਦੇਣਗੇ। ਫਿਰ ਉਹ ਸਿਡਨੀ ਦੀ ਗੱਲ ਕਰ ਰਿਹਾ, ਹੈਰਿਸ ਪਾਰਕ 'ਚ, ਕਿ ਵੀ ਉੱਥੇ ਜਿਹੜਾ ਉਹ ਪ੍ਰੋ ਇੰਡੀਆ ਨੇ ਫਿਰ ਚੈਲੰਜ ਕੀਤਾ, ਝੂਠ ਦੌੜ ਜਾਂਦੇ ਨੇ ਉਹ ਦੁਮ ਲੱਤਾਂ 'ਚ ਦੇ ਕੇ ਜਦੋਂ ਕਿਤੇ ਚੈਲੰਜ ਹੁੰਦਾ। Similarly, in Canada's Ontario state, the activists of Khalistan were opposed by Indian supporters. ਦੱਸੋ ਤਾਂ ਸਹੀ ਕਿੱਥੇ ਅਪੋਜ਼ ਹੋਇਆ? ਬਰੈਂਪਟਨ ਮੇਅਰ ਪੈਟਰਿਕ ਬਰਾਊਨ ਉਹਦੇ ਪਿੱਛੇ ਪਏ ਹੋਏ ਨੇ ਕਿ ਵੀ ਉਹਨੂੰ ਉਹ ਦੇਖੋ ਜੀ ਇਹ ਤਾਂ ਸਰਕਾਰੀ ਬਿਲਡਿੰਗਾਂ ਦੇ ਉੱਤੇ ਖਾਲਿਸਤਾਨੀ ਬੈਨਰ ਲਾ ਦੇਣ, ਇਹਨਾਂ ਨੂੰ ਹਟਾਓ। ਫਿਰ ਅਜੇ ਕਹਿੰਦੇ ਜੇ ਪਾਕਿਸਤਾਨ ਦੀ ਰਿਪੋਰਟ ਨਹੀਂ ਮਿਲੀ ਵੀ ਨਨਕਾਣਾ ਸਾਹਿਬ ਦੇ ਵਿੱਚ, ਇਨ ਪਾਕਿਸਤਾਨ which houses many historical Sikh shrines including Nankana Sahib, birthplace of first Sikh militants, hold up there became active on Gurpurabs to motivate visiting Sangat to rise against Hindu India. ਹਾਂ ਉੱਥੇ ਹੁੰਦੇ ਹੀ ਨੇ, ਉੱਥੇ ਦੁਨੀਆ ਭਰ ਤੋਂ ਸਿੱਖ ਜਾਂਦੇ ਨੇ। ਔਰ ਫਿਰ ਈਵਨ ਆ ਜਿਹੜਾ ਗਟਲੈਸ, ਸਪਾਈਨਲੈਸ, ਟੁੱਥਲੈਸ ਐਕਟਿੰਗ ਕਰਨ ਵਾਲਾ ਗਿਆਨੀ ਹਰਪ੍ਰੀਤ ਸਿੰਘ ਹੈ ਜਥੇਦਾਰ, ਇਹ ਜਦੋਂ ਪੰਜਾ ਸਾਹਿਬ ਗਿਆ 100 ਸਾਲਾ ਪੰਜਾ ਸਾਹਿਬ ਦੀ ਐਨੀਵਰਸਰੀ ਤੇ ਉੱਥੇ ਉਹ ਰਵਿੰਦਰ ਸਿੰਘ ਪਿੰਕਾ ਨਾਂ ਦਾ ਕੋਈ ਮਿਲਿਆ ਉਹਨੂੰ, ਉਹਨੇ ਕਿਹਾ ਜੀ ਹਾਈਜੈਕਰ ਨੂੰ ਮਿਲਿਆ। ਔਰ ਉਹਨੇ ਕਿਹਾ ਜੀ ਦੇਖੋ, ਈਵਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜੀ ਇਹ ਹਾਈਜੈਕਰ ਤੁਹਾਨੂੰ ਮਿਲਿਆ, ਔਰ ਈਵਨ ਜਥੇਦਾਰ ਨੇ ਵੀ, SGPC ਨੇ ਵੀ ਕਿਹਾ ਕਿ ਬਈ ਇਹ ਜਿਹੜਾ ਉਹ ਸਾਰਿਆਂ ਦਾ ਹੀ ਜਥੇਦਾਰ ਹੈ, ਉਹ ਜਿਹਨੂੰ ਮਰਜ਼ੀ ਮਿਲ ਸਕਦਾ, ਇਸ ਲਈ ਜਿਹੜਾ ਇਹਦੇ ਤੇ ਕੋਈ ਇਤਰਾਜ਼ ਨਹੀਂ ਹੋ ਸਕਦਾ। ਔਰ ਉਹਨਾਂ ਇਹ ਸਾਰੇ ਦੇ ਨਾਲ ਹੁਣ ਇਹੀ ਕਹਾਣੀ ਹੈ। ਸੋ ਇਸ ਤੋਂ ਅਸੀਂ ਹੋਰ ਕੀ ਕਹੀਏ ਕਿ ਚੀਕਾਂ ਪੈ ਰਹੀਆਂ ਨੇ ਔਰ ਇਹ ਪੈਂਦੀਆਂ ਰਹਿਣਗੀਆਂ। ਇੱਕ ਪਾਸੇ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ ਤੇ ਇੱਕ ਪਾਸੇ ਹਿੰਦੂਤਵੀ ਭਾਰਤੀ ਸਾਮਰਾਜ ਦੀਆਂ ਚੀਕਾਂ ਹਰ ਨਿਤ ਚੜੇ ਸੂਰਜ ਪੈਣਗੀਆਂ, ਇਹੀ ਕਹਿ ਸਕਦੇ ਹਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਨੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਸਰਕਾਰ ਵੱਲੋਂ ਦਿਨੋਂ ਦਿਨ ਪ੍ਰਚੰਡ ਹੋ ਰਹੀ ਖਾਲਿਸਤਾਨੀ ਲਹਿਰ ਦਾ ਬੜੇ ਘਟੀਆ ਅੰਦਾਜ਼ ਵਿੱਚ ਜਵਾਬ ਦਿੱਤਾ ਗਿਆ ਹੈ। ਸੋ ਕਨੈਕਟੀਕਟ ਦੇ ਸ਼ਹਿਰ ਨੌਰਵਿਚ ਵਿੱਚ ਕਿਸੇ ਨਾਮ ਨਿਹਾਦ ਜਾਲੀ ਜਥੇਬੰਦੀ ਯੂਨਾਈਟਿਡ ਸਿੱਖਸ ਆਫ ਨਿਊ ਇੰਗਲੈਂਡ ਦੇ ਨਾਂ ਥੱਲੇ ਇੱਕ ਮੂਵਿੰਗ ਟਰੱਕ ਉੱਤੇ ਭੜਕਾਊ ਨਾਅਰੇ ਲਿਖ ਕੇ ਉਸ ਨੂੰ ਸ਼ਹਿਰ ਦੀਆਂ ਅੱਡ-ਅੱਡ ਥਾਵਾਂ ਤੇ ਫੇਰਿਆ ਗਿਆ
ਔਰ ਨਾਰਵੇ ਚ ਮੇਅਰ ਸਮੇਤ ਸਿੱਖ ਕਮਿਊਨਿਟੀ ਅਤੇ ਨੁਮਾਇੰਦਿਆਂ ਵੱਲੋਂ ਇਸ ਦਾ ਸਖਤ ਨੋਟਿਸ ਜਿਹੜਾ ਉਹ ਲਿਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਸੈਗਮੈਂਟ 'ਚ ਅਸੀਂ ਕਿਵੇਂ ਭਾਰਤੀ ਏਜੰਸੀਆਂ ਨੇ ਆਪਣਾ ਚੀਪ ਰਿਐਕਸ਼ਨ ਦਿੱਤਾ ਹੈ ਜੀ ਕਿ ਉਹਨਾਂ ਨੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, UK ਗੁਰੂ ਨਾਨਕ ਸਾਹਿਬ ਪ੍ਰਕਾਸ਼ ਪੁਰਬ ਦੇ ਮੌਕੇ ਦੀਵਾਨਾਂ ਔਰ ਨਗਰ ਕੀਰਤਨਾਂ 'ਚ ਜਿਹੜੀ ਸਿੱਖ ਸੰਗਤ ਨੇ ਖਾਲਿਸਤਾਨ ਦੀ ਖੁੱਲ੍ਹ ਕੇ ਹਮਾਇਤ ਕੀਤੀ, ਉਸ ਨੂੰ ਉਹਨਾਂ ਨੇ ਜਿਹੜਾ ਬਿਲਿਟਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਹ ਚੀਪ ਲੋਕ, ਚੀਪ ਸਿਸਟਮ, ਕਿਉਂਕਿ ਇਹਨਾਂ ਦਾ ਕਿਰਦਾਰ ਝੂਠੇ ਕਾਵਰਡ ਬੈਕਸਟੈਬਰਸ, ਇਹ ਰਹਿ ਹੀ ਨਹੀਂ ਸਕਦੇ ਰਿਐਕਟ ਕੀਤੇ ਬਿਨਾਂ। ਔਰ ਸਾਨੂੰ ਇਹ ਲੱਗ ਰਿਹਾ ਸੀ, ਅਸੀਂ ਜਦੋਂ ਇਸ ਵਰੇ ਦੇ ਵਿੱਚ 29 ਅਪ੍ਰੈਲ ਦੀ ਗੱਲ ਕੀਤੀ, ਖਾਲਿਸਤਾਨ ਡੈਕਲੇਰੇਸ਼ਨ ਡੇ ਦੇ ਮੌਕੇ ਕਨੈਟੀਕਟ ਸਟੇਟ ਨੇ ਉਹਨਾਂ ਦੀ ਅਸੈਂਬਲੀ ਦੀ ਸਾਈਟੇਸ਼ਨ ਆਈ ਸਿੱਖਾਂ ਨੂੰ ਮੁਬਾਰਕਬਾਦ ਦਿੰਦੇ ਆ ਸਿੱਖ ਜਿਹੜਾ ਖਾਲਿਸਤਾਨ ਡੈਕਲੇਰੇਸ਼ਨ ਡੇ ਦੀ। ਔਰ ਫਿਰ ਨਾਰਵਿਚ ਸ਼ਹਿਰ ਦੇ ਵਿੱਚ ਜਿੱਥੇ ਮੇਅਰ ਸਮੇਤ ਦੂਜਿਆਂ ਨੇ ਆ ਕੇ ਜਿਹੜਾ ਸਿੱਖ ਫਲੈਗ ਜਿਹੜਾ ਲਹਿਰਾਣ ਦੇ ਵਿੱਚ ਉਹ ਨਾਲ ਆਏ ਔਰ ਰੈਕਗਨੀਸ਼ਨ ਦਿੱਤੀ। ਔਰ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਕਿਵੇਂ ਜਿਹੜਾ ਕੌਂਸਲ ਜਨਰਲ ਹੈ ਇੱਥੇ ਇੰਡੀਆ ਦਾ, ਉੱਥੇ ਪਹੁੰਚ ਗਿਆ ਬਿਨਾਂ ਅਪਾਇੰਟਮੈਂਟ ਲਿਆ, ਲੋਕਲ ਕਿਸੇ ਰੈਜ਼ੀਡੈਂਟ ਦੇ ਵੱਲੋਂ ਜਿਹੜਾ ਉਹ ਸਪੀਕਰ ਦੇ ਨਾਲ ਅਪਾਇੰਟਮੈਂਟ, ਉੱਥੇ ਜਾ ਕੇ ਕਿਸ ਕਿਸਮ ਦੇ ਉਹਨੇ ਆਪਣਾ ਘਟੀਆਪਨ ਦਾ ਆਪਣੇ ਆਪ ਨੂੰ ਐਕਸਪੋਜ਼ ਹੀ ਕਰਦੇ ਨੇ ਕੀਤਾ। ਲੇਕਿਨ ਇਸ ਸਭ ਦੇ ਬਾਵਜੂਦ ਸਾਡੇ ਵੀਰ ਸਵਰਨਜੀਤ ਸਿੰਘ ਜਿਹੜੇ ਕਿ ਕੌਂਸਲਮੈਨ ਬਣੇ, ਉਹਨਾਂ ਨੂੰ ਹਰਾਉਣ ਦੇ ਲਈ ਵੀ ਟਿਲ ਲਾਇਆ ਗਿਆ। ਉਹ ਸਾਰੇ ਪੀਰੀਅਡ 'ਚ ਨਾਰਵਿਚ ਦੇ ਮੇਅਰ ਦੇ ਉੱਤੇ ਕੌਂਸਲਮੈਨ ਔਰ ਉੱਥੋਂ ਦੇ ਸੈਨੇਟਰ ਔਰ ਜਿਨ੍ਹਾਂ ਨੇ ਵੀ ਆਵਾਜ਼ ਚੁੱਕੀ ਕਿ ਇਹ ਜਿਹੜਾ ਹੈ ਜੀ ਬਿਜ਼ਨਸ ਨਹੀਂ ਆਏਗੀ ਸ਼ਹਿਰ 'ਚ, ਹਿੰਦੂ ਵਪਾਰੀਆਂ ਦਾ ਦਬਾਅ ਬਣਾਇਆ ਗਿਆ, ਹੋਰ ਹਰਬੇ ਤਰੀਕੇ ਵਰਤੇ ਗਏ। ਔਰ ਹੁਣ ਕਿਉਂਕਿ ਇਸ ਸਭ ਦੇ ਬਾਵਜੂਦ ਜਿੱਥੇ ਵੀਰ ਸਵਰਨਜੀਤ ਸਿੰਘ ਹੋਰਾਂ ਨੇ ਇੱਕ ਬੜੇ ਚੰਗੇ ਅੰਦਾਜ਼ ਦੇ ਵਿੱਚ ਸਾਰੇ ਸਿੱਖ ਕੇਸ ਨੂੰ ਅੱਗੇ ਹਾਈਲਾਈਟ ਕੀਤਾ, ਉੱਥੇ ਉਹਨਾਂ ਨੇ ਜਿਹੜੀ ਆਰਟ ਗੈਲਰੀ ਜਿਹੜੀ ਉਹਨਾਂ ਨੇ ਬੜੇ ਚੰਗੇ ਅੰਦਾਜ਼ ਦੇ ਵਿੱਚ ਜਿੱਥੇ ਬੀਤਾ ਸਿੱਖ ਇਤਿਹਾਸ ਔਰ ਉਸ ਦੇ ਨਾਲ ਜੁੜੀ ਹੋਈ ਅਜੋਕੀ 38 ਵਰਿਆਂ ਦੀ ਕਹਾਣੀ ਜੂਨ 84 ਤੋਂ ਭਾਰਤੀ ਜ਼ੁਲਮਾਂ ਦੀ ਦਾਸਤਾਨ ਉਹਨੂੰ ਪਿਕਚਰਾਈਜ਼ ਕੀਤਾ ਹੈ ਹਿਸਟੋਰੀਕਲ ਫੈਕਟਸ ਦੇ ਨਾਲ। ਔਰ ਉਸ ਦੇ ਵਿੱਚ ਵਿਜ਼ਿਟਰ ਵੀ ਹੁੰਦੇ ਨੇ। ਹੁਣ ਵੀ ਜਦੋਂ ਆਉਣ ਵਾਲੇ ਸੈਚਰਡੇ ਜਿਹੜਾ ਉਹਦੇ 'ਚ ਉਹਨਾਂ ਨੇ ਉਸ ਐਗਜ਼ੀਬਿਸ਼ਨ ਨੂੰ ਜਿਹੜੀ ਪਰਮਾਨੈਂਟ ਹੈ ਉਸ ਦੇ ਵਿੱਚ ਜਿਹੜਾ ਉਸ ਨੂੰ ਫਰਦਰ ਜਿਹੜਾ ਐਗਜ਼ਿਬਿਟ ਕਰਨਾ ਹੈ, ਉਸ ਦੇ ਲਈ ਲੋਕ ਵਿਜ਼ਿਟ ਵੀ ਕਰਦੇ ਨੇ, ਬਾਹਰੋਂ ਆਉਣ ਵਾਲੇ ਵੀ ਲੋਕ ਆਉਂਦੇ ਨੇ, ਉਹਨਾਂ ਦੇ ਲੋਕਲ ਔਰ ਬਾਕੀ ਜਿਹੜੇ ਸਕੂਲਸ, ਕਾਲਜਿਸ, ਯੂਨੀਵਰਸਿਟੀ ਦੇ ਸਟੂਡੈਂਟਸ ਵੀ ਜਿਹੜੇ ਵੀ ਸਿੱਖੀਜ਼ਮ ਬਾਰੇ ਜਾਣਨਾ ਚਾਹੁੰਦੇ ਨੇ। ਜਿਹੜੇ ਕੰਮ ਇੱਥੇ ਗੁਰਦੁਆਰਿਆਂ ਨੂੰ ਕਰਨਾ ਬਣਦੇ ਸੀ, ਗੁਰਦੁਆਰਿਆਂ ਦੀ ਕਮੇਟੀਆਂ ਦਾ ਤਾਂ ਏਜੰਡੇ ਹੀ ਡਿਫਰੈਂਟ ਨੇ। ਪਰ ਮੈਂ ਬਹੁਤ ਵਾਰ ਈਵਨ ਯੂਬਾ ਸਿਟੀ ਦੇ ਵੱਡੇ ਇਕੱਠ 'ਚ ਆਪਣੇ ਐਡਰੈਸ ਦੇ ਵਿੱਚ ਵੀ ਮੈਂ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਇੱਕ ਸਿੰਘ ਉੱਥੇ ਜਾ ਕੇ ਡਟ ਕੇ ਖਲੋ ਜਾਂਦਾ, ਸਵਰਨਜੀਤ ਸਿੰਘ। ਕਨੈਟੀਕਟ ਸਟੇਟ ਅਸੈਂਬਲੀ, ਸੈਨੇਟ ਉਹ ਅਪ੍ਰੈਲ ਨੂੰ ਜਿਹੜਾ ਖਾਲਸਾ ਸਾਜਨਾ ਦਿਵਸ ਨੂੰ ਰੈਕਗਨਾਈਜ਼ ਕਰਦੇ ਨੇ, ਖਾਲਿਸਤਾਨ ਡੈਕਲੇਰੇਸ਼ਨ ਡੇ ਨੂੰ ਰੈਕਗਨਾਈਜ਼ ਕਰਦੇ ਨੇ, ਨਵੰਬਰ 84 ਦੇ ਜੈਨੋਸਾਈਡ ਨੂੰ ਰੈਕਗਨਾਈਜ਼ ਕਰਦੇ ਨੇ। ਔਰ ਲਗਾਤਾਰਤਾ ਨਾਲ ਉਹ ਕੋਈ ਨਾ ਕੋਈ ਇੰਨੀਆਂ ਕੁ ਐਕਟੀਵਿਟੀਜ਼ ਕਰਦੇ ਨੇ ਕਿ ਮੈਂ ਹੈਰਾਨ ਹੁੰਦਾ ਕਿ ਵੀ ਉਹ ਆਪਣਾ ਕਾਰੋਬਾਰ ਵੀ ਕਰਦੇ ਨੇ, ਬੱਚੇ ਵੀ ਪਾਲਦੇ ਨੇ। ਔਰ ਪਿੱਛੇ ਹੀ ਵਾਹਿਗੁਰੂ ਨੇ ਉਹਨਾਂ ਦੇ ਘਰ ਬੱਚੀ ਦੀ ਦਾਤ ਬਖਸ਼ੀ ਹੈ ਜਿਹਦਾ ਨਾਮ ਉਹਨਾਂ ਨੇ ਸੂਹੀ ਕੌਰ ਰੱਖਿਆ। ਤੇ ਮੈਂ ਕਿਹਾ ਜੀ ਇਹ ਰਾਗ ਸੂਹੀ ਤਾਂ ਜਿਹੜਾ ਉਹ ਰੰਗ ਦਾ ਨਾਂ ਹੈ, ਨਹੀਂ ਉਹ ਸੂਹੀ ਰਾਗ। ਔਰ ਗੁਰੂ ਰਾਮਦਾਸ ਜੀ ਨੇ ਉਸ ਤੇ ਵੀ ਜਦੋਂ ਈਵਨ ਲਾਵਾਂ ਵੀ ਪੜ੍ਹੀਆਂ ਜਾਂਦੀਆਂ ਚਾਰ, ਉਹ ਸੂਹੀ ਰਾਗ ਦੀਆਂ ਨੇ। ਔਰ ਉਹ ਹਮੇਸ਼ਾ ਹੀ ਫੁੱਲ ਆਫ ਐਨਰਜੀ ਐਕਟੀਵਿਟੀ, ਵਰਲਡ ਸਿੱਖ ਪਾਰਲੀਮੈਂਟ ਦੇ ਥੱਲੇ ਬਹੁਤ ਸਾਰੀ ਐਕਟੀਵਿਟੀ ਜਿਹੜੀ ਹੈ ਉਹ ਕਰਦੇ ਨੇ। ਔਰ ਉਹਨਾਂ ਦੇ ਦੀ ਪੋਸਟ ਹੀ ਮੈਂ ਦੇਖੀ ਬੀਤੇ ਕੱਲ, ਔਰ ਅੱਜ ਮੈਂ ਹੋਰ ਡਿਟੇਲ 'ਚ ਉਹਨਾਂ ਤੋਂ ਲਈ ਕਿ ਵੀ ਕਿਸ ਹੱਦ ਤੱਕ ਜਾ ਕੇ ਹੁਣ ਇੰਡੀਅਨ ਸਿਸਟਮ, ਉਹਨਾਂ ਦੇ ਕੌਂਸਲ ਜਨਰਲ ਔਰ ਦੂਸਰੇ, ਉਹਨਾਂ ਨੂੰ ਲੱਗਦਾ ਵੀ ਹਰ ਕਿਸਮ ਦਾ ਪ੍ਰੈਸ਼ਰ ਉਹਨਾਂ ਨੇ ਬਿਲਟ ਕਰ ਲਿਆ ਮੇਅਰ ਦੇ ਉੱਤੇ, ਕੌਂਸਲਮੈਨਾਂ ਤੇ, ਲੋਕਲ ਸੈਨੇਟਰਸ ਤੇ, ਉਹ ਕਾਮਯਾਬ ਨਹੀਂ ਹੋਏ। ਹੁਣ ਜਿਹੜਾ ਫਿਰ ਇਹਨਾਂ ਦੀ ਅਸਲੀਅਤ ਹੈ ਇਹਨਾਂ ਹਿੰਦੂ ਤਵੀਆਂ ਦੀ, ਕਿਉਂਕਿ ਗੰਦ ਨੇ ਤੇ ਜਿਹੜਾਂ ਦੇ ਅੰਦਰ ਗੰਦ ਹੁੰਦਾ ਹੈ। ਬਹੁਤ ਵਾਰ ਮੈਂ ਇੱਕ ਪੰਜਾਬੀ ਰਾਈਟਰ ਦੀ ਇੱਕ ਵਾਰੀ ਲਿਖਤ ਪੜ੍ਹੀ ਬਚਪਨ ਦੀ, ਕਈ ਚੀਜ਼ਾਂ ਤੁਹਾਨੂੰ ਉਹਦਾ ਅਹਿਸਾਸ ਹੁੰਦਾ ਤੇ ਉਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜਾ ਚਿਹਰਾ ਹੁੰਦਾ ਇਨਸਾਨ ਦਾ
ਉਹ ਇਹ ਦੱਸ ਰਿਹਾ ਹੁੰਦਾ ਕਿ ਉਹਦੇ ਅੰਦਰ ਕੀ ਚੱਲ ਰਿਹਾ। ਬਿਲਕੁਲ। ਉਹਨੇ ਉਦਾਹਰਣ ਦਿੱਤੀ, ਉਹਨੇ ਕਿਹਾ ਜੀ ਜਿਵੇਂ ਜੇ ਅੰਦਰ ਘਰ ਦੇ ਚੰਦਨ ਦੀ ਲੱਕੜੀ ਬਲ ਰਹੀ ਹੋਏ, ਸੈਂਡਲਵੁੱਡ, ਜੀ, ਤੇ ਤੁਹਾਨੂੰ ਉਸ ਘਰ ਦੇ ਬਾਹਰ ਖੁਸ਼ਬੂ ਨਜ਼ਰ ਆਏਗੀ ਚਾਰ ਚਫੇਰੇ ਫਜ਼ਾ ਦੇ ਵਿੱਚ। ਤੇ ਜੇ ਅੰਦਰ ਗੋਹੇ ਦੀਆਂ ਪਾਥੀਆਂ ਜਿਹੜੀਆਂ ਨੇ ਤੇ ਫਿਰ ਉਹ ਗੋਹੇ ਦੀ ਬੂ ਨਜ਼ਰ ਆਏਗੀ। ਉਹਨਾਂ ਨੇ ਕਿਹਾ ਜੀ ਜਿਵੇਂ ਇਹ ਇਵੇਂ ਹੀ ਇਨਸਾਨ ਦਾ ਅੰਦਰ ਹੁੰਦਾ ਹੈ, ਤੇ ਜੇ ਅੰਦਰ ਤੁਹਾਡੇ ਪੋਜ਼ਿਟਿਵਿਟੀ ਹੈ, ਚੰਗੇ ਖਿਆਲ ਨੇ, ਹਰ ਇੱਕ ਦੇ ਲਈ ਤੁਸੀਂ ਮੁਸਬਤ ਪੋਜ਼ਿਟਿਵ ਅੰਦਾਜ਼ ਸੋਚਦੇ ਹੋ, ਤੇ ਤੁਹਾਡਾ ਚਿਹਰਾ ਰੇਡੀਏਟਿੰਗ ਉਸ ਚੋਂ ਇੱਕ ਖੁਸ਼ਬੂ ਹੋਏਗੀ, ਉਹ ਹਰ ਮਿਲਣ ਵਾਲੇ ਨੂੰ ਮੋਹਿਤ ਕਰੇਗੀ। ਤੇ ਜੇ ਅੰਦਰ ਤੁਹਾਡੇ ਪਾਥੀਆਂ ਬਲਦੀਆਂ, ਗੋਹਾ ਹੈ, ਸੜਾਂਦ ਹੈ, ਦੂਜਾ ਹੈ, ਉਹ ਵੀ ਤੁਸੀਂ ਬਾਹਰ। ਇਹੀ ਗੱਲ ਸਿਸਟਮ ਦੀ ਵੀ ਹੁੰਦੀ ਹੈ। ਜਦੋਂ ਅਸੀਂ ਸਿਸਟਮ ਦੀ ਖੂਬਸੂਰਤੀ ਦੀ ਗੱਲ ਕਰਦੇ ਹਾਂ, ਕੱਲ ਹੀ ਆਫਿਸ 'ਚ ਬੈਠੇ ਹਾਂ, ਇੱਕ ਪਾਕਿਸਤਾਨੀ ਸੱਜਣ ਜਿਹੜੇ ਬਹੁਤ ਪਹਿਲਾਂ ਮਿਲੇ, ਇੱਕ ਉਹ ਡਾਇਰੈਕਟਰ ਵੀ ਨੇ ਔਰ ਉਹਨਾਂ ਦਾ ਮਿਊਜ਼ਿਕ ਦੀ ਦੁਨੀਆ 'ਚ ਫਿਲਮਾਂ ਵੀ ਉਹਨਾਂ ਦੀਆਂ, ਔਰ ਦੂਜੇ ਉਹਨਾਂ ਨੇ ਬਾਹਰੋਂ ਗੁਜ਼ਰ ਰਹੇ ਸੀ, ਉਹਨਾਂ ਨੇ ਸ਼ੀਸ਼ੇ 'ਚ ਤੋਂ ਦੇਖਿਆ ਤੇ ਉਹਨਾਂ ਨੂੰ ਲੱਗਾ ਵੀ ਆ ਗਏ ਅੰਦਰ। ਮੈਂ ਪਛਾਣ ਵੀ ਲਿਆ ਉਹਨਾਂ ਨੂੰ। ਉਹਨਾਂ ਨੇ ਕਿਹਾ ਜੀ ਅਸੀਂ ਉੱਥੇ ਮਿਲੇ ਸੀ ਇੱਥੇ, ਤੇ ਗੱਲ ਚੱਲੀ 10 ਮਿੰਟ ਉਹ ਬੈਠੇ ਤੇ ਉਹ ਕਹਿਣ ਲੱਗੇ, ਕਹਿੰਦੇ ਵੀ ਸਿੱਖ ਕੌਮ ਵਰਗੀ ਕੋਈ ਕੌਮ ਨਹੀਂ, ਜ਼ਿੰਦਾ ਕੌਮ ਹੈ। ਮੈਂ ਕਿਹਾ ਜੀ ਹੁਣ ਮਤਲਬ ਕਿਵੇਂ? ਕਹਿੰਦੇ ਕੋਵਿਡ ਦੇ ਚੱਲਦੇ ਆ। ਕਹਿੰਦੇ ਕੋਈ ਹੈ ਕੌਮ ਜਿਹੜੀ ਦੁਨੀਆ 'ਚ ਸਾਰਿਆਂ ਨੂੰ ਮੁਫਤ ਖਵਾਏ ਬਿਨਾਂ ਕਿਸੇ ਰਿਸਕ ਦੀ ਪਰਵਾਹ ਕੀਤੇ, ਦੂਜੀ ਤੀਜੀ। ਤੇ ਮੈਨੂੰ ਇਹ ਅਹਿਸਾਸ ਹੁੰਦਾ ਵੀ ਇਹ ਜਿਹੜੇ ਗੁਰੂ ਸਾਹਿਬਾਨ ਨੇ ਸਾਡੇ ਇਸ ਸਿਸਟਮ ਦੇ ਅੰਦਰ ਜਿਹੜਾ ਚੰਦਨ ਰੱਖਿਆ, ਉਹਦੀ ਖੁਸ਼ਬੂ ਸੂਨਰ ਔਰ ਲੇਟਰ ਹਰ ਪਾਸੇ ਪਹੁੰਚ ਜਾਂਦੀ। ਹੁਣ ਦੂਜੇ ਪਾਸੇ ਹਿੰਦੂਤਵਾ ਦਾ ਗੰਦ ਹੈ, ਸੜਾਂਦ ਹੈ, ਭਾਵੇਂ ਸਰਵਾਈਵ 4000 ਸਾਲ ਤੋਂ ਬ੍ਰਾਹਮਣਵਾਦ ਕਰ ਰਿਹਾ, ਜਿਨ੍ਹਾਂ ਦੇ ਕੋਲ 1 ਬਿਲੀਅਨ 500 ਮਿਲੀਅਨ ਦਾ ਮੁਲਕ ਵੀ ਹੈ। ਪਰ ਜਿੱਥੇ ਇਹ ਬਾਹਰ ਨਿਕਲ ਕੇ ਇੱਕ ਪਾਸੇ ਤਾਂ ਇਹ ਦਾਅਵੇ ਕਰਦੇ ਨੇ ਜੀ ਅਸੀਂ ਵਿਸ਼ਵ ਗੁਰੂ, ਤੇ ਦੂਜੇ ਕਿਸ ਹੱਦ ਤੱਕ ਇਹ ਪੈਨਿਕਡ ਨੇ, ਕਿਸ ਹੱਦ ਤੱਕ ਇਹ ਨਫ਼ਰਤ ਫੈਲਾ ਰਹੇ ਨੇ। ਔਰ ਇਹ ਕਿਉਂਕਿ ਤਸਵੀਰਾਂ ਦੇ ਰਾਹੀਂ ਦਰਸ਼ਕ ਦੇਖ ਸਕਦੇ ਨੇ ਕਿ ਕਿਵੇਂ ਬੀਤੇ ਦਿਨਾਂ 'ਚ ਇਹਨਾਂ ਨੇ ਇੱਕ, ਔਰ ਜਿਹੜੀ ਕੰਪਨੀ ਐਡਵਰਟਾਈਜ਼ਮੈਂਟ ਕੰਪਨੀ ਹਾਇਰ ਕੀਤੀ ਉਹਨੂੰ ਵੀ ਇੰਡੀਅਨ ਓਨ ਕਰਦਾ, ਜ਼ਾਹਰ ਹੈ ਇੰਡੀਅਨ ਕੌਂਸੂਲੇਟ ਦਾ ਇਹ ਪ੍ਰੋਜੈਕਟ ਹੈ। ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਜਿਉਂ-ਜਿਉਂ ਮੈਂ ਗੱਲ ਕਰਾਂ ਥੋੜੀ ਦੇਰ ਕੈਮਰਾ ਰੱਖਣ ਕਿ ਬਈ ਇੱਕ ਵੱਡੀ ਵੈਨ, ਮੂਵਿੰਗ ਵਹੀਕਲ, ਟਰੱਕ, ਜਿਸ ਦੇ ਫਰੰਟ ਦੇ ਉੱਤੇ ਖੰਡਾ ਲੱਗਿਆ ਹੋਇਆ, ਥੱਲੇ ਯੂਨਾਈਟਿਡ ਸਿੱਖਸ ਆਫ ਨਿਊ ਇੰਗਲੈਂਡ ਹੈ, ਜਿਹੜੀ ਨਾਂ ਦੀ ਕੋਈ ਜਥੇਬੰਦੀ ਨਹੀਂ ਹੈ, ਔਰ ਇਹ ਫੇਕ ਜਿਹੜੀ ਹੈ ਨਾਂ ਯੂਜ਼ ਕਰਕੇ ਉਹਦੇ ਥੱਲੇ ਉਹਨਾਂ ਨੇ ਜਿਹੜਾ ਸਲੋਗਨਸ ਲਿਖੇ ਹੋਏ ਨੇ, ਐਡਰੈਸ ਕਰਦੇ ਆ ਨਿਊ ਜਿਹੜਾ ਨਾਰਵਿਚ ਦੇ ਮੇਅਰ ਪੀਟਰ ਨਿਸਟਰੋਮ ਨੂੰ। ਔਰ ਉਹ ਕੀ ਸਲੋਗਨ ਨੇ? ਡੀਲ ਵਿਦ ਦ ਐਕਸਟ੍ਰੀਮ ਪਾਵਰਟੀ ਇਨ ਨਾਰਵਿਚ, ਸਟਾਪ ਪ੍ਰਮੋਟਿੰਗ ਪਾਕਿਸਤਾਨ ਸਪਾਂਸਰਡ ਖਾਲਿਸਤਾਨੀ ਟੈਰਰਿਸਟ। ਔਰ ਇਹ ਟਰੱਕ ਘੁੰਮ ਰਿਹਾ ਸਾਰਾ ਦਿਨ, ਜਿਹੜਾ ਉਹ ਪਾਰਕਿੰਗ ਮਾਲ ਦੇ ਵਿੱਚ ਦੂਜਿਆਂ ਤੇ, ਕਿ ਮੇਅਰ ਨੂੰ ਕਹਿ ਰਹੇ ਨੇ ਕਿ ਜੀ ਪਾਵਰਟੀ ਨੂੰ ਰੋਕੋ ਨਾਰਵਿਚ, ਤੁਸੀਂ ਇਹ ਜਿਹੜੀ ਹੈ ਪਾਕਿਸਤਾਨ ਸਪਾਂਸਰਡ ਖਾਲਿਸਤਾਨੀ ਟੈਰਰਿਸਟਾਂ ਨੂੰ ਰੋਕੋ, ਸਟਾਪ ਕਰੋ। ਫਿਰ ਇਹ ਸਲੋਗਨ ਅੱਡ ਨੇ 8-9 ਇਸ ਦੇ ਉੱਤੇ ਨੇ। ਪਾਕਿਸਤਾਨ ਹੈਜ਼ ਬਲੱਡ ਆਫ 2000+ ਅਮਰੀਕਨ ਮੈਨ ਐਂਡ ਵੂਮਨ ਔਨ ਇਟਸ ਹੈਂਡਸ ਇਨ ਅਫਗਾਨਿਸਤਾਨ, ਸਟਾਪ ਪ੍ਰਮੋਟਿੰਗ ਪਾਕਿਸਤਾਨ ਸਪਾਂਸਰਡ ਖਾਲਿਸਤਾਨੀ ਟੈਰਰਿਸਟ। ਕਿ ਜੀ ਪਾਕਿਸਤਾਨ ਦੇ ਸਿਰ ਦੇ ਉੱਤੇ 2000 ਅਮਰੀਕਨਾਂ ਦਾ ਖੂਨ ਹੈ ਔਰ ਇਹ ਬੰਦ ਕਰੋ ਇਹਨੂੰ ਪ੍ਰਮੋਟ ਕਰਨਾ। ਫਿਰ ਸਲੋਗਨ ਹੈ ਖਾਲਿਸਤਾਨ ਇਜ਼ ਅ ਪ੍ਰੋਜੈਕਟ ਆਫ ਪਾਕਿਸਤਾਨ, ਔਰ ਇਹ ਮੈਕਡੋਨਲਡ ਲੌਰੀਅਰ ਟਰਸਟ ontario ਨੂੰ ਕੋਟ ਕੀਤਾ ਹੋਇਆ ਹੈ। ਔਰ ਹਕੀਕਤ ਇਹ ਹੈ ਕਿ ਇਹਦਾ ਜਿਹੜਾ ਉਹ ਰਾਈਟਰ ਸੀ ਉਸ ਨੂੰ ਸੂਹ ਕੀਤਾ ਖਾਲਿਸਤਾਨੀ ਜਥੇਬੰਦੀ ਨੇ, ਔਰ ਕੋਰਟ ਦੇ ਵਿੱਚ ਇਹਨੇ ਕਿਹਾ ਵੀ ਮੇਰੇ ਕੋਲ ਕੋਈ ਸਬੂਤ ਨਹੀਂ ਹੈ ਕਿ ਜੀ ਖਾਲਿਸਤਾਨੀ ਜਥੇਬੰਦੀਆਂ ਨੂੰ ਜਾਂ ਸਿੱਖਸ ਫਾਰ ਜਸਟਿਸ ਨੂੰ ਜਾਂ ਦੂਜੇ ਨੂੰ ਪਾਕਿਸਤਾਨੀ ISI ਸਪਾਂਸਰਡ ਹਾਰਿਆ ਕੇਸ। ਲੇਕਿਨ ਉਹਨੂੰ ਕੋਟ ਕਰਕੇ ਫਿਰ ਜਿਹੜੀ ਇਹਨਾਂ ਨੇ ਖੜੀ ਕੀਤੀ ਇੱਕ ਇੰਸਟੀਚਿਊਟ, ਹਡਸਨ ਇੰਸਟੀਚਿਊਟ ਦੀ ਰਿਪੋਰਟ ਸਪਟੈਂਬਰ ਤੋਂ ਪਹਿਲਾਂ, ਉਹਨੂੰ ਕੋਟ ਕਰਕੇ ਜਿਹੜਾ ਇਹ ਕਿਹਾ ਗਿਆ ਕਿ ਭਾਈ ਇਹ ਪਾਕਿਸਤਾਨ ਸਪਾਈ ਏਜੰਸੀਜ਼ ਅਸਿਸਟਿੰਗ ਖਾਲਿਸਤਾਨੀ ਗਰੁੱਪਸ। ਔਰ ਐਂਡ ਦੇ ਵਿੱਚ ਇਹ ਦੱਸਣ ਦੇ ਲਈ ਕਿ ਜੀ ਖਾਲਿਸਤਾਨੀ ਹੋਰ ਨੇ ਔਰ ਬਾਕੀ ਸਿੱਖ ਹੋਰ ਨੇ, ਸਿੱਖਸ ਬਿਲੀਵ ਇਨ ਯੂਨਿਟੀ ਆਫ ਆਲ ਹਿਊਮੈਨਿਟੀ, ਖਾਲਿਸਤਾਨੀਜ਼ ਡੂ ਨਾਟ ਰਿਪਰੈਜ਼ੈਂਟ ਸਿੱਖਸ। ਹੁਣ ਜ਼ਾਹਰ ਹੈ ਕਿ ਇਹ ਇੰਡੀਅਨ ਸਪਾਂਸਰਡ ਪ੍ਰੋਜੈਕਟ ਹੈ ਔਰ ਇਸ ਦੇ ਉੱਤੇ ਮੇਅਰ ਜਿਹੜੇ ਨੇ ਸਿਟੀ ਦੇ ਨਾਰਵਿਚ ਦੇ, ਔਰ ਇਹ ਵੀ ਸਟੇਟਮੈਂਟ ਸਾਡੇ ਕੋਲ ਹੈ, ਮੇਅਰ ਪੀਟਰ ਨਿਸਟਰੋਮ have taken swift action right away
by reporting this truck to Norwich Police Department, as he understands that this kind of defamation of various nationalities can lead to hate crimes in this. ਉਹਨੇ ਫੋਰਨ ਪੁਲਿਸ ਨੂੰ ਰਿਪੋਰਟ, ਉਹਨੇ ਕਿਹਾ ਜੀ ਇਹ ਟਰੱਕ ਇਹ ਨਾਰੇ ਲਿਖ ਕੇ ਤੁਸੀਂ ਹੇਟ ਕਰ ਰਹੇ ਹੋ ਸਿੱਖਾਂ ਦੇ ਖਿਲਾਫ ਵੀ, ਮੁਸਲਮਾਨਾਂ ਦੇ ਖਿਲਾਫ ਵੀ, ਪਾਕਿਸਤਾਨੀਆਂ ਦੇ ਖਿਲਾਫ ਵੀ, ਕਿ ਇਹਨਾਂ ਨੇ 2000 ਅਮਰੀਕਨ ਮਾਰ ਦਿੱਤੇ ਔਰ ਇਹ ਜਿਹੜਾ ਖਾਲਿਸਤਾਨ ਦਾ ਪ੍ਰੋਜੈਕਟ ਇਹ ਹੈ, ਉਹਨੇ ਮੇਅਰ ਨੇ ਕਿਹਾ। ਔਰ ਇਹ ਹੁਣ ਸਵਰਨਜੀਤ ਸਿੰਘ ਹੋਰਾਂ ਨੇ ਸਾਨੂੰ ਲਿਖਿਆ ਕਿ ਮੈਨੂੰ ਇਹ ਮੇਅਰ ਨੇ ਦੱਸਿਆ, I have been told by Mr. Mayor that Norwich Police Department have informed their counterparts in FBI and Mayor Nystrom have also reported this to Congressman Joe Courtney office as Congressman ਨੂੰ ਵੀ FBI ਨੂੰ ਵੀ ਸਿਟੀ ਪੁਲਿਸ ਨੇ ਇਨਫੋਰਮ ਕੀਤਾ ਹੈ। Myself as city official, ਇਹ ਉਹ ਸਵਰਨਜੀਤ ਸਿੰਘ ਕਹਿ ਰਹੇ ਨੇ ਕਿਉਂਕਿ ਕੌਂਸਲਮੈਨ ਨੇ, understands that this is a sensitive issue to many communities and we do have citizens in our city from Pakistan community as well. Safety of everyone is our concern, because this kind of messaging and images of persons with turban and ammo with words like terrorism can incite hate, ਕਿਉਂਕਿ ਇਹਦੇ ਤੇ ਜਿਹੜੀ ਪਿਕਚਰ ਦਿੱਤੀ ਹੈ ਉਹ ਪੱਗ ਵਾਲੀ ਦਿੱਤੀ ਹੈ। ਸੋ ਮਤਲਬ ਇਹ ਹੈ ਕਿ ਜੇ ਤੁਸੀਂ ਕਹੋ ਜੀ ਇਹ ਪੱਗ ਵਾਲਿਆਂ ਨੇ ਇਹ 2000 ਅਮਰੀਕਨ, ਤੁਸੀਂ ਤਾਂ ਹੇਟ ਕ੍ਰਾਈਮ ਕਰਵਾ ਰਹੇ ਹੋ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਨੇ ਦਿਸ ਕੈਨ ਇਨਸਾਈਟ ਹੇਟ ਕ੍ਰਾਈਮਸ ਔਨ ਮੁਸਲਿਮ ਐਂਡ ਸਿੱਖ ਕਮਿਊਨਿਟੀ ਇਨ ਕਨੈਟੀਕਟ ਲਾਈਕ ਇਟ ਹੈਪਨਡ ਆਫਟਰ 9/11। 9/11 ਤੋਂ ਬਾਅਦ 4 ਦਿਨ ਬਾਅਦ ਮੈਸਾ ਅਰੀਜ਼ੋਨਾ ਦੇ ਵਿੱਚ ਬਲਬੀਰ ਸਿੰਘ ਸੋਢੀ ਦਾ ਕਤਲ ਹੋਇਆ। ਹਜ਼ਾਰਾਂ ਹੇਟ ਕ੍ਰਾਈਮ ਨੇ। ਇਟ ਹੈਜ਼ ਕਮ ਟੂ ਮਾਈ ਨੌਲੇਜ that advertising companies owned by Indians who refuse to give information of person who paid for these advertisements. ਸਿੰਘ ਤਾਂ ਐਕਟਿਵ ਨੇ, ਲੋਕਲ ਸਿੰਘ ਕੁਲਜੀਤ ਸਿੰਘ, ਉਹਨਾਂ ਨੇ ਫੌਰਨ ਕਾਲ ਕੀਤਾ ਕਿਹੜੀ ਹੈ ਉਹਨੂੰ ਦੱਸ ਕੇ ਵੀ ਦੇ ਕੀ ਇਨਫੋਰਮੇਸ਼ਨ ਹੈ। ਇਹ ਲੱਭ ਲਿਆ ਉਹਨਾਂ ਨੇ ਕਿ ਇੰਡੀਅਨ ਕੰਪਨੀ ਹੈ, ਪਰ ਕਿਨੇ ਪੇਮੈਂਟ ਕੀਤੀ ਜਾ ਰਹੀ ਅਲਟੀਮੇਟਲੀ ਜੇ FBI ਪ੍ਰੋਬ ਕਰੇਗੀ ਤੇ ਇਹ ਕੌਂਸਲ ਜਨਰਲ ਜਿਹੜਾ ਇੱਥੇ ਨਿਊਯਾਰਕ 'ਚ ਬੈਠਾ ਹੈ ਉਹ ਤੱਕ ਪਹੁੰਚਣਗੇ ਕਿ ਭਾਈ ਉਹਨੇ ਸਿੱਖ ਕਮਿਊਨਿਟੀ ਵਿਲ ਸਟਿਲ ਬੀ ਉਹਨਾਂ ਨੇ ਆਪਣੀ ਫਿਰ ਡਿਫਾਈਂਸ ਦਿੱਤੀ ਹੈ ਸਵਰਨਜੀਤ ਸਿੰਘ ਹੋਰਾਂ ਨੇ ਕਿ ਅਸੀਂ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ ਨਵੰਬਰ 19 ਨੂੰ ਸਿੱਖ ਆਰਟ ਗੈਲਰੀ ਦੇ ਵਿੱਚ ਸੈਲੀਬ੍ਰੇਟ ਕਰ ਰਹੇ ਹਾਂ, where they will give presentation on prevention of genocide and will also have exhibition related to 1984 Sikh genocide. So ਇਹ ਜਾਣਕਾਰੀ ਇੰਪੋਰਟੈਂਟ ਹੈ ਬਿਲਕੁਲ। ਇਹ ਜੋ ਇਹਨਾਂ ਨੇ ਨਾਰਵਿਚ ਦੇ ਵਿੱਚ ਕੀਤਾ ਇਸ ਨੂੰ ਮੈਂ ਆਲ ਓਵਰ ਅਮਰੀਕਾ, ਕੈਨੇਡਾ, ਆਸਟ੍ਰੇਲੀਆ, UK 'ਚ ਵੀ ਦੇਖ ਰਹੇ ਕਿ ਆਉਣ ਵਾਲੇ ਪੀਰੀਅਡ 'ਚ ਕਿਉਂਕਿ ਇਹਨਾਂ ਦਾ ਜਿਹੜਾ ਮੂਵ ਸੀ ਸਿਟੀ ਆਫੀਸ਼ੀਅਲਸ ਲੌਬੀ ਦੂਜੇ ਕਰਕੇ ਕਾਊਂਟਰ ਕਰਨ ਦਾ ਗਵਰਨਮੈਂਟ ਲੈਵਲ ਦੇ ਉੱਤੇ ਉਹ ਫੇਲ ਹੋਇਆ। ਹੁਣ ਇਹ ਪੈਸੇ ਦਾ ਬਲੈਟੈਂਟ ਇਸਤੇਮਾਲ ਕਰਕੇ ਇਹ ਸਿੱਖਾਂ ਦੇ ਖਿਲਾਫ ਜਿਹੜਾ ਨਫ਼ਰਤ ਦਾ ਮਾਹੌਲ ਬਣਾਉਣ ਦੇ ਲਈ ਇਸ ਕਿਸਮ ਦਾ ਜਿਹੜਾ ਇਹ ਟਰੱਕ ਘੁਮਾਉਣ ਵਾਲਾ ਔਰ ਜਿਸ ਕਿਸਮ ਦਾ ਇਹ ਸਾਰਾ ਵਰਤਾਰਾ ਹੈ ਇਸ ਨੂੰ ਕਰਨਗੇ, ਇਹਨਾਂ ਤੋਂ ਖਬਰਦਾਰ ਹੋਣ ਦੀ ਜ਼ਰੂਰਤ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ G20 ਮੁਲਕਾਂ ਦੀ ਮੀਟਿੰਗ ਅਟੈਂਡ ਕਰਨ ਲਈ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਅੱਜ ਕੱਲ੍ਹ ਇੰਡੋਨੇਸ਼ੀਆ ਆਇਆ ਹੋਇਆ ਹੈ। ਸੋ ਉੱਥੇ ਦੀ ਇੰਡੀਅਨ ਕਮਿਊਨਿਟੀ ਨੂੰ ਸੰਬੋਧਿਤ ਹੁੰਦਿਆਂ ਮੋਦੀ ਨੇ ਭਾਰਤ ਦੀ ਅਖੌਤੀ ਤਰੱਕੀ ਦਾ ਝੂਠਾ ਰਾਗ ਅਲਾਪਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੰਗਰੇਜ਼ੀ 'ਚ ਕੰਜੈਨੀਟਲ ਲਾਇਰ ਕਹਿੰਦੇ ਨੇ, ਜਨਮ ਜਿਹਦੇ ਜੀਨ ਦੇ ਵਿੱਚ ਝੂਠ ਹੋਏ। ਜੀ।
ਤੇ ਵੈਸੇ ਅਸੀਂ ਬੋਰਨ ਲਾਇਰ ਹੀ ਕਹਿੰਦੇ ਵੀ ਜੰਮਿਆ ਹੀ ਝੂਠਾ ਸੀ। ਔਰ ਝੂਠ ਵੀ ਫਿਰ ਇਸ ਅੰਦਾਜ਼ ਦੇ ਵਿੱਚ ਕਿ ਜਦੋਂ ਝੂਠ ਫੜਿਆ ਜਾਂਦਾ ਹੈ ਤੇ ਉਹਨਾਂ ਦੇ, ਕਿਉਂਕਿ ਝੂਠਿਆਂ ਦੀ ਕੰਪਨੀ 'ਚ ਰਹਿੰਦੇ ਨੇ, ਇਹ ਸਾਰਾ ਇਹਨਾਂ ਦਾ RSS ਦਾ ਨੈਰੇਟਿਵ ਹੀ ਹਿੰਦੂਤਵਾ ਦਾ ਝੂਠ ਦੇ ਉੱਤੇ ਆਧਾਰਿਤ ਹੈ। ਬ੍ਰਾਹਮਣਵਾਦ ਦਾ ਜਿਹੜਾ ਸਭ ਤੋਂ ਪਾਵਰਫੁਲ ਵੈਪਨ ਹੈ, ਉਸ ਨੂੰ ਆਮ ਲੇਮੈਨ ਨੇ ਬੜੀ ਚੰਗੀ ਤਰ੍ਹਾਂ ਫੜਿਆ, ਪਰਖਿਆ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਇਹ ਉਹਨਾਂ ਦਾ ਹਥਿਆਰ ਵੀ ਹੈ ਔਰ ਇਹ ਉਹਨਾਂ ਦਾ ਅਸਲਾ ਵੀ ਹੈ। ਅਸਲਾ ਜਿਹੜਾ ਉਸ ਨੂੰ ਤੁਸੀਂ ਉਹਦਾ ਬੇਸਿਕ ਖਾਸਾ ਜਿਹੜੀ ਉਹਨਾਂ ਦੀ ਔਕਾਤ ਹੈ, ਇਹ ਵੀ ਹੈ। ਔਰ ਸਰਵਾਈਵਰ ਤਾਂ ਹੈ ਨੇ, ਔਰ ਇਹਦੇ 'ਚ ਵੀ ਕੋਈ ਕੋਈ ਦੋ ਰਾਵਾਂ ਨਹੀਂ ਨੇ ਕਿ ਇਹਦੇ ਬਾਵਜੂਦ ਕਿ ਇਹਨਾਂ ਦੀ ਹਕੀਕਤ ਨੂੰ ਸਿਆਣੇ ਬਿਆਨਦੇ ਨੇ, ਹਕੀਕਤ ਨੂੰ ਸਮਝਦੇ ਨੇ, ਪਰ ਇਨਸਾਨੀ ਰੇਸ ਦੇ ਵਿੱਚ ਅਸੀਂ ਜੇ ਬਹੁਤਾ ਵਕਤ ਦੇਖੀਏ 7-8 ਹਜ਼ਾਰ ਸਾਲ ਦੀ ਜਿਹੜੀ ਸਿਵਲਾਈਜੇਸ਼ਨਲ ਹਿਸਟਰੀ ਵੀ ਕਹਿਣਾ ਹੋਏ ਤੇ ਬਹੁਤ ਵਾਰ ਝੂਠ ਵਿਕਦਾ ਹੈ, ਝੂਠ ਦਾ ਦੌਰਾ ਵੀ ਰਹਿੰਦਾ ਹੈ। ਤਾਕਤ ਦੇ ਸਾਹਮਣੇ ਲੋਕ ਝੁਕਦੇ ਨੇ, ਜ਼ੋਰਾਵਰਾਂ ਦਾ 70-20-100 ਵੀ ਹੁੰਦਾ ਹੈ। ਔਰ ਮੈਜੋਰਿਟੀ ਲੋਕ ਕਿਸੇ ਵੀ ਗਿਵਨ ਟਾਈਮ 'ਚ ਉਹ ਅੰਧ ਵਿਸ਼ਵਾਸ, ਸੁਪਰਸਟੀਸ਼ਨ ਜਾਂ ਜਿਸ ਕਿਸਮ ਦਾ ਨੈਰੇਟਿਵ ਪਰੋਸਿਆ ਜਾਂਦਾ ਹੈ ਉਸ ਦਾ ਪ੍ਰਭਾਵ ਕਬੂਲਦੇ ਨੇ। ਔਰ ਇਸ ਤੋਂ ਵੱਧ ਕੇ ਹੋਰ ਕੀ ਕੋਈ ਉਦਾਹਰਣ ਦਿੱਤੀ ਜਾ ਸਕਦੀ ਹੈ ਕਿ ਇੱਕ ਉਹ ਮਜ਼ਹਬੀ ਵਿਚਾਰਧਾਰਾ ਨੂੰ ਅੱਜ ਉਹ ਜਸਟੀਫਾਈ ਕਰ ਰਹੇ ਹੋਣ ਜਿਹਦੇ ਜਨਮ ਦੇ ਨਾਲ ਜੁੜੀ ਹੋਈ ਇਨਇਕੁਐਲਿਟੀ ਹੋਏ। ਬਹੁਤ ਵਾਰ ਜਿਹੜੇ ਨਾਈਵ ਅਮਰੀਕਨ ਜਦੋਂ ਇੰਡੀਅਨ ਡੈਮੋਕ੍ਰੇਸੀ ਲਫ਼ਜ਼ ਇਸਤੇਮਾਲ ਕਹਿੰਦੇ ਨੇ, ਕਰਦੇ ਨੇ ਗੱਲਬਾਤ, ਤੇ ਮੇਰਾ ਪਹਿਲਾ ਹੀ ਪਾਰਟ ਹੁੰਦਾ, ਮੈਂ ਕਿਹਾ ਜੀ ਇੱਕ ਬੇਸਿਕ ਡਿਫਰੈਂਸ ਹੈ ਦੋਨਾਂ ਦੇ ਵਿੱਚ, ਬਾਕੀ ਤਾਂ ਚਲੋ ਬਾਅਦ 'ਚ ਤੁਸੀਂ ਸਰਚ ਕਰਦੇ ਰਹਿਣਾ ਕੀ ਹੈ, ਕਿ ਅਮਰੀਕਨ ਡੈਮੋਕ੍ਰੇਸੀ, ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਔਰ ਕਨਸਟੀਟਿਊਸ਼ਨ, ਇਸ ਦਾ ਬੇਸ ਹੈ ਕਿ ਵੀ ਆਲ ਮੈਨ ਆਰ ਇਕੁਅਲ ਔਰ ਵੀ ਆਲ ਆਰ ਬੋਰਨ ਇਕੁਅਲ। ਰੱਬ ਨੇ ਸਭ ਨੂੰ ਬਣਾਇਆ। ਔਰ ਮੈਂ ਕਿਹਾ ਵੀ ਜਿਸ ਨੂੰ ਤੁਸੀਂ ਲਾਰਜੈਸਟ ਡੈਮੋਕ੍ਰੇਸੀ ਸਮਝਦੇ ਹੋ, ਉਹਨਾਂ ਦੀ ਜਿਹੜੀ ਵਿਚਾਰਧਾਰਾ ਹੈ ਉਹ ਇਹ ਹੈ ਕਿ ਆਲ ਮੈਨ ਆਰ ਬੋਰਨ ਅਨਇਕੁਅਲ। ਕਾਸਟ ਸਿਸਟਮ ਇਹੀ ਹੈ ਕਿ ਤੁਸੀਂ ਜਨਮ ਦੇ ਨਾਲ ਹੀ ਜਿਹੜਾ ਉਹ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ ਹੋ, ਤੁਹਾਡੇ ਹੱਕ ਤੁਹਾਡੀ ਜਨਮ ਦੇ ਨਾਲ ਹੀ ਡਿਸਾਈਡ ਹੋ ਜਾਂਦੇ ਨੇ ਕਿ ਤੁਹਾਨੂੰ ਸ਼ੂਦਰ ਅਨਟਚੇਬਲ ਰੱਖਣਾ ਹੈ। ਜੇ ਤੁਸੀਂ ਬ੍ਰਾਹਮਣ ਦੇ ਘਰ ਜੰਮਦੇ ਹੋ ਤਾਂ ਤੁਸੀਂ ਬ੍ਰਾਹਮਣ ਹੋ। ਔਰ ਇਹ ਪ੍ਰੈਕਟਿਸ ਕੋਈ ਅੱਜ ਦੀ ਨਹੀਂ ਹੈ। ਸਭ ਤੋਂ ਜੇ ਇਨਸਾਨੀ ਤਾਰੀਖ ਦੇ ਵਿੱਚ ਸਭ ਤੋਂ ਪੁਰਾਣਾ ਅਪਾਰਥਾਈਡ, ਸਭ ਤੋਂ ਪੁਰਾਣਾ ਰੇਸਿਜ਼ਮ, ਸਭ ਤੋਂ ਪੁਰਾਣੀ ਸੈਗਰੀਗੇਸ਼ਨ ਦੀ ਗੱਲ ਦੇਖਣੀ ਹੋਏ ਤੇ ਉਹ ਹਿੰਦੂ ਥਾਟ ਦੇ ਵਿੱਚ ਬਿਲਟ ਇਨ ਨੇ। ਉਸ ਤੋਂ ਜਿਹੜਾ ਇਹਨੂੰ ਡਿਨਾਈ ਕਰੇ ਜ਼ਾਤ ਪਾਤ, ਤਾਂ ਹਿੰਦੂ ਹੀ ਨਹੀਂ ਹੈ। ਈਵਨ ਗਾਂਧੀ ਵਰਗਾ ਬੰਦਾ ਜਿਹਨੂੰ ਬੜਾ ਉਹਨਾਂ ਨੇ ਪੈਸਾ ਖਰਚ ਕੇ ਗਾਂਧੀ ਫਿਲਮ ਬਣਾਈ, ਅੰਗਰੇਜ਼ਾਂ ਨੂੰ ਵੀ ਸੂਟ ਕਰਦਾ ਸੀ, ਗਾਂਧੀ ਨੂੰ ਪ੍ਰਮੋਟ ਕਰਨਾ ਉਹਨਾਂ ਦੇ ਲਾਈਫ ਕਾਲ 'ਚ 47 ਤੋਂ ਬਾਅਦ ਇਹਨਾਂ ਨੇ ਕਰਕੇ ਸੌਦਾ ਵੇਚਿਆ। ਉਹ ਵੀ ਇਸ ਦਾ ਧਾਰਨੀ ਸੀ ਕਿ ਭਾਈ ਇਹ ਜਿਹੜਾ ਉਹ ਤਾਂ ਕਹਿੰਦਾ ਸੀ ਭਾਰਤੀ ਸਮਾਜ ਹੀ ਇਹ ਸਾਡਾ ਅੰਦਰੂਨੀ ਜਿਹੜਾ ਹੈ ਉਹ ਇੱਕ ਉਹਦੇ ਲਈ ਲਫ਼ਜ਼ ਇਸਤੇਮਾਲ ਕੀਤਾ, ਇੱਕ ਉਹ ਢਾਂਚਾ ਹੈ ਜਿਹਨੇ ਸਮਾਜ ਨੂੰ ਇਕੱਠੇ ਰੱਖਿਆ ਕਿ ਬਈ ਜੇ ਬਾਹਰਲੇ ਹਮਲਾਵਰਾਂ ਦੇ ਆਉਂਦੇ ਆ। ਔਰ ਦੂਜਿਆਂ ਜਿਹੜਾ ਸਾਡਾ ਇਹ ਮੈਟਲ ਸਟਰਕਚਰ ਸੀ, ਕਾਸਟ ਸਿਸਟਮ, ਜੇ ਇਹ ਨਾ ਹੁੰਦਾ ਤਾਂ ਅਸੀਂ ਕਲੈਪਸ ਹੋ ਜਾਣਾ ਸੀ, ਅਸੀਂ ਤਾਂ ਦੂਜਿਆਂ ਚਲੇ ਜਾਣਾ ਸੀ। ਸੋ ਜਿੱਥੇ ਅੱਜ ਵੀ ਇਹਦੇ ਬਾਵਜੂਦ ਕਿ ਕਨਸਟੀਟਿਊਸ਼ਨ ਜਿਹੜਾ ਇਧਰਲੇ ਉਧਰਲੇ ਜੋੜ ਕੇ ਸੰਵਿਧਾਨ ਬਣਾਇਆ ਹੋਇਆ ਉਹਦੇ 'ਚ ਇਕੁਆਲਿਟੀ ਦੀ ਗੱਲ ਹੋ ਰਹੀ ਹੋਏ, ਤੇ ਉੱਥੇ ਅਸੀਂ ਕੱਲ ਗੱਲ ਕੀਤੀ ਸੀ ਕਿ ਕਿਵੇਂ ਸੁਪਰੀਮ ਕੋਰਟ ਇਸ ਵੇਲੇ ਇੱਕ ਸੰਦ ਬਣ ਗਿਆ, ਇੱਕ ਡਾਇਰੈਕਟ ਟੂਲ ਬਣ ਗਿਆ ਹਿੰਦੂਤਵਾ ਦੀ ਵਿਚਾਰਧਾਰਾ ਨੂੰ ਲਾਗੂ ਕਰਨ ਵਾਲਿਆਂ। ਔਰ ਇਹਨਾਂ ਦੇ ਜੇ ਤੁਸੀਂ ਰੰਗ ਦੇਖੋਗੇ ਕਿ ਇੰਨੇ ਕੁ ਤੁਸੀਂ ਮਲਟੀਪਲ ਲੈਵਲ ਦੇ ਉੱਤੇ ਜਿਹੜੀ ਆ ਕਮੈਂਟਰੀ ਕਰੋ, ਬਿਆਨਬਾਜ਼ੀ ਕਰੋ, ਦੂਜਾ ਕਰੋ ਕਿ ਜਿਹੜਾ ਇੱਕ ਜਿਹੜਾ ਬਿਲਕੁਲ ਸੈਂਸਿਟਿਵ ਬੰਦਾ ਹੈ ਜਾਂ ਜਿਹੜਾ ਸੰਜੀਦਾ ਤਰੀਕੇ ਨਾਲ ਗੱਲ ਤੱਕ ਪਹੁੰਚਣਾ ਚਾਹੁੰਦਾ, ਉਹਨੂੰ ਪਤਾ ਹੀ ਨਹੀਂ ਲੱਗਿਆ ਵੀ ਤੁਸੀਂ ਕਹਿ ਕੀ ਰਹੇ ਹੋ। ਇੱਕ ਕਹਿ ਰਿਹਾ, ਕਿ ਕਹਿ ਰਿਹਾ, ਕਿ ਕਹਿ ਰਿਹਾ, ਔਰ ਤੁਸੀਂ ਉਸ 'ਚ ਭੁੱਲ ਜਾਓ ਤੇ ਇਹ ਤੁਹਾਨੂੰ ਫਿਰ ਦਬਾ ਲੈਂਦੇ ਨੇ ਕਿਉਂਕਿ ਕਨਫਿਊਜ਼ਨ। ਔਰ ਅਸੀਂ ਇੱਕ ਵਾਰੀ ਜ਼ਿਕਰ ਕੀਤਾ ਸੀ ਕਿ ਬ੍ਰਾਹਮਣ ਦਾ ਵੈਪਨ ਜਿਹਦੇ ਨਾਲ ਉਸਨੇ ਇੰਨੇ ਹਜ਼ਾਰ ਸਾਲ, 3500 ਸਾਲ ਆਪਣੇ ਆਪ ਨੂੰ ਡੋਮੀਨੈਂਟ ਰੋਲ ਦੇ ਵਿੱਚ ਰੱਖਿਆ, ਉਹ ਹੈ ਭੰਬਲ ਭੂਸਾ। ਲੇਕਿਨ ਝੂਠ ਵੀ ਜੇ ਬੋਲਣਾ ਤੇ ਇੰਨਾ ਵੱਡਾ ਝੂਠ ਬੋਲੋ ਕਿ ਕੋਈ
ਇਹ ਕਹੇ ਵੀ ਇਹ ਝੂਠ ਹੋ ਨਹੀਂ ਸਕਦਾ ਹੁਣ, ਕਿਉਂਕਿ ਇਸ ਵੇਲੇ ਸੱਤਾ RSS ਦੇ ਕੋਲ ਹੈ 2014 ਤੋਂ। ਉਹਨਾਂ ਦਾ ਸਭ ਤੋਂ ਵੱਡਾ ਝੂਠਿਆਂ ਦਾ ਸਪੋਕਸਮੈਨ, ਬੋਰਨ ਲਾਇਰ, ਮਰਡਰਰ ਨਰਿੰਦਰ ਮੋਦੀ ਹੈ, ਜਿਹੜਾ 2002 ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦੇ, ਬੇਗੁਨਾਹ ਮੁਸਲਮਾਨਾਂ ਦੇ ਖੂਨ 'ਚ ਹੱਥ ਰੰਗਣ ਵਾਲਾ ਹੈ। ਉਹ ਮੋਦੀ ਜਿਹਨੇ 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਆਪਣੇ ਚੀਫ ਮਿਨਿਸਟਰੀ ਦੌਰ ਦੇ ਵਿੱਚ ਕੱਛ ਰੀਜਨ 'ਚ, ਜਿੱਥੇ 1965 ਤੋਂ ਬਾਅਦ ਆਬਾਦ ਸੀ, ਉੱਥੋਂ ਬੇਆਬਾਦ ਕੀਤਾ ਹੈ। ਉਹਨਾਂ ਦੇ ਕੇਸ ਨੂੰ ਜਿਹੜਾ ਉਹਨਾਂ ਨੇ ਗੁਜਰਾਤ ਹਾਈ ਕੋਰਟ 'ਚ ਜਿੱਤਿਆ, ਸੁਪਰੀਮ ਕੋਰਟ 'ਚ ਲੈ ਕੇ ਗਿਆ। ਕਿਵੇਂ ਅੱਜ RSS ਔਰ ਇਹਨਾਂ ਸਾਰਿਆਂ ਦਾ ਵਰਤਾਰਾ ਘੱਟ ਗਿਣਤੀਆਂ ਪ੍ਰਤੀ, ਮੁਸਲਮਾਨਾਂ ਪ੍ਰਤੀ, ਈਸਾਈਆਂ ਪ੍ਰਤੀ, ਸਿੱਖਾਂ ਪ੍ਰਤੀ ਹੈ, ਔਰ ਕੋਈ ਵੀ ਇੱਕ ਅੱਧਾ ਕੇਸ ਕਿਤੇ ਹੁੰਦਾ ਹੈ ਉਹਨੂੰ ਕਿਵੇਂ ਇੱਕਦਮ ਇਹ ਹਿੰਦੂਤਵੀ ਐਂਗਲ ਦੇ ਕੇ ਨਫ਼ਰਤ 'ਚ ਬਦਲਦੇ ਨੇ। ਇੱਕ ਬੜਾ ਘਿਨਾਉਣਾ ਕਾਂਡ ਦਿੱਲੀ ਦੇ ਵਿੱਚ ਸਾਹਮਣੇ ਆਇਆ ਕਿ ਕਿਵੇਂ ਇੱਕ ਕੋਈ ਆਫਤਾਬ ਨਾਂ ਦਾ ਮਹਾਰਾਸ਼ਟਰ ਦਾ ਰਹਿਣ ਵਾਲਾ ਮੁਸਲਮਾਨ ਨੌਜਵਾਨ ਜਿਹੜਾ ਉੱਥੋਂ ਇੱਕ ਸ਼ਰਧਾ ਨਾਂ ਦੀ ਹਿੰਦੂ ਕੁੜੀ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਸੀ, ਜਿਹੜਾ ਅੱਜ ਉਹਨਾਂ ਦੇ ਸੁਪਰੀਮ ਕੋਰਟ ਨੇ ਵੀ ਅਲਾਉ ਕੀਤਾ ਐਂਡ ਇਵੈਂਚੁਅਲੀ ਉਹਨੂੰ ਮਾਰ ਦਿੱਤਾ। ਉਹਦੇ 35 ਟੁਕੜੇ ਕਰਕੇ ਉਸ ਦੀ ਬਾਡੀ ਦੇ ਰੈਫਰੀਜਰੇਟਰ 'ਚ ਰੱਖੇ, ਫਿਰ ਇੱਕ ਇੱਕ ਕਰਕੇ ਜੰਗਲ 'ਚ ਸੁੱਟੇ 6 ਮਹੀਨੇ ਪਹਿਲਾਂ। ਤਾਂ ਇਸ ਵੇਲੇ ਉੱਥੇ ਸਾਰੇ ਮੀਡੀਆ 'ਚ ਇਹ ਡਿਸਕਸ ਹੋ ਰਿਹਾ। ਇਹ ਇੱਕ ਜਿਹੜਾ ਹੀਨਸ ਕ੍ਰਾਈਮ ਹੈ ਔਰ ਨੋ ਡਾਊਟ ਜਿਹੜਾ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ। ਪਰ ਈਵਨ ਇਹੀ ਕੋਈ ਕੁਮਾਰ ਔਰ ਬੇਗਮ ਵਾਲੇ ਰਿਲੇਸ਼ਨਸ਼ਿਪ ਵੀ ਹੋ ਸਕਦੀ ਸੀ, ਪਰ ਜਿਵੇਂ ਇਸ ਕੇਸ ਨੂੰ ਲਵ ਜਿਹਾਦ ਦੇ ਨਾਲ ਜੋੜ ਕੇ ਹਿੰਦੂ ਤਵੀਆਂ ਵੱਲੋਂ ਪੁਤਲੇ ਫੂਕੇ ਜਾ ਰਹੇ, ਆਉਣ ਵਾਲੇ ਦਿਨਾਂ 'ਚ ਇਹ ਹੋਰ ਵੀ ਘਿਨਾਉਣਾ ਫਿਰਕੂ ਰੰਗ ਲੈ ਸਕਦੇ, ਕਿਉਂਕਿ ਉਹ ਤਾਂ ਇਸ ਕਿਸਮ ਦੇ ਮੌਕੇ ਦੀ ਤਲਾਸ਼ ਨੇ ਔਰ ਮੌਕੇ ਖੁਦ ਕ੍ਰੀਏਟ ਕਰ ਦਿੰਦੇ ਨੇ। ਇਹ ਤਾਂ ਚਲੋ ਕ੍ਰਾਈਮ ਹੋਇਆ ਹੀ ਹੋਇਆ, ਜਿਹਦੇ ਲਈ ਕੋਈ ਵੀ ਹੁੰਦਾ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਔਰ ਜਿੱਥੇ ਸੁਸਾਇਟੀ ਜਦੋਂ ਡੀਜਨਰੇਸ਼ਨ ਸ਼ੁਰੂ ਹੁੰਦੀ ਹੈ, ਇਸ ਕਿਸਮ ਦੇ ਵਾਕਿਆਤ ਜਿਹੜੇ ਨੇ ਹੁੰਦੇ ਨੇ, ਲੇਕਿਨ ਇੱਕ ਪਾਸੇ ਉਹ ਨਫ਼ਰਤ, ਲੇਕਿਨ ਹੁਣ ਇਹਨਾਂ ਦਾ ਝੂਠੇ 20 ਮੁਲਕਾਂ ਦੀ ਸਮਿਟ ਹੈ ਇਸ ਵਾਰ। ਰਸ਼ੀਅਨ ਪ੍ਰੈਜ਼ੀਡੈਂਟ ਪੁਤਿਨ ਤਾਂ ਨਹੀਂ ਆਇਆ, ਯੂਕਰੇਨ ਦਾ ਮੁੱਦਾ ਹਾਵੀ ਰਿਹਾ, ਔਰ ਇਸ G20 ਤੋਂ ਪਹਿਲਾਂ ਸ਼ੀ ਜਿਨਪਿੰਗ ਔਰ ਪੁਤਿਨ ਦੀ ਸ਼ੀ ਜਿਨਪਿੰਗ ਔਰ ਬਾਈਡਨ US ਪ੍ਰੈਜ਼ੀਡੈਂਟ ਦੀ ਮੁਲਾਕਾਤ ਵੀ ਹੋਈ। ਚੰਗੀ ਗੱਲ ਹੈ। ਇਹ ਵੀ ਕਿਹਾ ਗਿਆ ਬਾਈਡਨ ਵੱਲੋਂ ਕਿ ਕੋਈ ਅਸੀਂ ਨਵੀਂ ਕੋਲਡ ਵਾਰ ਨਹੀਂ ਸ਼ੁਰੂ ਕਰ ਰਹੇ ਚਾਈਨਾ ਦੇ ਨਾਲ। ਤਾਈਵਾਨ ਦੇ ਮੁੱਦੇ ਦੇ ਉੱਤੇ ਵੀ ਗੱਲਬਾਤ ਹੋਈ, ਜਿਹੜੀ ਇੱਕ ਪੋਜ਼ਿਟਿਵ ਪਾਰਟ ਹੈ। ਰਸ਼ੀਆ ਕੱਲ ਨੂੰ ਕੀ ਕਰੇਗਾ ਪਤਾ ਨਹੀਂ, ਪਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, 2 ਦਿਨ ਪਹਿਲਾਂ ਤੱਕ ਤਾਂ ਇੱਕ ਵਿਕਟੋਰੀਅਸ ਫੀਲ ਸੀ ਯੂਕਰੇਨ 'ਚ ਕਿ ਖਰਾਸਨ ਸ਼ਹਿਰ 'ਚੋਂ ਰਸ਼ੀਅਨ ਫੌਜ ਨਿਕਲੀ ਹੈ। ਅੱਜ ਉਹਨਾਂ ਨੇ 4 ਚਫੇਰੇ ਮਿਸਾਈਲਾਂ ਦਾਗੀਆਂ ਨੇ ਸਾਰੇ ਯੂਕਰੇਨ 'ਚ, ਔਰ ਇੱਕ ਮਿਸਾਈਲ ਪੋਲੈਂਡ ਬਾਰਡਰ ਤੇ ਆ ਕੇ ਡਿੱਗੀ, ਜਿਹਦੇ 'ਚ 2 ਬੰਦੇ ਮਰੇ ਨੇ। ਕੁਛ ਕਹਿੰਦੇ ਨੇ ਅਮਰੀਕਨ ਪੈਂਟਾਗਨ ਨੇ ਤੇ ਅਜੇ ਕਨਫਰਮ ਨਹੀਂ ਕੀਤਾ ਕਿ ਉਹ ਪੋਲੈਂਡ ਦੀ ਹੱਦ 'ਚ ਹੈ, ਲੇਕਿਨ ਪੋਲੈਂਡ ਨਾਲ ਲੱਗਦੀ ਹੱਦ ਜ਼ਰੂਰ ਹੈ। ਸੋ ਇਸ ਸਾਰੇ ਦੇ ਚੱਲਦੇ ਆ ਮੋਦੀ ਅਦਰਵਾਈਜ਼ ਤਾਂ ਇਰਰੈਲੇਵੈਂਟ ਉੱਥੇ ਵੀ ਕਹਿ ਰਿਹਾ ਕਿ ਜੀ ਇਹ ਨੈਗੋਸ਼ੀਏਸ਼ਨ ਨਾਲ ਹੱਲ ਹੋਣਾ ਚਾਹੀਦਾ ਇਹ ਉਹ। ਪਰ ਮੇਰੀ ਨਜ਼ਰ ਜਿਸ ਖਬਰ ਕਰਕੇ ਪਈ ਔਰ ਮੈਂ ਜਿਹਨੂੰ ਖਬਰ ਦੇ ਤੌਰ ਤੇ ਚੁਣਿਆ ਕਿ ਬਈ ਉਹ ਕਿਉਂਕਿ ਇੰਡੋਨੇਸ਼ੀਆ ਦੇ ਵਿੱਚ ਕਾਫੀ ਵੱਡੀ ਇੰਡੀਅਨ ਕਮਿਊਨਿਟੀ ਤਮਿਲ ਸਮੁੰਦਰੀ ਰਸਤਿਆਂ ਰਾਹੀਂ ਆਏ, ਉੱਥੇ ਵੀ ਆਏ, ਔਰ ਉੱਥੇ ਇਹ ਭਾਰਤ ਮਾਤਾ ਕੀ ਜੈ ਵਾਲਿਆਂ ਦੇ ਇੱਕ ਇਕੱਠ ਦੇ ਵਿੱਚ ਪਹੁੰਚ ਜਾਂਦਾ। ਉੱਥੇ ਖੁਦ ਵੀ ਉਹ ਡਰਾਮਾ ਕਰ ਰਿਹਾ ਔਰ ਉਹਨੂੰ ਜਿਹੜੀਆਂ ਉਹੀ ਹਿੰਦੂ ਮਾਈਆਂ ਆਰਤੀ ਉਤਾਰਦੀਆਂ ਨੇ ਉਵੇਂ ਉਹਦੀ ਆਰਤੀ ਉਤਾਰੀ ਜਾਂਦੀ ਹੈ। ਔਰ ਉਹਦੇ 'ਚ ਜਿਹੜਾ ਹੁਣ ਝੂਠਿਆਂ ਦਾ ਬਾਦਸ਼ਾਹ ਕਹਿੰਦਾ, ਮਿਸਟਰ ਮੋਦੀ ਸੈਡ ਇੰਡੀਆ ਇਜ਼ ਏ ਰੇ ਆਫ ਹੋਪ ਫॉर द वर्ल्ड इन 21st ਸੈਂਚੁਰੀ, ਕਿ ਜੇ ਦੁਨੀਆ ਦੇ ਮੁਲਕਾਂ ਦੇ ਲਈ ਕੋਈ ਆਸ ਦੀ ਕਿਰਨ ਹੈ ਤੇ ਉਹ 2021 ਜਿਹੜਾ ਇਸ ਸੈਂਚੁਰੀ ਦੇ ਵਿੱਚ ਜਿਹੜਾ ਉਹ ਕਹਿ ਰਿਹਾ ਉਹ ਇੰਡੀਆ ਹੈ। Today, India is the fastest growing large economy in the world. ਬਹੁਤ ਸਾਡੀ ਗਰੋ ਹੋ ਰਹੀ। ਹੁਣ ਮੈਂ ਇੱਥੇ ਰੁਕ ਜਾਣਾ, ਲਾਰਜੈਸਟ ਗਰੋਇੰਗ ਇਕਨੋਮੀ, ਕਿਉਂਕਿ ਨਾਲ ਦੀ ਨਾਲ ਇਹਨਾਂ ਦੇ ਹੀ ਹਿੰਦੂ ਅਖਬਾਰ ਦੀ ਖਬਰ ਹੈ, India's trade deficit increases to $26.91 billion in October. ਅਕਤੂਬਰ ਦੇ ਮਹੀਨੇ 'ਚ $26.91 ਬਿਲੀਅਨ ਵਪਾਰਕ ਡੈਫਿਸਿਟ ਹੋਇਆ। India's goods exports shrank 16.65% in October to $29.78 billion.
ਜਿਹੜੀ ਉਹਨਾਂ ਦੀਆਂ ਐਕਸਪੋਰਟ ਨੇ ਉਹ 16.65% ਘਟ ਗਈਆਂ ਅਕਤੂਬਰ 'ਚ, ਉਹ ਸਿਰਫ 29.78 ਬਿਲੀਅਨ ਤੇ ਆ ਗਈਆਂ, which while imports grew 5.7% to 56.7 billion as per data from the Commerce Ministry. Indian Commerce Ministry ਦਾ ਡੇਟਾ ਹੈ ਕਿ ਇੰਪੋਰਟ ਜਿਹੜੀ ਆ ਉਸ 56.7 ਇਹਦਾ ਜਦੋਂ ਇੰਪੋਰਟ ਲੱਗ ਰਹੀ ਹੈ ਫਿਰ ਤਾਂ ਤੁਸੀਂ ਆਪਣਾ ਫੋਰਨ ਐਕਸਚੇਂਜ ਰਿਜ਼ਰਵ ਖਾਲੀ ਕਰ ਰਹੇ ਹੋ। ਨਾਲ ਦੀ ਨਾਲ ਇੰਡੀਆਜ਼ ਟ੍ਰੇਡ ਡੈਫਿਸਿਟ widened 50.25% to $26.91 billion in October 22 compared to a year ago, ਕਿ ਵੀ ਇੱਕ ਸਾਲ ਪਿਛਲੇ ਸਾਲ ਦੇ ਮੁਕਾਬਲੇ ਜਿਹੜਾ ਇਹਨਾਂ ਦਾ ਟ੍ਰੇਡ ਡੈਫਿਸਿਟ ਹੈ ਉਹ 50% ਜ਼ਿਆਦਾ ਵੱਧ ਗਿਆ। ਹੁਣ ਇਧਰ ਜਿਹੜਾ ਮੋਦੀ ਇਹ ਉਹਨਾਂ ਦੀ ਕਮਰਸ ਮਿਨਿਸਟਰੀ ਦੀਆਂ ਫਿਗਰਸ ਨੇ ਤੇ ਮੋਦੀ ਖਲੋ ਕੇ ਕਹਿ ਰਿਹਾ ਕਿ ਇੰਡੀਆ ਇਜ਼ ਦਾ ਫਾਸਟੈਸਟ ਗਰੋਇੰਗ ਫਾਸਟੈਸਟ ਲਾਰਜ ਇਕਨੋਮੀ ਇਨ ਦਾ ਵਰਲਡ। ਫਿਰ ਉਹ ਕਹਿੰਦਾ ਜੀ ਦੇਖੋ ਇੰਡੀਆ ਇਜ਼ ਨੰਬਰ 1 ਟੁਡੇ ਇਨ ਡਿਜੀਟਲ ਟ੍ਰਾਂਜੈਕਸ਼ਨਸ, global fintech, IT outsourcing, smartphone data consumption and vaccine manufacturing. ਵੈਕਸੀਨ ਦਾ ਤਾਂ ਤੁਹਾਡਾ ਹਾਲ ਕਿੰਨੇ ਮਿਲੀਅਨ ਤੁਹਾਨੂੰ ਡਿਸਟਰੋਏ ਕਰਨੇ ਪਏ, ਕਿਵੇਂ ਉਹ ਛੋਟੇ ਜਿਹੇ ਗਾਂਬੀਆ ਮੁਲਕ ਦੇ ਵਿੱਚ ਤੁਸੀਂ ਕਫ ਸਿਰਪ ਭੇਜੇ ਤੇ ਕਿੰਨੇ ਸੌ ਬੱਚੇ ਮਾਰ ਦਿੱਤੇ ਉਹਨਾਂ ਨੇ, ਸਭ ਨੇ ਤੁਹਾਡੀਆਂ ਦਵਾਈਆਂ ਲਾ ਕੇ ਥੱਲੇ ਮਾਰੀਆਂ ਨੇ। ਔਰ ਇਸ ਸਭ ਦੇ ਚਲਦੇ ਆ ਜਿਹੜੇ ਆ ਵੱਡੇ ਵੱਡੇ ਜਿਹੜੇ ਜਿਨ੍ਹਾਂ ਨੇ ਜਾ ਕੇ ਉੱਥੇ ਇਨਵੈਸਟ ਵੀ ਕੀਤਾ ਸੀ ਮਲਟੀਨੈਸ਼ਨਲਸ, ਉਹਨਾਂ ਨੇ ਉੱਥੋਂ ਵਿਦਡਰਾ ਕਰਨਾ ਸ਼ੁਰੂ ਕੀਤਾ ਹੋਇਆ। ਫਿਰ ਉਹ ਇੱਥੇ ਹੀ ਨਹੀਂ ਰੁਕਦਾ। ਟੁਡੇ ਇੰਡੀਆ ਡਜ਼ਨਟ ਥਿੰਕ ਸਮਾਲ, ਟੁਡੇ ਇੰਡੀਆ ਇਜ਼ ਗੋਇੰਗ ਅਹੈਡ ਐਟ ਅਨਪ੍ਰੈਸੀਡੈਂਟਡ ਸਕੇਲ ਐਂਡ ਸਪੀਡ। ਇੰਨੀ ਤੇਜ਼ੀ ਨਾਲ ਜਾ ਰਿਹਾ, ਉੱਡ ਰਿਹਾ ਇੰਡੀਆ, ਉੱਡੀ ਜਾਣਾ, ਆਵਾਜ਼ ਹੀ ਉੱਡ ਜਾਣਾ, ਥੱਲੇ ਰਹਿਣਾ ਹੀ ਕੱਖ ਨਹੀਂ, ਉਹਦੇ 20 ਟੁਕੜੇ ਹੀ ਨਜ਼ਰ ਆਣੇ ਨੇ। ਕੀ ਹੋਇਆ ਇੰਡੀਆ? ਕਹਿੰਦੇ ਸਪੀਡ ਸੀ ਨਾ ਬਹੁਤ ਅਨਪ੍ਰੈਸੀਡੈਂਟਡ, ਉੱਡ ਗਈ ਸਪੀਡ, ਨਹੀਂ ਤੂਫਾਨ ਦੀ ਸਪੀਡ ਲੈ ਕੇ ਹੋ ਗਈ। ਫਿਰ ਕਹਿੰਦਾ ਵੀ ਡੋਂਟ ਡ੍ਰੀਮ ਸਮਾਲ ਐਨੀ ਮੋਰ। Since 2014, we have opened more than 320 million bank account. 320 ਮਿਲੀਅਨ ਬੈਂਕ ਅਕਾਊਂਟ। ਇਹ ਵੀ ਦੱਸ ਦਿਓ ਉਹਦੇ ਚ ਰੱਖਿਆ ਕੀ ਹੈ ਬੈਂਕ ਅਕਾਊਂਟਾਂ 'ਚ? ਤੁਹਾਡੇ ਤਾਂ ਸਾਰਾ ਪੈਸਾ ਲੈ ਕੇ ਕੋਈ ਲਲਿਤ ਗਾਦੀਆ, ਕੋਈ ਵਿਜੇ ਮਲਾਇਆ, ਕੋਈ ਸਾਰੇ ਤੁਸੀਂ ਉੱਥੋਂ ਦੌੜਾ ਦਿੱਤੇ। ਔਰ ਉਹਦੇ ਚੋਂ ਕਹਿ ਰਿਹਾ ਜੀ ਅਸੀਂ ਜਿਹੜਾ ਬਹੁਤ ਮਦਦ ਕੀਤੀ ਇੰਡੋਨੇਸ਼ੀਆ ਦੇ ਵੀ, ਨਾਂ ਬੜੇ ਸੋਹਣੇ ਰੱਖਦੇ ਨੇ, ਕਹਿੰਦੇ ਜਦੋਂ ਸੁਨਾਮੀ ਔਰ ਦੂਸਰਾ ਆਇਆ ਸੀ, ਅਰਥਕੁਏਕ ਆਇਆ ਸੀ ਇੰਡੋਨੇਸ਼ੀਆ 2018, ਤੇ ਅਸੀਂ ਫਿਰ ਆਪਰੇਸ਼ਨ ਸਮੁੰਦਰ ਮੈਤਰੀ, ਸਮੁੰਦਰ ਦੋਸਤ ਅਸੀਂ ਸ਼ੁਰੂ ਕੀਤਾ ਔਰ ਉਹਦੇ 'ਚ ਇਹ ਹੋਇਆ ਔਰ ਉਹ ਹੋਇਆ। ਤੇ ਨਾਲ ਹੀ ਕਹਿੰਦਾ ਜੀ ਇਹ ਇੰਡੋਨੇਸ਼ੀਆ 'ਚ ਜਿਹੜੀ ਹੈ ਉਹ ਰਾਮਾਇਣ ਦੀ ਜਿਹੜੀ ਹੈ ਲੈਗੇਸੀ ਵੀ ਹੈ। ਵੈਸੇ ਇਹ ਮੋਦੀ ਨੇ ਨਹੀਂ ਦੱਸਿਆ ਕਿ ਇੰਡੋਨੇਸ਼ੀਆ 'ਚ ਵੀ ਇੱਕ ਥਾਂ ਹੈ, ਅਯੁੱਧਿਆ, ਜਿੱਥੇ ਕਹਿੰਦੇ ਨੇ ਰਾਮ ਜੰਮਿਆ ਸੀ। ਸੋ ਤੁਹਾਡਾ ਜਿਹੜਾ ਬਾਬਰੀ ਮਸਜਿਦ ਤੁਸੀਂ ਢਾਈ ਤੇ ਰਾਮ ਉੱਥੇ ਜਮਾਇਆ, ਰਾਮ ਕਦੇ ਵੈਸੇ ਹੋਇਆ ਹੀ ਨਹੀਂ, ਪਰ ਤੁਸੀਂ ਕਹਿੰਦੇ ਹੋ ਤਾਂ ਹੋਇਆ, ਪਰ ਜੰਮਿਆ ਉਹ ਇੱਕੋ ਵੇਲੇ ਕਈ ਥਾਂ ਤੇ। ਪਰ ਇਹ ਹੁਣ ਇੰਨੀ ਸਪੀਡ ਨਾਲ ਜੋ ਇੰਡੀਆ ਜਾ ਰਿਹਾ ਉਹਨੇ ਉੱਡ ਹੀ ਜਾਣਾ ਤੇ ਅਸੀਂ ਹੁਣ ਹੋਰ ਗੱਲ ਕੀ ਕਰੀਏ ਇਸ ਝੂਠੇ ਬੰਦੇ ਦੀ। ਜੀ ਡਾਕਟਰ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਦਾ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਭਾਰਤੀ ਏਜੰਸੀਆਂ ਵੱਲੋਂ ਪੰਜਾਬ ਵਿੱਚ ਸਿੱਖ ਨਸਲਕੁਸ਼ੀ ਕਰਨ ਲਈ ਜਿਹੜਾ ਮਾਹੌਲ ਹੈ ਉਹ ਸਿਰਜਿਆ ਜਾ ਰਿਹਾ ਹੈ ਔਰ ਪੰਜਾਬ ਵਿੱਚ ਪੁਲਿਸ ਵੱਲੋਂ
ਕਾਰਡਨ ਆਫ ਆਪਰੇਸ਼ਨਾਂ ਦੇ ਨਾਂ ਥੱਲੇ ਤਲਾਸ਼ੀਆਂ ਲਈਆਂ ਜਾ ਰਹੀਆਂ ਹਨ ਔਰ ਹਥਿਆਰਾਂ ਦੇ ਲਾਇਸੈਂਸ ਚੈੱਕ ਕਰਨ ਦੀ ਕਵਾਇਦ ਸਿੱਖਾਂ ਨੂੰ ਪੰਜਾਬ ਵਿੱਚ ਬੇਹਥਿਆਰੇ ਕਰਨਾ ਵੀ ਹੋ ਸਕਦਾ ਹੈ। ਸੋ ਸਿੱਖ ਕੌਮ ਨੂੰ ਖਬਰਦਾਰ ਹੋਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਸਾਥ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਨ੍ਹਾਂ ਨੇ 1980 ਤੋਂ 1984 ਤੱਕ ਦਾ ਪੀਰੀਅਡ ਉੱਥੇ ਦੇਖਿਆ ਹੋਇਆ ਹੈ ਜੀ, ਉਹ ਇਸ ਗੱਲ ਦੀ ਗਵਾਹੀ ਦੇਣਗੇ ਜਾਂ ਉਹ ਇਸ ਗੱਲ ਦੀ ਤਸਦੀਕ ਕਰਨਗੇ ਕਿ ਅੱਜ ਜੋ ਪੰਜਾਬ ਦੇ ਵਿੱਚ ਮਾਹੌਲ ਸਿਰਜਿਆ ਜਾ ਰਿਹਾ ਹੈ, ਅੰਗਰੇਜ਼ੀ ਦਾ ਲਫ਼ਜ਼ ਕੰਟਰਾਈਵਿੰਗ ਏ ਸਿਚੁਏਸ਼ਨ, ਇਸ ਕਿਸਮ ਦੀ ਸਥਿਤੀ ਬਣਾਈ ਜਾ ਰਹੀ ਹੈ। ਕਿਉਂਕਿ 80ਵਿਆਂ ਦੇ ਵਿੱਚ ਵੀ ਏਜੰਸੀਆਂ ਨੇ ਇਸ ਕਿਸਮ ਦਾ ਮਾਹੌਲ ਸਿਰਜਿਆ ਸੀ ਤਾਂ ਕਿ ਜਦੋਂ ਉਹਨਾਂ ਨੇ ਫਿਰ ਫੁੱਲ ਸਕੇਲ ਹਮਲਾ ਕੀਤਾ ਤੇ ਦੁਨੀਆ ਨੂੰ ਦੱਸਣ ਦੇ ਲਈ ਇਹ ਉਹਨਾਂ ਦੀ ਜਸਟੀਫਿਕੇਸ਼ਨ ਸੀ ਕਿ ਦੇਖੋ ਇਹ ਤਾਂ ਲਾ ਐਂਡ ਆਰਡਰ ਪ੍ਰੋਬਲਮ ਸੀ, ਇਹ ਕੋਈ ਸਿਆਸੀ ਇਸ਼ੂ ਨਹੀਂ ਹੈ। ਔਰ ਉਸ ਸਾਰੇ ਸਿਰਜੇ ਮਾਹੌਲ 'ਚ ਧਰਮ ਯੁੱਧ ਮੋਰਚਾ ਜਿਹਦੇ 'ਚ 2 ਲੱਖ ਤੋਂ ਜ਼ਿਆਦਾ ਸਿੱਖਾਂ ਨੇ ਗ੍ਰਿਫਤਾਰੀ ਦਿੱਤੀ ਉਹ ਵੀ ਇਰਰੈਲੇਵੈਂਟ ਕਰ ਦਿੱਤੀ। ਇਸ ਤੋਂ ਇਲਾਵਾ ਜਿਹੜੀਆਂ ਘਟਨਾਵਾਂ ਉਸ ਦੌਰ ਦੇ ਵਿੱਚ ਨਫ਼ਰਤ ਦੀਆਂ ਜਿਸ ਕਿਸਮ ਦਾ ਮਾਹੌਲ ਉਸ ਵੇਲੇ ਵੀ ਇਹ ਜਾਲੀ ਜਿਹੀ ਸ਼ਿਵ ਸੈਨਾ ਜਿਹਦੇ ਬਾਰੇ ਈਵਨ ਬਾਲ ਠਾਕਰੇ ਨੇ ਉਦੋਂ ਜਿਉਂਦਾ ਸੀ ਉਹਨੇ ਕਿਹਾ ਜੀ ਨਾਲ ਕੋਈ ਸਬੰਧ ਨਹੀਂ ਹੈ, ਪਰ ਏਜੰਸੀਆਂ ਨੇ ਉਸ ਕਿਸਮ ਦੇ ਖੜੇ ਕਰਕੇ ਉਹੀ ਨਫ਼ਰਤੀ ਮਾਹੌਲ ਕ੍ਰੀਏਟ ਕੀਤੇ। ਉਵੇਂ ਹੀ ਗਵਾਂਢੀ ਸੂਬਿਆਂ ਦੇ ਵਿੱਚ ਰਾਜਸਥਾਨ ਜਾਂ ਦੂਜੇ ਉੱਥੇ ਚੁਰੂ ਔਰ ਉਹਨਾਂ ਦੇ ਲੋਕਾਂ ਦੇ ਹਿੰਦੂ ਸੰਗਠਨਾਂ ਤੋਂ ਬਿਆਨ ਦਵਾਇਆ ਗਿਆ ਸੀ ਕਿ ਅਸੀਂ ਇੱਥੋਂ ਸਿੱਖਾਂ ਨੂੰ ਪੈਕ ਕਰਕੇ ਭੇਜ ਦਿਆਂਗੇ। ਔਰ ਕੱਲਾ ਇਹੀ ਨਹੀਂ, ਉਸ ਪੀਰੀਅਡ ਸੋਨੀਪਤ ਪਾਨੀਪਤ ਬੱਸਾਂ ਰੋਕ ਕੇ ਸਿੱਖ ਮੁਸਾਫਰਾਂ ਦੇ ਕੇਸ ਕਤਲ ਕਰਕੇ ਭਜਨ ਲਾਲ ਔਰ ਦੂਸਰੇ ਪੀਰੀਅਡ ਦੇ ਜਿਹੜੇ ਉਸ ਸੈਂਟਰ ਔਰ ਹਰਿਆਣੇ ਦੀ ਸਰਕਾਰ ਸੀ ਪਿੰਡਾਂ ਵਾਲਿਆਂ ਦੇ ਕੋਲ ਜਾ ਕਿ ਵੀ ਤੁਹਾਨੂੰ ਭੇਜ ਦਿੱਤਾ ਜਾ, ਜੋ ਤੂੰ ਕਰਨਾ ਕਰ ਲੋ। ਸੋ ਇਹ ਮਾਹੌਲ ਇਸ ਕਿਸਮ ਦਾ ਬਣਾਉਣ ਦੀ ਕੋਸ਼ਿਸ਼ ਸੀ ਕਿ ਜਿਵੇਂ ਹਿੰਦੂ ਸਿੱਖ ਇਸ਼ੂ ਹੁੰਦਾ ਪਰ ਉਹਦੇ ਨਾਲ ਨਾਲ ਕਿ ਜਿਵੇਂ ਸਿੱਖ ਬਹੁਤ ਜ਼ੁਲਮ ਕਰ ਰਹੇ ਨੇ ਔਰ ਜਿਵੇਂ ਹਿੰਦੂਆਂ ਨੂੰ ਮਾਰ ਰਹੇ ਨੇ। ਹਕੀਕਤਨ ਜਦੋਂ ਅਸੀਂ ਫੈਕਟਸ ਦੇਖਦੇ ਹਾਂ ਉਹ ਸਾਰੇ ਦੇ ਉਦੋਂ ਵੀ ਔਰ ਅੱਜ ਵੀ ਕਿ ਉਹ ਇੱਕ ਸਥਿਤੀ ਨੂੰ ਪੁਸ਼ ਕਰ ਰਹੇ ਸੀ ਔਰ ਫਾਈਨਲੀ ਉਹਨਾਂ ਨੇ ਫੌਜ ਲਿਆਂਦੀ ਔਰ ਕਿਵੇਂ ਉਹਨਾਂ ਨੇ ਫਿਰ ਸਿੱਖਾਂ ਦੀ ਨਸਲਕੁਸ਼ੀ ਕੀਤੀ ਉਸ ਦਾ ਅਸੀਂ ਜ਼ਿਕਰ ਕਰਦੇ ਹਾਂ। ਹੁਣ ਭਗਵੰਤ ਮਾਨ ਦੀ ਸਰਕਾਰ ਕੇਜਰੀਵਾਲ ਦੇ ਰਾਹੀਂ ਕਿਵੇਂ RSS ਏਜੰਸੀਆਂ ਨੇ ਮਾਹੌਲ ਸਿਰਜ ਕੇ ਜਿੱਥੇ ਕਿ ਪੰਜਾਬ ਦੇ ਲੋਕ ਕਾਂਗਰਸ ਔਰ ਬਾਦਲ ਦਲ ਇਹਨਾਂ ਤੋਂ ਅੱਕੇ ਹੋਏ ਸੀ ਇਹਨਾਂ ਨੂੰ ਲਿਆਂਦਾ, ਕਿਵੇਂ ਇਹਨਾਂ ਨੂੰ ਵਰਤ ਕੇ ਉਹ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਏ, ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਹੋਏ, ਚੰਡੀਗੜ੍ਹ ਦੇ ਉੱਤੇ ਹਕੂਕ ਹੋਣ। ਉਸ ਤੋਂ ਪਹਿਲਾਂ ਅਸੀਂ ਦੇਖਿਆ ਕਿ ਹਿਮਾਚਲ 'ਚ ਈਵਨ ਜਿਹੜੇ ਪੰਜਾਬ ਦੀਆਂ ਗੱਡੀਆਂ ਸਿੱਖੀ ਝੰਡੇ ਦੇ ਨਾਲ ਜਾਂ ਸੰਤ ਪਿੰਡਾਂ ਵਾਲਿਆਂ ਦੀ ਪਿਕਚਰਸ ਉਹਨਾਂ ਦੀ ਹਰਾਸਮੈਂਟ ਹੋਏ। ਸੋ ਇਹ ਸਾਰਾ ਇਸ ਪੀਰੀਅਡ ਦੇ ਵਿੱਚ ਅਸੀਂ ਦੇਖਦੇ ਹਾਂ। ਫਿਰ ਆਲ ਆਫ ਏ ਸਡਨ ਕੋਈ ਸ਼ਿਵ ਸੈਨਾ ਦੇ ਨਾਂ ਥੱਲੇ ਕੋਈ ਹੋਰ ਸੋਸ਼ਲ ਮੀਡੀਆ ਜਿਹਨਾਂ ਦਾ ਵਹੀਕਲ ਹੈ ਵੀ ਇੱਕ ਪਾਸੇ ਤਾਂ ਸਿੱਖ ਨੌਜਵਾਨ ਜਿਨ੍ਹਾਂ ਦੇ ਘਰਾਂ 'ਚੋਂ 2 ਧਾਰਮਿਕ ਪੁਸਤਕਾਂ ਨਿਕਲਦੀਆਂ ਨੇ ਉਹ ਪਿਛਲੇ 4 ਸਾਲ 3 ਸਾਲ ਤੋਂ ਜੇਲ੍ਹਾਂ 'ਚ ਡੱਕੇ ਹੋਏ ਨੇ, ਉਹਨਾਂ UAPA ਲਾਇਆ ਜਾਂਦਾ ਹੈ। ਦੂਸਰੇ ਪਾਸੇ ਕਿਸ ਧੜੱਲੇ ਨਾਲ ਹਿੰਦੂ ਤਵੀ ਸ਼ਿਵ ਸੈਨਾ ਜਾਂ ਉਹਨਾਂ ਦੇ ਉਸ ਕਿਸਮ ਦੇ ਲੋਕ ਜਿਹੜੇ ਬਾਜ਼ਾਰੂ ਕਿਸਮ ਦੇ ਗੁੰਡੇ ਔਰ ਬਿਨਾਂ ਕਿਸੇ ਔਕਾਤ ਤੋਂ ਨੇ ਉਹ ਕਹਿਣ ਕਿ ਜੀ ਅਸੀਂ ਹਰਮੰਦਰ ਸਾਹਿਬ ਤੇ ਫਿਰ ਹਮਲਾ ਕਰਨਾ ਜਾਂ ਉਹ ਇਹ ਕਹਿਣ ਵੀ ਸਿੱਖਾਂ ਨੂੰ ਅਸੀਂ ਸਬਕ ਸਿਖਾਉਣਾ ਹੈ ਜਾਂ ਕੋਈ ਇਹ ਕਹਿੰਦਾ ਜੀ ਇਹਨਾਂ ਨੂੰ ਘਰਾਂ ਚੋਂ ਕੱਢ ਕੇ ਮਾਰੋ, ਇਹਨਾਂ ਦੀਆਂ ਔਰਤਾਂ ਨੂੰ ਬੇਪੱਤ ਕਰੋ। ਤੇ ਉਹ ਕਿੱਥੇ ਜਾਂਦੇ ਨੇ? ਹੇਟ ਕ੍ਰਾਈਮ ਦੇ ਉੱਤੇ ਜਿਹੜੇ ਇਹਨਾਂ ਦੇ ਕਾਨੂੰਨ ਨੇ ਜਿਨ੍ਹਾਂ ਥੱਲੇ ਬਿਹਾਈਂਡ ਦਾ ਬਾਰਸ ਹੋਣੇ ਚਾਹੀਦੇ ਨੇ। ਲੇਕਿਨ ਇਸ ਦੇ ਉਲਟ ਜਦੋਂ ਵੀ ਕੋਈ ਸਿੱਧੂ ਮੂਸੇਵਾਲਾ ਜਾਂ ਦੂਸਰੇ ਵਾਕਿਆ ਹੁੰਦੇ ਨੇ ਉਹਨਾਂ ਨੂੰ ਬਾਹਰ ਦਾ ਗੈਂਗਸਟਰ ਕਿ ਜੀ ਫਲਾਣੇ ਗੋਲਡੀ ਬਰਾੜ ਨੇ, ਜਿਵੇਂ ਉਹ ਨਾ ਹੀ ਨਹੀਂ ਐਗਜ਼ਿਸਟ ਕਰਦਾ। ਜਿਵੇਂ ਜਦੋਂ ਇਹਨਾਂ ਨੇ 에ਅਰ ਇੰਡੀਆ ਦੇ ਲਾਲ ਸਿੰਘ ਆਮੰਦ ਸਿੰਘ 2 ਕਰੈਕਟਰ ਕ੍ਰੀਏਟ ਕੀਤੇ ਨਾ ਹੀ ਸੀਗੇ, ਉਹ ਐਗਜ਼ਿਸਟ ਹੀ ਨਹੀਂ ਸੀ ਕਰਦੇ, ਪਰ ਇਵੇਂ ਬਣਾਤਾ ਜੀ ਲਾਲ ਸਿੰਘ ਆਮੰਦ ਸਿੰਘ ਅਮਰੀਕਾ 'ਚ ਟ੍ਰੇਨਿੰਗ ਲਈ ਹੁਣ ਇੱਥੇ ਆ ਗਏ, ਹੁਣ ਉੱਥੇ ਆ ਗਏ। ਇਵੇਂ ਹੀ ਕੋਈ ਗੋਲਡੀ ਬਰਾੜ ਬਣਾ ਦਿੰਦੇ ਨੇ। ਕੋਈ ਹੋਰ ਸਿੱਧੂ ਮੂਸੇਵਾਲਾ ਦੇ ਮਾਮਲੇ 'ਚ ਵੀ ਤੁਸੀਂ ਦੇਖੋਗੇ ਕਿ ਕਿਸ ਕਿਸਮ ਦਾ ਸਾਰਾ ਇਹ ਗੈਂਗਸਟਰਾਂ ਦੇ ਨਾਂ ਨੇਮ ਡ੍ਰੌਪਿੰਗ ਕੀਤੀ ਜਾਂਦੀ ਹੈ। ਹੁਣ ਆਲ ਆਫ ਏ ਸਡਨ ਇਹ ਹੁੰਦਾ ਹੈ ਔਰ ਕਿ ਭਾਈ ਦੇਖੋ ਪੰਜਾਬ ਪੁਲਿਸ ਕੰਡਕਟ ਕਾਰਡਨ ਐਂਡ ਸਰਚ ਆਪਰੇਸ਼ਨਸ ਅਕ੍ਰੋਸ ਸਟੇਟ ਏਮ ਟੂ ਇਨਸਟਿਲ ਸੈਂਸ ਆਫ ਸਿਕਿਉਰਿਟੀ। ਉਹਨਾਂ ਨੇ ਕਿਹਾ ਜੀ ਬਿਲਕੁਲ ਹੁਣ ਅਸੀਂ ਡਿਸਟ੍ਰਿਕਟ ਹੈੱਡਕੁਆਰਟਰ ਚੁਣੇ ਨੇ, ਕਾਰਡਨ ਆਫ ਹੈ, ਪਰ ਇਹਦੇ ਨਾਲ ਨਾਲ ਜਿਹੜਾ ਪਾਰਟ ਇਹ ਲੱਗਦਾ ਕਿ ਵੀ ਇਹ ਗੇਮ ਕੀ ਹੈ ਉਹਦੇ 'ਚ ਇਹ ਕਹਿਣਾ ਕਿ ਜੀ ਅਗਲੇ 3 ਮਹੀਨਿਆਂ ਦੇ ਵਿੱਚ ਅਸੀਂ ਸਾਰੇ ਜਿਹੜੇ ਵੈਪਨ ਹੋਲਡਰ ਨੇ ਉਹਨਾਂ ਨੂੰ ਚੈੱਕ ਕਰਾਂਗੇ, ਉਹਨਾਂ ਦੇ ਲਾਇਸੈਂਸ ਔਰ ਦੂਜੇ ਤੀਜੇ ਵੈਪਨ
ਅਸੀਂ ਜਿਹੜੇ ਗਨ ਹਾਊਸਿਸ ਨੇ ਉਹਨਾਂ ਦੇ ਚੈੱਕ ਕਰਾਂਗੇ। ਦੂਜਾ ਕਿਉਂਕਿ ਉਸ ਪੀਰੀਅਡ 'ਚ ਵੀ ਅਸੀਂ ਦੇਖ ਰਹੇ ਸੀ ਵੀ ਐਨ ਜਦੋਂ ਇਹਨਾਂ ਨੇ ਨਸਲਕੁਸ਼ੀ ਜੂਨ 84 ਤੋਂ ਕੁਝ ਦੇਰ ਪਹਿਲਾਂ ਲਾਇਸੈਂਸ ਜਮ੍ਹਾਂ ਕਰਵਾਉਣ ਦੀ ਗੱਲ ਕਰ ਲਈ ਸੀ ਰਿਕਾਰਡ, ਔਰ ਪੰਜਾਬ ਭਾਰਤ ਦਾ ਤੀਸਰਾ ਸੂਬਾ ਹੈ ਜਿਹਦੇ 'ਚ ਸਭ ਤੋਂ ਜ਼ਿਆਦਾ ਵੈਪਨ ਇਜ਼ਹਾਰ ਹੈ, ਜਿੱਥੇ ਸਟੇਟ ਦੇ ਕੋਲ ਸਟੇਟ ਤੁਹਾਨੂੰ ਜਿਹੜਾ ਉਹ ਸੇਫਟੀ ਸਿਕਿਉਰਿਟੀ ਪ੍ਰੋਵਾਈਡ ਨਹੀਂ ਕਰ ਸਕਦੀ ਤੇ ਫਿਰ ਹਥਿਆਰ ਹੀ ਨੇ ਜਿਹਦੇ ਤੁਸੀਂ ਸਿਟੀਜ਼ਨ ਆਪਣੀ ਸਿਕਿਉਰਿਟੀ ਕਰਦਾ ਹੈ। ਅਮਰੀਕਾ ਦੀ ਸੈਕੰਡ ਅਮੈਂਡਮੈਂਟ ਦੀ ਸਪਿਰਿਟ ਕੀ ਹੈ? ਇਹੀ ਹੈ ਕਿ ਜੇ ਸਟੇਟ ਫੇਲ ਹੁੰਦੀ ਹੈ ਤਾਂ ਉੱਥੇ ਤਾਂ ਆਲਰੇਡੀ ਸਟੇਟ ਫੇਲ ਹੈ। ਇੰਨੇ ਕੁ ਵਾਕਿਆਤ ਲੁੱਟ ਮਾਰ ਦੇ, ਮਰਡਰ ਦੇ ਔਰ ਦੂਜੇ ਹੋ ਰਹੇ ਨੇ ਤਾਂ ਰਿਪੋਰਟ ਹੀ ਨਹੀਂ ਹੋ ਰਹੇ ਕਿਸੇ ਪਾਸੇ, ਕਿਉਂਕਿ ਇਹ ਆਮ ਵਰਗੀ ਗੱਲ ਬਣ ਗਈ। ਸੋ ਇਹਨਾਂ ਹਾਲਾਤਾਂ 'ਚ ਮੈਨੂੰ ਇਹ ਲੱਗਦਾ ਹੈ ਕਿ ਬਈ ਅਸੀਂ ਜਦੋਂ ਉਹਨਾਂ ਨੇ ਰਿਵਿਊ ਆਰਮਡ ਲਾਇਸੈਂਸ ਨੈਕਸਟ 3 ਮੰਥਸ ਦੇ ਵਿੱਚ ਔਰ ਇਸ ਕਿਸਮ ਦੀਆਂ ਨੇ, ਇਸ ਗੱਲ ਤੋਂ ਸਾਨੂੰ ਸਜਗ ਹੋਣ ਦੀ ਲੋੜ ਹੈ ਕਿ ਇਹ ਇੱਕ ਇਸ ਕਿਸਮ ਦਾ ਜਿਹੜਾ ਫਰੇਮਵਰਕ ਵੀ ਹੋ ਸਕਦਾ ਹੈ, ਇਸ ਕਿਸਮ ਦੇ ਇੱਕ ਪੋਪ ਲੀਲਾ ਵੀ ਇਹਨਾਂ ਦੀ ਹੋ ਸਕਦੀ ਹੈ ਜਿਹਦੇ ਥੱਲੇ ਇਹ ਨਵੀਆਂ ਲਿਸਟਾਂ, ਨਵੀਂ ਸਾਰਾ ਪਾਰਟ। ਫਿਰ ਇਹ ਵੀ ਆਇਆ ਕਿ ਜੀ ਜਿਹੜੇ ਸੰਦੀਪ ਸਿੰਘ ਦੇ ਹੱਕ 'ਚ ਖਲੋਤੇ, ਉਹ ਜਿਹੜਾ ਨੌਜਵਾਨ ਨੇ ਉਹਨੂੰ ਸੂਰ ਦੇ ਬੱਚੇ ਨੂੰ ਜਿਹੜਾ ਉਹ ਸਜ਼ਾ ਯਾਫਤਾ ਕੀਤਾ, ਉਸ ਦੇ ਉੱਤੇ ਜਿਹੜੇ ਹੱਕ 'ਚ ਆਏ ਕੇਸ ਦਰਜ ਹੋ ਰਹੇ ਨੇ। ਦੂਸਰਾ ਪਾਰਟ, ਜੇ ਅੰਮ੍ਰਿਤ ਸੰਚਾਰ ਲਹਿਰ ਚੱਲ ਰਹੀ ਹੈ, ਇਹਨੂੰ ਵੀ 80s ਦੇ ਉਸ ਤਰੀਕੇ ਨਾਲ ਹੀ ਜਿਵੇਂ ਸੰਤ ਪਿੰਡਾਂ ਵਾਲਿਆਂ ਦੇ ਦੌਰ ਨੂੰ ਬਿਆਨਣ ਦੀ ਕੋਸ਼ਿਸ਼ ਕੀਤੀ ਗਈ ਸੀ। ਇੰਦਰਾ ਗਾਂਧੀ ਨੇ ਖੁਦ ਪਾਰਲੀਮੈਂਟ 'ਚ ਕਿਹਾ ਸੀ ਕਿ ਜੀ पंजाब से खबरें मिली हैं कि वहाँ रिलीजियस फंडामेंटलिज्म जोर पकड़ रहा है, मजहब के नाम पे ऐसा किया जा रहा है। और यही गल जो उन्होंने फिर 10 जून नूं जिहड़ा फौज दे ना फोर्टनाइटली सर्कुलर सी उहदे च भी यही गल कही सी कि भी ये फ्यू पीपल आर बैप्टाइज्ड इन द नेम ऑफ रिलीजन, they wear a miniature kirpan round their neck and are called amritdharis। और फिर वही सर्कुलर सी कि amritdharis very dangerous people, this और उन्होंने परसिक्यूशन और फड़ोफड़। यही अंदाज मैनू ये नज़र आ रहा, वही जुमले इस्तेमाल हो रहे हैं। उस जमाने च अजे सोशल मीडिया नहीं सी, सो प्रिंट मीडिया जिहदे जलंधर दे पंजाब केसरी, वीर प्रताप, हिंद समाचार, ठग बाणी, वो सारे इस्तेमाल हो रहे सी नैटवर्क। ਹੁਣ ਤਾਂ ਸੋਸ਼ਲ ਮੀਡੀਆ ਰਾਹੀਂ ਜਿਹਨੂੰ ਮਰਜ਼ੀ, ਜਿੱਥੇ ਮਰਜ਼ੀ, ਜੋ ਮਰਜ਼ੀ ਕੋਈ ਕਹੀ ਜਾਏ। ਸੋ ਮੈਨੂੰ ਇਹ ਲੱਗ ਰਿਹਾ ਕਿ ਵੀ ਇਸ ਕਿਸਮ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ, ਇਸ ਤੋਂ ਖਬਰਦਾਰ ਹੋਣ ਦੀ ਲੋੜ ਹੈ। ਔਰ ਕਨਕਲੂਜਨ ਦੇ ਵਿੱਚ ਅਸੀਂ ਗੁਰਬਾਣੀ ਵਿਚਾਰ ਜਿਹੜਾ ਸ਼ਬਦ ਅਸੀਂ ਯੂਬਾ ਸਿਟੀ ਜਾਣ ਤੋਂ ਪਹਿਲਾਂ ਲੰਬਾ ਸ਼ਬਦ ਸ਼ੁਰੂ ਕੀਤਾ ਸੀ, ਉਸ ਦੇ ਅਖੀਰਲੇ ਜਿਹੜੇ ਨੇ ਦੋ ਉਸ ਦੇ ਅਸੀਂ ਨੇ ਜਿਹੜੇ ਰਹਿੰਦੇ ਨੇ ਬਾਕੀ ਸ੍ਰੀ ਰਾਗ ਦੇ ਸ਼ਬਦ ਦੇ ਅੱਜ ਮੈਂ ਇੱਕ ਜਿਹੜਾ ਉਸ ਨੂੰ ਵਿਚਾਰਾਂਗਾ। ਆਪੇ ਖਸਮ ਨਿਵਾਜਿਆ, ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਹੈ। ਆਪੇ ਖਸਮ ਨਿਵਾਜਿਆ, ਜਿਉ ਪਿੰਡ ਦੇ ਸਾਜਿਆ, ਆਪਣੇ ਸੇਵਕ ਕੀ ਪੈਜ ਰੱਖਿਆ, ਦੋਏ ਕਰ ਮਸਤਕ ਧਾਰ ਜਿਉ, ਸਭ ਸੰਜਮ ਰਹੇ ਸਿਆਣਪਾ, ਸਿਆਣਪਾ ਮੇਰਾ ਪ੍ਰਭ ਸਭ ਕਿਛ ਜਾਣਦਾ, ਪ੍ਰਗਟ ਪ੍ਰਤਾਪ ਵਰਤਾਇਓ, ਸਭ ਲੋਕ ਕਰੈ ਜੈਕਾਰ ਜਿਉ। ਕਿ ਵਾਹਿਗੁਰੂ ਜਿਸ ਨੂੰ ਨਵਾਜਦਾ ਹੈ ਔਰ ਇਨਸਾਨ, ਜਿਵੇਂ ਅਸੀਂ ਅੱਜ 8 ਬਿਲੀਅਨ ਇਸ ਧਰਤੀ ਦੀ ਆਬਾਦੀ ਦੀ ਗੱਲ ਕੀਤੀ, ਸੋ ਜਿਉ ਪਿੰਡ ਦੇ ਸਾਜਿਆ, ਇਨਸਾਨ ਨੂੰ ਜਿਉ ਤੇ ਪਿੰਡ ਮਨ ਔਰ ਤਨ ਦੇ ਕੇ ਇਹ ਕ੍ਰੀਏਸ਼ਨ ਉਸ ਵਾਹਿਗੁਰੂ ਦੀ ਹੈ। ਆਪਣੇ ਸੇਵਕ ਕੀ ਪੈਜ ਰੱਖੀ ਹੈ, ਜਿਹੜੇ ਉਸ ਵਾਹਿਗੁਰੂ ਦੇ ਨਾਲ ਜੁੜੇ ਹੋਏ ਨੇ, ਉਸ ਦੀ ਕੁਰਬਤ 'ਚ ਨੇ, ਉਸ ਦੀ ਯਾਦ ਦੇ ਵਿੱਚ ਹਮੇਸ਼ਾ ਜਿਹੜਾ ਆਪਣੇ ਆਪ ਨੂੰ ਰੱਖਦੇ ਨੇ, ਉਹਨਾਂ ਦੀ ਪੈਜ ਵਾਹਿਗੁਰੂ ਰੱਖਦਾ। ਔਰ ਉਹ ਦੋਏ ਕਰ ਮਸਤਕ ਧਾਰ ਜਿਓ, ਉਹ ਵਾਹਿਗੁਰੂ ਸਰੀਰ ਤੇ ਵੀ ਔਰ ਮਨ ਤੇ ਵੀ, ਤਨ ਔਰ ਮਨ ਦੋਨਾਂ ਦੇ ਉੱਤੇ ਜਿਹੜਾ ਹੈ ਉਹ ਆਪਣਾ ਮੇਰਾ ਭਰਿਆ ਹੱਥ ਰੱਖ ਕੇ ਅਰੋਗਤਾ ਵੀ ਬਖਸ਼ਦਾ ਹੈ, ਤਨ ਦੀ ਵੀ ਔਰ ਮਨ ਦੀ ਵੀ। ਸਭ ਸੰਜਮ ਰਹੇ ਸਿਆਣਪਾਂ, ਮੇਰਾ ਪ੍ਰਭ ਸਭ ਕੁਝ ਜਾਣਦਾ। ਕਿ ਜਿਹੜੀਆਂ ਦੁਨਿਆਵੀ ਸਿਆਣਪਾਂ ਨੇ, ਦੁਨਿਆਵੀ ਡਿਸਪਲਿਨ ਨੇ, ਇਹਨਾਂ ਦੇ ਕੋਈ ਬਹੁਤ ਮਤਲਬ ਨਹੀਂ ਹੈ, ਕਿਉਂਕਿ ਜੇ ਤੁਸੀਂ ਆਪਣਾ ਆਪਾ ਵਾਹਿਗੁਰੂ ਦੇ ਹਵਾਲੇ ਕਰ ਦਿੰਦੇ ਹੋ ਤਾਂ ਵਾਹਿਗੁਰੂ ਸਭ ਕੁਝ ਜਾਣਦਾ ਹੈ। ਪ੍ਰਗਟ ਪ੍ਰਤਾਪ ਵਰਤਾਇਓ, ਸਭ ਲੋਕ ਕਰੇ ਜੈਕਾਰ ਜਿਉ। ਵਾਹਿਗੁਰੂ ਆਪ ਰਹਿਮਤ ਕਰਕੇ ਉਸ ਦਾ ਪ੍ਰਤਾਪ ਚਾਰੇ ਪਾਸੇ ਵਰਤ ਰਿਹਾ ਔਰ ਚਾਰ ਚਫੇਰੇ ਜਿਹੜੀ ਲੁਕਾਈ ਹੈ ਉਸ ਵਾਹਿਗੁਰੂ ਦਾ ਜੈ ਜੈਕਾਰ ਕਰਦੀ ਹੈ। ਮੇਰੇ ਗੁਣ ਅਵਗੁਣ ਨਾ ਵਿਚਾਰਿਆ, ਪ੍ਰਭ ਆਪਣਾ ਬਿਰਧ ਸਮਾਰਿਆ,
ਕੰਠ ਲਾਇ ਕੇ ਰੱਖਿਓਨ ਲਗੈ ਨਾ ਤਤੀ। ਵਾਓ ਜੀਓ, ਕਿ ਉਹ ਵਾਹਿਗੁਰੂ ਜਦੋਂ ਅਸੀਂ ਵਾਹਿਗੁਰੂ ਦੇ ਹੋ ਜਾਈਏ ਫਿਰ ਉਹ ਗੁਣ ਤੇ ਅਵਗੁਣ ਉਹਨਾਂ ਦਾ ਵਿਚਾਰ ਨਹੀਂ ਕਰਦਾ। ਵਾਹਿਗੁਰੂ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ, ਉਹਨਾਂ ਦੀ ਸੰਭਾਲ ਕਰਨਾ ਉਸ ਦਾ ਬਿਰਧ ਹੈ। ਕੰਠ ਲਾਇ ਕੇ ਰੱਖਿਓ ਨੂੰ ਆਪਣੇ ਗਲ ਲਾ ਲੈਂਦਾ, ਲਗੈ ਨਾ ਤਤੀ। ਵਾਓ ਜੀਓ, ਉਹਨਾਂ ਨੂੰ ਜਿਹੜੇ ਵਾਹਿਗੁਰੂ ਦੇ ਹੋ ਜਾਂਦੇ ਨੇ ਫਿਰ ਤਤੀ ਵਾਹ ਵੀ ਨਹੀਂ ਲੱਗਦੀ। ਹੁਣ ਸਤਿਗੁਰ ਵਿਟੋਂ ਘੁਮਾਇਆ, ਜਿਨ ਭ੍ਰਮ ਭੁੱਲਾ ਮਾਰਗ ਪਾਇਆ। ਨਦਰ ਕਰੇ ਜੇ ਆਪਣੀ ਆਪੇ ਲੈ ਰਲਾਏ ਜੀਓ, ਕਿ ਮੈਂ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਂਦਾ ਹੈ, ਸੈਕਰੀਫਾਈਸ ਅਨਟੂ ਹੈ ਮੈਂ ਆਪਣੇ ਵਾਹਿਗੁਰੂ ਤੋਂ। ਜਿਸ ਗੁਰੂ ਨੇ ਮੈਨੂੰ ਜਿਹੜਾ ਰਸਤੇ ਤੋਂ ਭੁੱਲਿਆ ਹੋਇਆ ਸੀ, ਭ੍ਰਮ ਭੁੱਲਾ ਮਾਰਗ ਪਾਇਆ, ਮੈਨੂੰ ਗੁਰੂ ਨੇ ਸਿੱਧੇ ਰਸਤੇ ਪਾਇਆ। ਜੇ ਗੁਰੂ ਰਹਿਮਤ ਕਰਕੇ ਆਪਣੀ ਨਜ਼ਰ ਕਰੇ ਤੇ ਮੈਨੂੰ ਆਪਣੇ ਆਪ ਨਾਲ ਰਲਾ ਲੇ, ਇਹ ਉਸ ਦੀ ਬਖਸ਼ਿਸ਼ ਹੋਏਗੀ। ਮੈਂ ਮਨ ਤਨ ਪ੍ਰਭ ਧਿਆਇਆ, ਜੀ ਛੜਿਆ ਫਲ ਪਾਇਆ। ਸ਼ਾਹ ਪਾਤਸ਼ਾਹ ਸਿਰ ਖਸਮ ਤੂੰ, ਜਪ ਨਾਨਕ ਜੀਵੈ ਨਾਉ ਜੀਓ, ਕਿ ਮੈਂ ਆਪਣਾ ਮਨ ਤੇ ਤਨ ਵਾਹਿਗੁਰੂ ਦੇ ਹਵਾਲੇ ਕਰਕੇ ਉਸ ਨੂੰ ਆਪਣੇ ਧਿਆਨ 'ਚ ਰੱਖਦਾ, ਔਰ ਉਸ ਦੀ ਬਦੌਲਤ ਜੋ ਮੇਰੇ ਮਨ ਦੀਆਂ ਡਿਜ਼ਾਇਰਸ ਨੇ ਉਹ ਸਤਿਗੁਰੂ ਪੂਰੇ ਕਰਦਾ, ਕਿਉਂਕਿ ਉਹ ਵਾਹਿਗੁਰੂ ਪਾਤਸ਼ਾਹ ਦਾ ਪਾਤਸ਼ਾਹ ਹੈ। ਸਿਰ ਸ਼ਾਹ ਪਾਤਸ਼ਾਹ ਸਿਰ ਖਸਮ ਤੂੰ, ਜਪ ਨਾਨਕ ਜੀਵੈ ਨਾਉ ਜੀਓ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਉਸ ਵਾਹਿਗੁਰੂ ਨੂੰ ਜਿਹੜਾ ਪਾਤਸ਼ਾਹ ਦਾ ਪਾਤਸ਼ਾਹ ਹੈ, ਉਸ ਦੇ ਨਾਮ ਨੂੰ ਜਪ ਕੇ ਜਿਹੜਾ ਅਸੀਂ ਆਪਣਾ ਜੀਵਨ ਸਫਲ ਕਰ ਸਕਦੇ ਹਾਂ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮੀ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕਰਨ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।